ਇਸ ਗਾਣੇ ਦੇ ਬੜੇ ਟੋਟੇ ਸੀ ਵੱਖਰੇ ਵੱਖਰੇ, ਅਤੇ ਇਹ ਗਾਣੇ ਦਾ ਆਈਡੀਆ ਮੇਰਾ ਨਹੀਂ ਸੀ। ਇਹ ਵੀ ਨਾਲ ਦੱਸ ਅੱਛਾ ਕਿ ਸਾਰਿਆਂ ਨੂੰ ਲੱਗਦਾ ਕਿ ਡੇਰੇ ਵਾਲਿਆਂ ਨੇ ਗਾਣਾ ਲਿਖਿਆ ਮੈਂ ਹੀ ਹਾਂ, ਆਈਡੀਆ ਮੇਰਾ ਨਹੀਂ ਸੀ। ਉਹੀ ਲੈਣਾ ਬਹੁਤੀਆਂ ਚੱਲੀਆਂ, ਖੂਨ ਖੰਨੇ ਦਾ ਵੀ ਉਹੀ, ਖੂਨ ਲਾਹੌਰ ਦਾ ਵੀ ਉਹੀ, ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ, ਠੀਕ ਹੈ। ਸਾਡੀ ਇੱਕੋ ਆ ਜ਼ਬਾਨ, ਸਾਡਾ ਵਿਰਸਾ ਵੀ ਇੱਕੋ, ਕਿੱਥੋਂ ਵੱਖ ਨੇ ਪੰਜਾਬ ਦੇ ਸਿਆਣੇ ਬੋਲਦੇ। ਦੇਖੋ ਬਲੋਚੀ ਖੜਾ ਹੋਵੇ, ਪਠਾਨ ਖੜਾ ਹੋਵੇ KPK ਵਾਲਾ, ਠੀਕ ਆ, ਸਿੰਧੀ ਖੜਾ ਹੋਵੇ, ਤੁਸੀਂ ਵਿੱਚ ਖੜੇ ਹੋ, ਤੁਸੀਂ ਇਹ ਕਹੋਗੇ ਹਮ ਤਾਂ ਉਰਦੂ ਹੈ, ਠੀਕ ਆ, ਤੁਹਾਨੂੰ ਸੰਗ ਨਾ ਆਊਗੀ। ਮਤਲਬ ਇੱਕ ਮਾਈਂਡ 'ਚ ਆਈਡੀਆ ਹੀ ਨਹੀਂ ਸੀ ਕਿ ਮੈਂ ਕਰੂੰਗਾ, ਮੈਂ ਬਣੂੰਗਾ ਇਸ ਪਾਸੇ, ਕੋਈ ਹਿਸਾਬ ਨਹੀਂ ਸੀ। ਇਹ ਹੌਲੀ ਮਤਲਬ ਮੈਂ ਨਾ ਲਿਖਣ ਵੀ ਉਸ ਟਾਈਮ ਲੱਗਾ ਜਦੋਂ ਲੋਕ ਜੋਬ ਦਾ ਸੋਚਦੇ ਆ, ਤਾਂ ਮੈਂ ਪਹਿਲੀ ਗਜ਼ਲ ਉਰਦੂ ਦੀ ਲਿਖੀ। ਮੈਨੂੰ ਬੜਾ ਜਿਵੇਂ ਨਾ ਇੱਕ ਵਧੀਆ ਜਿਹਾ ਲੱਗਦਾ ਹੁੰਦਾ, ਇੱਕ ਸਕੂਨ ਜਿਹਾ ਕਿ ਯਾਰ ਜਿਹੜੀਆਂ ਗੱਲਾਂ ਕਰਨੀਆਂ ਪੜਾਸ ਨਿਕਲ ਗਈ, ਠੀਕ ਹੈ ਜੀ। ਮੈਂ ਅਗਲੇ ਦਿਨ ਫਿਰ ਇੱਦਾਂ ਹੀ ਉਸ ਟਾਈਮ ਬੈਠਾ ਤਾਂ ਫਿਰ ਲਿਖ ਲਿਆ। ਮੈਂ ਇੱਦਾਂ ਹੀ ਮੇਰੇ ਖਿਆਲ 2-3 ਮਹੀਨੇ ਲਿਖਦਾ ਰਿਹਾ। ਮੇਰੇ ਮਾਇੰਡ 'ਚ ਇੱਕ ਚੀਜ਼ ਆਈ ਕਿ ਮੈਂ ਇੱਦਾਂ ਬੈਠੇ ਬੈਠੇ ਇੱਕ ਦਿਨ ਨਾ ਪੰਜਾਬੀ ਦੇ ਵਿੱਚ ਕੁਛ ਲਿਖਿਆ, ਗਜ਼ਲ ਲਿਖੀ ਪੰਜਾਬੀ 'ਚ ਆਪਦੇ ਵੱਲੋਂ। ਤਾਂ ਉਸ ਤੋਂ ਬਾਅਦ ਮੈਨੂੰ ਉਹ ਬੜਾ ਸਵਾਦ ਆਇਆ, ਉਹ ਗੱਲਾਂ ਹੋਰ ਮੇਰੇ ਕੋਲ ਵੋਕੈਬਲਰੀ ਵੱਧ ਗਈ। ਉਰਦੂ 'ਚ ਸੀ ਅਤੇ ਲਿਮਿਟਿਡ ਵਰਡ ਸੀ, ਪੰਜਾਬੀ 'ਚ ਸੀ ਅਤੇ ਗੱਲਾਂ ਬਹੁਤ ਆਉਣ ਲੱਗ ਪਈਆਂ। ਮੇਰੇ ਮਿੱਤਰ ਬੇਲੀ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕੁਮ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਕੋਲ ਐਸੇ ਸ਼ਖਸ ਮੌਜੂਦ ਨੇ ਜਿਹੜੇ ਆਪਣੇ ਦਿਲ ਦੀਆਂ ਗੱਲਾਂ, ਠੀਕ ਹੈ, ਆਪਣੇ ਜੋ ਅਹਿਸਾਸ ਹੁੰਦੇ ਨਾ, ਜਿਹੜੇ ਆਪਣੇ ਜਜ਼ਬਾਤ ਹੁੰਦੇ ਨੇ, ਉਹ ਗਾਣਿਆਂ ਵਿੱਚ ਆਵਾਮ ਨੂੰ ਸੁਣਾਉਂਦੇ ਨੇ। ਤੁਸੀਂ ਉਹਨਾਂ ਤੋਂ ਵਾਕਫ ਤਾਂ ਨਹੀਂ, ਮਗਰ ਤੁਸੀਂ ਉਹਨਾਂ ਦੇ ਨਾਮ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ। ਡੇਰੇ ਵਾਲਾ, अस्सलाम वालेकुम। ਵਾਲੇਕੁਮ ਅਸਲਾਮ ਜੀ, ਕੀ ਹਾਲ ਚਾਲ ਹੈ? ਅਲਹਮਦੁਲਿਲਾ, ਬਹੁਤ ਵਧੀਆ। ਪਹਿਲੇ ਤਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦੇ ਦਿੱਤਾ। ਭਾਜੀ ਤੁਹਾਡਾ ਸ਼ੁਕਰੀਆ। ਨਹੀਂ ਭਾਈਜਾਨ, ਤੁਸੀਂ ਇੰਨੀ ਦੂਰੋਂ ਆਏ ਹੋ, ਇਹ ਤੁਹਾਡੀ ਮੁਹੱਬਤ ਹੈ। ਤਾਬਿਆਦਾਰ ਸਰ। ਭਾਈ ਸਭ ਤੋਂ ਪਹਿਲੇ ਇਹ ਦੱਸੋ ਕਿ ਆਪਣੇ ਅਸਲ ਨਾਮ ਨੂੰ ਤੁਸੀਂ ਲੁਕੋ ਕੇ ਡੇਰੇ ਵਾਲਾ ਨਾਮ ਤੁਸੀਂ ਕਿੱਦਾਂ ਸੋਚਿਆ? ਡੇਰੇ ਵਾਲਾ ਵੀਰੇ ਨਾਮ ਇੱਦਾਂ ਸੋਚਿਆ ਕਿ ਸਾਡਾ ਜਿਹੜਾ ਪਿਛੋਕੜ ਹੈ ਨਾ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜੀਰਾ, ਥਾਣਾ ਮਖੂ, ਸਟੇਸ਼ਨ ਜੋਗੇ ਵਾਲਾ ਅਤੇ ਪਿੰਡ ਸ਼ੇਰਾ ਮਡਾਰ। ਸਾਡੇ ਬਜ਼ੁਰਗ ਮਡਾਰੀ ਵੀ ਕਹਿੰਦੇ ਸੀ ਅਤੇ ਮਡਾਰ ਵੀ ਮਤਲਬ ਕਹਿੰਦੇ ਸੀ ਪਿੰਡ ਨੂੰ। ਤਾਂ ਉੱਧਰੋਂ ਜਦੋਂ ਉੱਠ ਕੇ ਆਏ ਨਾ ਇੱਧਰ, ਤਾਂ ਅਸੀਂ ਆ ਕੇ ਬੈਠੇ ਡੇਰਿਆਂ 'ਤੇ, ਮਤਲਬ ਕਿ ਪਿੰਡ ਤੋਂ ਬਾਹਰ। ਸਾਡਾ ਇਸ ਟਾਈਮ ਜ਼ਿਲ੍ਹਾ ਸਾਹੀਵਾਲਾ, ਹਾਂ, ਸੀਲ ਚੀਚਾ ਵਤਨੀ, ਅਤੇ ਸਾਡਾ ਜਿਹੜਾ ਰਕਬਾ ਵਾ ਉਹ 50-12 ਦੀ ਜ਼ਮੀਨ 'ਚ ਆਉਂਦਾ, ਠੀਕ ਹੈ। ਲੇਕਿਨ ਪਿੰਡ 'ਚ ਨਹੀਂ ਰਹਿੰਦੇ, ਬਾਹਰ ਡੇਰਿਆਂ 'ਤੇ ਰਹਿੰਦੇ। ਕੁਛ ਲੋਕ ਢਾਰੀਆਂ ਕਹਿੰਦੇ ਆ, ਕੁਛ ਭੈਣੀਆਂ ਕਹਿੰਦੇ ਆ, ਕੁਛ ਡੇਰੇ ਕਹਿੰਦੇ ਆ। ਤਾਂ ਉੱਧਰਲੇ ਪਿੰਡ ਦੇ ਵਿੱਚ ਵੀ ਚੜ੍ਹਦੇ ਪੰਜਾਬ 'ਚ ਸ਼ੇਰਾ ਮਡਾਰ ਦੇ ਵਿੱਚ ਵੀ 250 ਵੋਟ ਸੀ, ਇੱਧਰ ਵੀ 5-6 ਭਰਾ ਸੀ ਜਿਹੜੇ ਉੱਠ ਕੇ ਇੱਧਰ ਆ ਗਏ ਸੀ, ਅਤੇ ਗਾਂ ਉਹਨਾਂ ਦੀਆਂ ਔਲਾਦਾਂ ਹੀ ਆ। ਤਾਂ ਉਹ ਚੀਜ਼ ਜਦੋਂ ਅਸੀਂ ਨਿੱਕੇ ਹੁੰਦੇ ਸੀ ਨਾ, ਅਤੇ ਵਿਆਹ ਦੇ ਕਾਰਡ 'ਤੇ ਆਣਾ ਡੇਰੇ ਵਾਲਾ ਲਿਖਿਆ ਅੱਬੇ ਦੇ ਨਾਮ ਦੇ ਨਾਲ, ਫਲਾਂ ਡੇਰੇ ਵਾਲਾ। ਮਤਲਬ ਪਿੰਡ 'ਚੋਂ ਕਿਸੇ ਨੇ ਵਿਆਹ ਦਾ ਸੱਦਾ ਘੱਲਣਾ ਅਤੇ ਡੇਰੇ ਵਾਲਿਆਂ ਨੂੰ ਸੱਦਾ ਘੱਲ ਦਿਓ, ਮਤਲਬ ਸਾਰੇ ਡੇਰੇ ਵਾਲਿਆਂ ਨੂੰ ਹੀ। ਹਾਂਜੀ। ਅਤੇ ਇਹ ਚੱਕਰ ਦੇ ਵਿੱਚ ਮੈਂ ਉਹ ਨਾਮ ਸੁਣਦਾ ਹੁੰਦਾ ਸੀ। ਲੇਕਿਨ ਸਾਡੇ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੇ ਨਾਂ ਦੇ ਨਾਲ ਆਪਦੀ ਗੋਤ ਲਾ ਲਈ, ਜੇ ਕੋਈ ਜੱਟ ਆ ਤਾਂ ਜੱਟ ਲਾ ਲਿਆ, ਠੀਕ ਹੈ, ਨਹੀਂ ਤਾਂ ਰਾਈ ਲਾ ਲਿਆ, ਮਤਲਬ ਜਿਹੜੀ ਕਾਸਟ ਹੋਵੇ, ਤਾਂ ਉਹ ਲੱਗਦੀ ਸੀ। ਡੇਰੇ ਵਾਲਾ ਕੋਈ ਨਹੀਂ ਸੀ ਲਾਉਂਦਾ। ਤਾਂ ਉਹ ਮੈਂ ਕਾਰਡ ਤੋਂ ਹੀ ਵੇਖ ਕੇ, ਵਿਆਹਾਂ ਦੇ ਕਾਰਡ ਤੋਂ ਵੇਖ ਕੇ ਉਹ ਮਾਇੰਡ 'ਚ ਇੱਕ ਆਈਡੀਆ ਆਉਂਦਾ। ਲਾਈਕ ਜਿਵੇਂ ਆਪਾਂ ਲਿਖਦੇ ਹਾਂ ਜਾਂ ਥੋੜ੍ਹਾ ਬਹੁਤਾ ਬੰਦਾ ਕ੍ਰੀਏਟਿਵ ਹੋ ਜਾਂਦਾ, ਚਲੋ ਜਦੋਂ ਸ਼ਾਰਪ ਮਾਇੰਡ ਹੋ ਜਾਂਦਾ ਥੋੜ੍ਹਾ ਜਦੋਂ ਆਪਾਂ ਲਿਖਣ ਲੱਗ ਪੈਂਦੇ ਹਾਂ, ਤਾਂ ਉਹਦੇ ਇੱਕ ਡੇਰੇ ਵਾਲਾ ਨਾਮ ਮਾਇੰਡ ਦੇ ਵਿੱਚ ਕਲਿੱਕ ਕਰ ਗਿਆ। ਤਾਂ ਉਸ ਤੋਂ ਬਾਅਦ ਫਿਰ ਪਹਿਲੇ ਮੈਂ ਆਪਣੇ ਨਾਮ ਦੇ ਨਾਲ ਲਾਉਣਾ ਸੀ ਆਪਣਾ ਨਿਕਨੇਮ, ਡੇਰੇ ਵਾਲੇ ਦੇ ਨਾਲ ਇੱਕ ਨਿਕਨੇਮ ਲਾਉਣਾ ਸੀ, ਉਹ ਮੈਂ ਕੱਟਤਾ। ਉਦੋਂ ਗਾਣਾ ਨਹੀਂ ਸੀ ਆਇਆ ਕੋਈ ਵੀ, ਬਸ ਲਿਖਦਾ ਹੋਣਾ ਸੀ। ਤਾਂ ਜਦੋਂ ਸਟਾਰਟ ਕੀਤਾ ਮੈਂ ਉਸ ਟਾਈਮ ਨਾ, ਮਤਲਬ 1-2 ਮੁੰਡੇ ਸੀ, ਮੈਂ ਸੁਣਿਆ ਸੀ ਕਿਸੇ ਕੋਲੋਂ ਇਹ, ਤਾਂ ਉਹ ਕਹਿੰਦੇ ਕਿ ਤੁਹਾਡੇ ਨਾ ਪਿੰਡ ਦੇ ਵਿੱਚ ਅਸੀਂ ਗਏ ਬਾਈ। ਉਹ ਮੇਰੇ ਕੋਲ ਮੁੰਡੇ ਆਏ ਡੇਰੇ ਮਿਲਣ ਮੈਨੂੰ, ਕਹਿੰਦੇ ਬਾਈ ਅਸੀਂ ਪਿੰਡ ਤੁਹਾਡੇ ਗਏ ਤਾਂ ਉੱਥੇ ਜਾ ਕੇ ਪੁੱਛਿਆ ਤੁਹਾਡਾ ਨਾਮ, ਡੇਰੇ ਵਾਲਾ ਮੁੰਡਾ। ਉਹ ਕਹਿੰਦੇ ਨਾ ਸਾਡੇ ਪਿੰਡ ਦਾ ਤਾਂ ਨਹੀਂ ਹੈਗਾ, ਡੇਰਿਆਂ ਦਾ। ਮੈਨੂੰ ਉਹ ਚੀਜ਼ ਬੜੀ ਬੁਰੀ ਲੱਗੀ, ਮਤਲਬ ਇੱਕ ਨਾ ਹਰਟਫੁਲ ਜਿਹੀ ਹੁੰਦੀ ਚੀਜ਼, ਮੈਨੂੰ ਬੜੀ ਮਾੜੀ ਲੱਗੀ। ਮੈਂ ਕਿਹਾ ਯਾਰ ਮੇਰਾ ਪਿੰਡ ਆ, ਮੇਰੇ ਇਹ ਵਸੇਬ ਆ ਸਾਡਾ। ਉਹ ਅਗਲੇ ਪਿੰਡ ਵਾਲੇ ਨਹੀਂ ਮੰਨਦੇ ਵੀ ਅਸੀਂ ਪਿੰਡ ਦੇ ਹਾਂ। ਓਕੇ, ਮੈਂ ਕੋਈ ਚੱਕਰ ਨਹੀਂ, ਮੈਂ ਆਪਣੇ ਨਾਮ ਦੇ ਉਹ ਜਿਹੜਾ ਡੇਰੇ ਵਾਲੇ ਦੇ ਨਾਮ ਇੱਕ ਨਿਕਨੇਮ ਸੀ ਉਹ ਹਟਾ ਦਿੱਤਾ, ਮੈਂ ਇਕੱਲਾ ਡੇਰੇ ਵਾਲਾ ਕਰਤਾ। ਅਤੇ ਹੁਣ ਤੁਹਾਨੂੰ ਲੋਕ ਇੰਨੀ ਪਿਆਰ ਕਰਦੇ, ਤੁਹਾਨੂੰ ਚੜ੍ਹਦੇ ਪੰਜਾਬ ਤੋਂ ਲੋਕ ਇੰਨਾ ਪਿਆਰ ਕਰਦੇ ਨੇ, ਇਹ ਤੁਹਾਨੂੰ ਕੋਈ ਨਾਮ, ਤੁਹਾਡਾ ਅਸਲ ਨਾਮ ਤੁਹਾਡਾ ਕੋਈ ਵੀ ਤੁਹਾਨੂੰ ਪੁੱਛਦਾ? ਅਸਲ ਨਾਮ ਵੀਰੇ ਪੁੱਛਦੇ ਬਹੁਤ ਲੋਕ ਨੇ, ਸਾਰੇ ਪੁੱਛਦੇ ਆ, ਜਿੱਥੇ ਕਿਤੇ ਬਹਿੰਦੇ ਆ, ਕੋਈ ਵੀ ਗੱਲ ਹੋਵੇ, ਭਾਈ ਤੁਹਾਡਾ ਅਸਲੀ ਨਾਮ ਕੀ ਆ। ਮੈਂ ਫਿਰ ਕਹਿੰਦਾ ਕਿ ਨਹੀਂ, ਇੱਕ ਚੀਜ਼ ਜਿਹੜੀ ਚੀਜ਼ ਨੇ ਤੁਹਾਨੂੰ ਪਛਾਣ ਦਿੱਤੀ ਹੁੰਦੀ ਆ ਜਾਂ ਲੋਕਾਂ ਨੂੰ ਚੀਜ਼ ਵਧੀਆ ਲੱਗੀ ਹੁੰਦੀ ਤੁਹਾਡੀ, ਸੋ ਉਸ ਚੀਜ਼ ਨੂੰ ਕੰਟੀਨਿਊ ਕਰਨਾ ਚਾਹੀਦਾ। ਤਾਂ ਮੈਂ ਉਸ ਡੇਰੇ ਵਾਲੇ ਨੂੰ ਹੀ ਕੰਟੀਨਿਊ ਕਰ ਲਿਆ। ਉਹਦੇ ਨਾਲ ਇਹ ਆ ਕਿ ਮੈਂ ਉਹਦੇ ਪਿੱਛੇ ਇੱਕ ਆਪਾਂ ਸੋਚ ਵੀ ਕਹਿ ਸਕਦੇ ਹਾਂ। ਮੇਰੀ ਸੋਚ ਜਿਵੇਂ ਇਹ ਆ ਕਿ
ਸਾਡੇ ਉਸ ਡੇਰੇ ਦਾ ਵਜੂਦ ਨਹੀਂ ਹੈਗਾ ਕਿਤੇ ਵੀ। ਸਾਡੇ ਪਿੰਡ ਵਾਲੇ ਕਹਿੰਦੇ ਆ ਡੇਰਿਆਂ ਦੇ ਆ, ਡੇਰੇ ਵਾਲੇ ਕਹਿੰਦੇ ਅਸੀਂ 50 ਦੇ ਆ, ਠੀਕ ਆ। ਉਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਮਿਸਅੰਡਰਸਟੈਂਡਿੰਗ ਆਪਾਂ ਕਹਿ ਸਕਦੇ ਹਾਂ, ਜਾਂ ਥੋੜ੍ਹਾ ਜਿਹਾ ਡਬਲ ਮਾਈਂਡਿੰਗ ਵਾਲਾ ਕੰਮ ਹੋ ਗਿਆ। ਤਾਂ ਮੈਂ ਚਾਹੁੰਦਾ ਕਿ ਮੈਂ ਇਕੱਲਾ ਡੇਰੇ ਵਾਲਾ ਨਹੀਂ ਹੈਗਾ। ਕੱਲ੍ਹ ਨੂੰ ਉੱਥੇ ਜੰਮਣ ਵਾਲਾ ਕੋਈ ਵੀ ਨਿਆਣਾ ਉਹ ਡੇਰੇ ਵਾਲਾ ਹੋਊਗਾ। ਉੱਥੇ ਹੁਣ ਰਹਿਣ ਵਾਲੇ ਲੋਕ ਡੇਰੇ ਵਾਲੇ ਆ, ਠੀਕ ਆ। ਮੇਰੇ ਨਾਮ ਦੀ ਵਜ੍ਹਾ ਤੋਂ, ਇੱਕ ਮੇਰੇ ਨਾਮ ਰੱਖਣ ਦੀ ਵਜ੍ਹਾ ਤੋਂ, ਹੈ ਤੇ ਸ਼ੁਰੂ ਤੋਂ ਉਹਨਾਂ ਦਾ ਹੀ ਆ ਨਾਮ, ਠੀਕ ਆ। ਮੈਂ ਤਾਂ ਸਿਰਫ ਉਸ ਚੀਜ਼ ਨੂੰ ਲੈ ਕੇ ਤੁਰਿਆ, ਠੀਕ ਆ। ਤਾਂ ਉਹ ਉਹਨਾਂ ਦੀ ਚੀਜ਼ ਆ, ਇੱਕ ਸਾਡੀ ਵਿਰਾਸਤ ਆ, ਉਸ ਪੂਰੇ ਡੇਰੇ ਦੀ ਸਾਂਝ ਆ ਉਹ, ਠੀਕ ਆ। ਇੱਕ ਬੰਦਾ ਇੱਕ ਡੇਰੇ ਤੋਂ ਛੋਟੇ ਪਿੰਡ 'ਚ ਉੱਠ ਕੇ ਐਡਾ ਵੱਡਾ ਰਾਈਟਰ ਬਣਿਆ ਜੀ, ਠੀਕ ਹੈ। ਇਹ ਤੁਹਾਨੂੰ ਇਹ ਸੋਚ ਕਿੱਥੋਂ ਆਈ ਕਿ ਮੈਂ ਰਾਈਟਰ ਬਣਨਾ? ਤੁਸੀਂ ਇਹ ਤੁਹਾਡੇ ਜ਼ਿਹਨ 'ਚ ਖਿਆਲ ਕਿੱਦਾਂ ਆਇਆ? ਇਹ ਕੋਈ ਖਿਆਲ ਨਹੀਂ ਆਇਆ। ਅੱਛਾ। ਮਤਲਬ ਹੁੰਦਾ ਹਰ ਆਪਾਂ ਬਹੁਤ ਸੁਣੀਦਾ, ਤੁਸੀਂ ਵੀ ਸੁਣਦੇ ਹੋਵੋਗੇ ਕਿ ਬੜੇ ਬੰਦੇ ਕਹਿੰਦੇ ਸਾਨੂੰ ਬਈ ਬਚਪਨ ਤੋਂ ਸ਼ੌਕ ਸੀ। ਹਾਂਜੀ। ਮੈਂ ਬਈ 9ਵੀਂ 'ਚ ਹੁੰਦਾ ਸੀ, ਮੈਂ 8ਵੀਂ 'ਚ ਹੁੰਦਾ ਜਦੋਂ ਲਿਖਣ ਲੱਗ ਗਿਆ। ਇਹ ਸੁਣਦੇ ਨਾ, ਜਾਂ ਸਾਨੂੰ ਬਚਪਨ 'ਚ ਇੱਕ ਸਟਾਰ ਬਣਨ ਦਾ ਚਾਅ ਸੀ। ਮੈਨੂੰ ਸੌਣ ਲੱਗੇ ਕੋਈ ਚਾਅ ਨਹੀਂ ਸੀ। ਮਤਲਬ ਇੱਕ ਮਾਈਂਡ 'ਚ ਆਈਡੀਆ ਹੀ ਨਹੀਂ ਸੀ ਕਿ ਮੈਂ ਕਰੂੰਗਾ, ਮੈਂ ਬਣੂੰਗਾ ਇਸ ਪਾਸੇ, ਕੋਈ ਹਿਸਾਬ ਨਹੀਂ ਸੀ। ਇਹ ਹੌਲੀ ਮਤਲਬ ਮੈਂ ਨਾ ਲਿਖਣ ਵੀ ਉਸ ਟਾਈਮ ਲੱਗਾ ਜਦੋਂ ਲੋਕ ਜੋਬ ਦਾ ਸੋਚਦੇ ਆ। ਨਹੀਂ ਤੇ ਬੰਦਾ ਕਹਿੰਦੇ ਉਦੋਂ ਹਰ ਚੀਜ਼ ਆਪਣੇ ਅਹਿਸਾਸ, ਆਪਣਾ ਦਿਲ ਦੇ ਜਜ਼ਬਾਤ, ਬੰਦਾ ਉਦੋਂ ਹਰ ਚੀਜ਼ ਲਿਖਦਾ ਜਦੋਂ ਬੰਦੇ ਦਾ ਦਿਲ ਟੁੱਟਿਆ ਹੋਵੇ, ਜਾਂ ਬੰਦੇ ਨੂੰ ਇੱਦਾਂ ਦੀ ਕੋਈ ਠੋਕਰ ਵੱਜੀ ਹੋਵੇ। ਠੋਕਰ ਵੱਜੀ ਹੋਈ ਕਿ ਨਹੀਂ? ਇਹ ਇੱਕ ਸਿਚੁਏਸ਼ਨ ਹੁੰਦੀ ਆ ਇਨਸਾਨ ਦੀ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦਾ ਦਿਲ ਟੁੱਟਾ, ਕਿਸੇ ਦੇ ਹਾਲਾਤ ਮਾੜੇ ਆ, ਕਿਸੇ ਨੇ ਘਰੋਂ ਮਾਰ ਖਾਧੀ ਆ, ਮਾਰ ਹੁੰਦੀ ਆ, ਇੱਕ ਕਿਸਮ ਦੀ ਮਾਰ ਹੁੰਦੀ ਆ। ਉਹ ਕਿਸੇ ਪਾਸੋਂ ਵੀ ਪੈ ਸਕਦੀ ਆ, ਉਹ ਪਿਆਰ ਮੁਹੱਬਤ ਵੀ ਪੈ ਸਕਦੀ ਆ, ਉਹ ਹਾਲਾਤਾਂ ਵੱਲੋਂ ਵੀ ਪੈ ਸਕਦੀ ਆ, ਲੋਕਾਂ ਵੱਲੋਂ ਵੀ ਪੈ ਸਕਦੀ ਆ, ਰਿਸ਼ਤੇਦਾਰੀ ਵੱਲੋਂ ਵੀ ਪੈ ਸਕਦੀ ਆ। ਉਹ ਮਾਰ ਜਿਹੜਾ ਬੰਦਾ ਕੋਈ ਸੈਂਸਿਟਿਵ ਹੁੰਦੇ ਆ, ਨਹੀਂ ਚੱਲਦਾ ਤਾਂ ਉਹ ਟੁੱਟ ਜਾਂਦਾ। ਨਹੀਂ ਤੇ ਉਹ ਕਹਿੰਦੇ ਨੇ ਕਿ ਜਦੋਂ ਬੰਦਾ ਲਿਖਣ ਬਹਿੰਦਾ ਨਾ, ਨਾਲ ਇੱਕ ਬੋਤਲ ਵੀ ਹੁੰਦੀ ਆ, ਆਪਣੇ ਨਾਲ ਕੋਈ ਹੈ ਇੱਦਾਂ ਦਾ ਸੀਨ? ਕਾਪੀ ਪੈਨਸਲ ਨਹੀਂ ਹੁੰਦੀ, ਹੋਰ ਦੱਸੋ। ਅੱਜ ਕੱਲ੍ਹ ਨਾ ਇਹ ਸਿਰਫ ਇੱਕ ਮਾਈਂਡ ਸੈਟ ਬਣ ਗਿਆ ਕਿ ਰਾਈਟਰ ਆ ਅਤੇ ਤਨਹਾਈ ਚਾਹੀਦੀ ਆ। ਮੈਂ ਸ਼ਾਇਰ ਨਹੀਂ ਆਪਦੇ ਆਪ ਨੂੰ ਕਹਿ ਸਕਦਾ, ਮੈਂ ਇੱਕ ਲਿਰਿਸਿਸਟ ਹਾਂ, ਮੈਂ ਗਾਣੇ ਲਿਖਦਾ, ਠੀਕ ਆ। ਮੈਂ ਬਹੁਤ ਤਗੜੀਆਂ ਗਜ਼ਲਾਂ ਨਹੀਂ ਲਿਖਦਾ ਉਰਦੂ ਦੀਆਂ, ਜਾਂ ਆਪਾਂ ਪੰਜਾਬੀ ਦੀਆਂ ਬਹੁਤ ਗਜ਼ਲਾਂ, ਜਾਂ ਮੈਂ ਕਿਤਾਬਾਂ ਨਹੀਂ ਲਿਖਦਾ, ਠੀਕ ਆ। ਮੈਂ ਰਾਈਟਰ ਹਾਂ। ਮੈਂ ਗਾਣੇ ਦੇਣੇ ਆ ਆਡੀਅנਸ ਨੂੰ, ਜੋ ਆਡੀਅנס ਮੰਗਦੀ ਹੈ, ਠੀਕ ਆ। ਉਹਦੇ ਲਈ ਸਾਨੂੰ ਮੋਸਟਲੀ ਅੱਜ ਕੱਲ੍ਹ ਕਹਿੰਦੇ ਕਿ ਗਾਣੇ 'ਚ ਵਾਈਬ ਚਾਹੀਦੀ ਹੈ, ਠੀਕ ਆ। ਤਾਂ ਗਾਣਾ ਵਾਈਬ ਨਾਲ ਚੱਲਦਾ ਨਹੀਂ। ਫਿਰ ਅਸੀਂ ਅੱਜ ਤੱਕ ਜੋ ਸੁਣਦੇ ਆਏ ਹਾਂ ਕਿ ਭਾਜੀ ਇੱਕ ਮਾਈਂਡ ਸੈਟ ਆ ਨਾ, ਇੱਕ ਮਾਈਂਡ ਸੈਟ ਬਣ ਗਿਆ ਲੋਕਾਂ ਦਾ ਕਿ ਰਾਈਟਰ ਆ ਤਨਹਾਈ ਚਾਹੀਦੀ ਆ, ਇਕੱਲੇ ਹੋ ਜੋ ਰਾਈਟਰ ਨੇ ਲਿਖਣਾ, ਠੀਕ ਹੈ। ਐ ਨਹੀਂ ਹੁੰਦਾ ਅੱਜ ਕੱਲ੍ਹ। ਰਾਈਟਰ ਮੈਂ ਨਹੀਂ, ਬਹੁਤ ਸਾਰੇ ਮੁੰਡੇ ਜਿਹੜੇ ਨਵੇਂ ਕੰਮ ਕਰਦੇ ਆ, ਲਿਖਦੇ ਆ, ਉਹ ਸਾਰੇ ਮੋਸਟਲੀ ਸਟੂਡੀਓ 'ਚ ਕੰਮ ਕਰਦੇ ਆ। ਮਿਊਜ਼ਿਕ ਪ੍ਰੋਡਿਊਸਰ ਬੈਠਾ ਹੁੰਦਾ, ਬੀਟ ਚੱਲ ਰਹੀ ਹੁੰਦੀ, ਤੁਸੀਂ ਨਾਲ ਦੀ ਨਾਲ ਲਿਖ ਰਹੇ ਹੁੰਦੇ ਹੋ। ਇੱਦਾਂ ਵੀ ਚੱਲਦਾ, ਇੱਦਾਂ ਹੋ ਜਾਂਦਾ। ਇਹ ਮੈਨੂੰ ਵੀ ਪਹਿਲਾਂ ਚੀਜ਼ ਔਖੀ ਲੱਗਦੀ ਸੀ, ਅੱਛਾ, ਠੀਕ ਹੈ। ਮੈਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਯਾਰ ਮੈਂ ਇਕੱਲਾ ਬੈਠਾ ਵਾਂ, ਲਿਖ ਲਵਾਂ, ਤਾਂ ਇਹਦਾ ਹੁੰਦਾ ਸੀ ਪਹਿਲਾਂ। ਲੇਕਿਨ ਹੌਲੀ ਹੌਲੀ ਜਿੱਦਾਂ ਤੁਸੀਂ ਤੁਹਾਡਾ ਐਕਸਪੀਰੀਅੰਸ ਹੋ ਜਾਂਦਾ ਨਾ, ਤੁਸੀਂ ਹੌਲੀ ਹੌਲੀ ਫੀਲਡ 'ਚ ਆਏ ਉਹਨੇ ਕੰਮ ਕਰਨ ਲੱਗ ਜਾਂਦੇ ਆ, ਤਾਂ ਤੁਸੀਂ ਇਸ ਤਰ੍ਹਾਂ ਕਰਨ ਲੱਗ ਪੈਂਦੇ ਆ ਕਿ ਨਾਲ ਦੀ ਨਾਲ ਕੰਮ ਤੁਹਾਡਾ ਔਨ ਦਾ ਸਪੋਟ ਕਰਦੇ ਤੁਸੀਂ। ਅਤੇ ਆਪਣਾ ਪਹਿਲਾ ਗਾਣਾ ਤੁਸੀਂ ਕਦੋਂ ਲਿਖਿਆ ਸੀ, ਇਹ ਦੱਸੋ ਮਾੜਾ। ਮੈਂ ਲਿਖਿਆ ਸੀ 2017 'ਚ ਜਾਂ 18 'ਚ, 2017 'ਚ। ਅਤੇ ਉਹ ਓਨਰ ਹੋਇਆ ਨਹੀਂ? ਇਹਦੇ ਵਿੱਚ ਕੀ ਰੀਜ਼ਨ? ਭਾਅ ਜੀ ਰਾਈਟਿੰਗ ਦਾ ਇੱਕ ਸਟਾਰਟ ਆ ਮੇਰਾ। ਜਿਵੇਂ ਕਿ ਤੁਸੀਂ ਕਹਿ ਸਕਦੇ ਕਿ ਮੈਂ ਜਦੋਂ ਲਿਖਣ ਲੱਗਾ ਸੀ ਨਾ, ਤਾਂ ਕੋਈ ਮਾਈਂਡ ਸੈੱਟ ਨਹੀਂ ਸੀ। ਮੈਂ ਅੱਗੇ ਆਪਾਂ ਗੱਲ ਕੀਤੀ ਕਿ ਬਹੁਤ ਲੋਕ ਕਹਿੰਦੇ ਆ ਕਿ ਸਾਨੂੰ ਬਚਪਨ ਤੋਂ ਸ਼ੌਕ ਸੀ, ਅਸੀਂ 9ਵੀਂ 'ਚ ਲਿਖਣ ਲੱਗ ਪਏ, ਭਾਅ ਜੀ ਸਾਡੇ ਕੋਲ ਇੰਨੇ ਗਾਣੇ ਪਏ ਸੀ। ਇਹ ਇੱਕ ਹਿਸਾਬ ਹੁੰਦਾ ਹਰ ਬੰਦੇ ਦਾ। ਹੁਣ ਮੈਨੂੰ ਵੀ ਮੈਸੇਜ ਆਉਂਦੇ ਕਿ ਭਾਅ ਜੀ ਅਸੀਂ 60 ਗਾਣੇ ਲਿਖ ਲਏ, ਭਾਅ ਜੀ ਮੈਂ 5 ਗਾਣੇ ਲਿਖੇ ਆ, ਸੁਣ ਲਓ। ਇਹਦਾ ਹੁੰਦਾ ਨਾ, ਹਾਂਜੀ, ਚੀਜ਼ਾਂ ਸੁਣੀਆਂ ਤੁਸੀਂ ਵੀ। ਲੇਕਿਨ ਮੈਂ ਉਹ ਵਾਹਦ ਬੰਦਾ ਮੈਨੂੰ ਲੱਗਦਾ ਕਿ ਜਿਹਨੂੰ ਪਤਾ ਹੀ ਨਹੀਂ ਸੀ ਕਿ ਗਾਣੇ ਲਿਖਦਾ ਪਿਆ। ਇਹ ਇੱਕ ਵੱਖਰੀ ਮਤਲਬ ਚੀਜ਼ ਆ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਗਾਣੇ ਲਿਖਦਾ ਪਿਆ। ਮੈਂ ਮਤਲਬ ਸਟੱਡੀ ਤੋਂ ਬਾਅਦ 13ਵੀਂ ਦੇ ਮੈਂ ਪੇਪਰ ਦਿੱਤੇ, ਠੀਕ ਆ। ਤਾਂ ਮੈਂ ਘਰੇ ਹੁੰਦਾ ਸੀ, ਜਿਵੇਂ ਆਪਾਂ ਜੱਟਾਂ ਜ਼ਿਮੀਂਦਾਰਾਂ ਦੇ ਨਿਆਣੇ ਆ, ਅਤੇ ਮਾਲ ਨੂੰ ਪੱਠੇ ਪਾ ਰਹੇ ਸੀ, ਅਤੇ ਮੈਂ ਮੱਝਾਂ ਨੂੰ ਪੱਠੇ ਪਾ ਕੇ ਨਾ 3 ਵਜੇ 3:15 ਵਜੇ ਆਪਾਂ ਪੱਖੇ ਅੱਗੇ ਬਹਿ ਜੀਦਾ। ਮੈਂ ਬੈਠਾ ਅਤੇ ਜਿਵੇਂ ਨਹੀਂ ਇੱਕ ਬੰਦਾ ਅੰਦਰੋਂ ਐਵੇਂ ਬੁਝਿਆ ਮੈਨੂੰ ਇੱਦਾਂ ਫੀਲ ਜਿਹਾ ਹੋਇਆ। ਅਤੇ ਸਾਡੀ ਯੂਨਿਟਾਂ ਵਾਲੀ ਕਾਪੀ ਪਈ ਸੀ, ਟੂਵਲ ਵਾਲੀ। ਹਾਂਜੀ, ਆਪਣੇ ਹੁੰਦੀ ਆ ਮੋਸਟਲੀ ਡੇਰਾਂ 'ਤੇ ਪਈ। ਕਈ ਬੰਦੇ ਹੁਣ ਇੱਦਾਂ ਦੇ, ਉਹਨਾਂ ਨੂੰ ਉਹ ਟਿਊਬਵੈੱਲ ਵਾਲੀ ਕਾਪੀ ਤਾਂ ਨਹੀਂ ਪਤਾ। ਹਾਂ, ਯੂਨਿਟਾਂ ਵਾਲੀ ਕਾਪੀ ਹੁੰਦੀ ਆ, ਟੂਵਲ ਦੇ ਜਿੱਤੇ ਆਪਾਂ ਯੂਨਿਟ ਲਿਖਦੇ ਹੁੰਦੇ ਆ ਜੀ। ਉਹ ਪਈ ਸੀ, ਤਾਂ ਉਹ ਸਾਡੇ ਇੱਦਾਂ ਮੋਰੀ 'ਚ ਦਿੱਤੀ ਹੋਈ। ਹਾਂਜੀ, ਅਤੇ ਉਹ ਮੈਂ ਕੱਢ ਲਈ ਉੱਥੋਂ, ਅਤੇ ਉਹਦੇ ਉੱਤੇ ਨਾ ਵਿੱਚ ਉਹਦੇ ਬਾਲ ਪੈਂਟ, ਅਤੇ ਮੈਂ ਇੱਕ ਲਿਖਣ ਲੱਗ ਪਿਆ। ਕੁਛ ਵੀ ਜੋ ਮੇਰੇ ਮਾਈਂਡ 'ਚ ਆਇਆ ਮੈਂ ਉਹ ਲਿਖਤਾ। ਤਾਂ ਉਹ ਪਹਿਲੀ ਗਜ਼ਲ ਉਰਦੂ ਦੀ ਲਿਖੀ ਮੈਂ।
ਕਿਉਂ ਉਹ ਆਪਾਂ ਪੜ੍ਹਦੇ ਸੀ, ਉਹ ਇੱਕ ਮਾਈਂਡ ਸੈਟ ਸੀ ਕਿਉਂ ਉਰਦੂ ਆ ਜਾਂ ਗਜ਼ਲ ਆ ਰਾਈਟਰਾਂ ਅਸੀਂ ਤਾਂ ਅਸੀਂ ਉਰਦੂ ਲਿਖੀਏ, ਕਿਉਂਕਿ ਅਸੀਂ ਸ਼ੁਰੂ ਤੋਂ ਬਚਪਨ ਤੋਂ ਚੀਜ਼ ਅਸੀਂ ਉਸੇ ਔਰੇ 'ਚ ਰਹੇ ਹਾਂ। ਤਾਂ ਮੈਂ ਪਹਿਲੀ ਗਜ਼ਲ ਉਰਦੂ ਦੀ ਲਿਖੀ, ਮੈਨੂੰ ਬੜਾ ਜਿਵੇਂ ਨਾ ਇੱਕ ਵਧੀਆ ਜਿਹਾ ਲੱਗਦਾ ਹੁੰਦਾ, ਇੱਕ ਸਕੂਨ ਜਿਹਾ ਕਿ ਯਾਰ ਜਿਹੜੀਆਂ ਗੱਲਾਂ ਕਰਨੀਆਂ ਪੜਾਸ ਨਿਕਲ ਗਈ। ਠੀਕ ਹੈ ਜੀ। ਮੈਂ ਅਗਲੇ ਦਿਨ ਫਿਰ ਇੱਦਾਂ ਹੀ ਉਸ ਟਾਈਮ ਬੈਠਾ ਤਾਂ ਫਿਰ ਲਿਖ ਲਿਆ। ਮੈਂ ਇੱਦਾਂ ਹੀ ਮੇਰੇ ਖਿਆਲ 2-3 ਮਹੀਨੇ ਲਿਖਦਾ ਰਿਹਾ ਤਾਂ ਮੈਂ ਕਿਸੇ ਨੂੰ ਦੱਸਿਆ ਨਹੀਂ। ਅੱਛਾ। ਤਾਂ ਮੈਂ ਲਿਖਦਾ ਅਤੇ ਸਾਡਾ ਇੱਕ ਫਰੈਂਡ ਸੀ, ਫਰੈਂਡ ਵੀ ਕਹਿ ਸਕਦੇ ਹਾਂ, ਕਲਾਸਮੇਟ ਵੀ ਕਹਿ ਸਕਦੇ ਹਾਂ, ਅਤੇ ਉਹ ਲਿਖਦਾ ਹੁੰਦਾ ਸੀ, ਉਹ ਸ਼ਾਇਰ ਸੀ ਬੇਸਿਕਲੀ, ਉਹਦੀਆਂ ਕਿਤਾਬਾਂ ਆਈਆਂ ਸੀ 2-3। ਅੱਛਾ। ਤਾਂ ਮੈਂ ਉਹਨੂੰ ਕਹਿਣਾ ਹੁੰਦਾ ਸੀ ਲਿਖਣ ਤੋਂ ਪਹਿਲਾਂ, ਉਹਨੇ ਬਲੈਕ ਬੋਰਡ ਦੇ ਉੱਤੇ ਵਾਈਟ ਬੋਰਡ ਹੁੰਦਾ ਸਾਡੇ ਕਾਲਜ 'ਚ, ਅਤੇ ਉਹਨੇ ਵਾਈਟ ਬੋਰਡ 'ਤੇ ਲਿਖਣਾ, ਅਤੇ ਮੈਂ ਹੀ ਪਿੱਛੋਂ ਹੱਸਣਾ, ਕਿਹੜਾ ਤੁਹਾਡਾ ਸ਼ਾਇਰ, ਥੱਲੇ ਆ ਉੱਤਰ ਥੱਲੇ ਲਿਓ, ਮੈਂ ਕੀ ਲਿਖੀ ਨਾ ਸਮਝ ਨਹੀਂ ਆਉਂਦੀ। ਮੈਂ ਹੱਸਦਾ ਉਹਨਾਂ ਦਾ ਮਾਹੌਲ ਕਰਦਾ ਸੀ ਉਸ ਬੰਦੇ ਨੂੰ, ਤਾਂ ਉਹਨੇ ਹੱਸ ਪੈਣਾ ਅੱਗੋਂ। ਹੁਣ ਸਾਨੂੰ ਮੈਂ ਕਿਸੇ ਨੂੰ ਕੁਛ ਸੁਣਾਵਾਂ ਅਤੇ ਅੱਗੋਂ ਮੈਨੂੰ ਕੋਈ ਕਹਿ ਦੇਵੇ ਬਹਿ ਐਡਾ ਸ਼ਾਇਰ, ਥੋੜ੍ਹਾ ਜਿਹਾ ਬੰਦਾ ਨਾ ਅੰਦਰੋਂ ਹੋ ਜਾਂਦਾ ਕਿ ਯਾਰ ਉਹ ਅਗਲਾ ਬੰਦਾ ਵੀ ਸ਼ਾਇਦ ਇੱਦਾਂ ਹੀ ਹੁੰਦਾ ਹੋਵੇ। ਉਹਨੇ ਮੈਨੂੰ ਕਹਿਣਾ ਤਾਂ ਵਿਚਾਰੇ ਨਾਲ ਕੁਛ ਨਾ। ਤਾਂ ਅਸੀਂ ਪੇਪਰਾਂ ਤੋਂ ਬਾਅਦ ਮੈਂ ਗਿਆ 4th ਈਅਰ 'ਚ, ਅਸੀਂ ਬੈਠੇ ਅਤੇ ਮੇਰੇ ਦਸਤੇ ਉੱਤੇ ਗਜ਼ਲ ਲਿਖੀ ਹੋਈ। ਅੱਛਾ। ਦਸਤਾ ਮੇਰੇ ਨਾਲ ਬੰਦਾ, ਮੇਰਾ ਦਸਤਾ ਫੜ ਲਿਆ ਕੁਐਸਚਨ ਕਰਨ ਲਈ, ਅਤੇ ਮੈਨੂੰ ਕਹਿੰਦਾ ਜਦੋਂ ਉਹਨੇ ਖੋਲ੍ਹਿਆ ਕਹਿੰਦਾ ਆਹ ਕਿਹਦੀ, ਮੈਂ ਛੱਡ ਦੇ ਚੌਲਾਂ ਮਾਰੀਆਂ। ਕਹਿੰਦਾ ਨਹੀਂ ਕਿਹਨੇ ਲਿਖੀ ਆ? ਮੈਂ ਕਿਹਾ ਯਾਰ ਮੈਂ ਹੀ ਲਿਖੀ ਆ, ਐਵੇਂ ਪਤਾ ਨਹੀਂ ਕੀ ਲਿਖਿਆ ਮੈਂ। ਉਹਨੇ ਪੜ੍ਹੀ, ਕਹਿੰਦਾ ਕਿੱਕੋ ਸਿੱਖਿਆ? ਮੈਂ ਕਿਹਾ ਸਿੱਖਿਆ ਨਹੀਂ। ਕਹਿੰਦਾ ਰਦੀਫ ਕਾਫੀਆ ਤੇਰਾ ਸਹੀ ਆ, ਸਿੱਖਿਆ ਤੂੰ ਕਿਸੇ ਤੋਂ ਨਹੀਂ। ਮੈਂ ਕਿਹਾ ਅੱਛਾ। ਮੈਂ ਬਸ ਉੱਚਲਵਾਂ ਜੀ ਗੱਲ ਕਰਕੇ ਛੱਡਤੀ ਆ। ਤਾਂ ਉਸ ਤੋਂ ਬਾਅਦ ਮੈਨੂੰ ਉਹਨੇ ਨਾ 2-4 ਦਿਨ ਉਹਨੇ ਹੱਸਦਾ ਰਿਹਾ ਮੇਰੇ 'ਤੇ। ਫਿਰ ਮੈਨੂੰ ਕਹਿੰਦਾ ਗੱਲ ਵੀਰੇ ਆਇਆ ਵਾਂ, ਇੱਕ ਤੈਨੂੰ ਗੱਲ ਕਹਿਣੀ, ਸਲਾਹ ਵਾ ਭਰਾਵਾਂ ਵਾਲੀ। ਉਹਨੇ ਇੱਕ ਗੱਲ ਕੀਤੀ, ਕਹਿੰਦਾ ਜੋ ਤੂੰ ਹੈਗਾ ਤੂੰ ਉਹ ਲਿਖ, ਜੋ ਤੂੰ ਨਹੀਂ ਹੈਗਾ ਉਹ ਨਾ ਕਰ। ਤਾਂ ਮੈਨੂੰ ਸੱਚੀ ਗੱਲ ਸਮਝ ਨਹੀਂ ਆਈ, ਕੁਛ ਟਾਈਮ ਤਾਂ ਮੈਨੂੰ ਸਮਝ ਨਹੀਂ ਆਈ। ਤਾਂ ਉਸ ਤੋਂ ਬਾਅਦ 2-4 ਦਿਨ ਮੈਂ ਨਾ ਉਹ ਚੀਜ਼ ਨੂੰ ਸੋਚਣ ਲੱਗ ਪਿਆ। ਅੱਛਾ, ਪਹਿਲੇ ਓਵਰ ਥਿੰਕਿੰਗ ਨਹੀਂ ਸੀ ਕਰਦਾ, ਜਦੋਂ ਦੇ ਕਰਨ ਲੱਗ ਗਿਆ ਫਿਰ ਓਵਰ ਥਿੰਕਰ ਵੀ ਹੋ ਗਏ। ਤਾਂ ਬੰਦਾ ਥੋੜ੍ਹਾ ਓਵਰ ਥਿੰਕਰ ਹੋ ਜਾਂਦਾ ਨਾ। ਤਾਂ ਮੈਂ ਉਹ ਚੀਜ਼ ਸੋਚੀ 2-4 ਦਿਨ ਸੋਚਦਾ ਰਿਹਾ ਵੀ ਯਾਰ ਮੈਂ ਕੀ ਹੈਗਾ, ਵੀ ਮੈਂ ਕੀ ਨਹੀਂ ਹੈਗਾ, ਤਾਂ ਮੈਂ ਕੀ ਹੈਗਾ, ਇੱਕ ਹੁੰਦਾ ਨਾ ਗੱਲ। ਤਾਂ ਉਸ ਤੋਂ ਬਾਅਦ ਮੇਰੇ ਮਾਇੰਡ 'ਚ ਇੱਕ ਚੀਜ਼ ਆਈ ਕਿ ਮੈਂ ਇੱਦਾਂ ਬੈਠੇ ਇੱਕ ਦਿਨ ਨਾ ਪੰਜਾਬੀ ਦੇ ਵਿੱਚ ਕੁਛ ਲਿਖਿਆ, ਗਜ਼ਲ ਲਿਖੀ ਪੰਜਾਬੀ 'ਚ ਆਪਦੇ ਵੱਲੋਂ। ਤਾਂ ਉਸ ਤੋਂ ਬਾਅਦ ਮੈਨੂੰ ਉਹ ਬੜਾ ਸਵਾਦ ਆਇਆ, ਉਹ ਗੱਲਾਂ ਹੋਰ ਮੇਰੇ ਕੋਲ ਵੋਕੈਬਲਰੀ ਵੱਧ ਗਈ। ਉਰਦੂ 'ਚ ਸੀ ਅਤੇ ਲਿਮਿਟਿਡ ਵਰਡ ਸੀ, ਪੰਜਾਬੀ 'ਚ ਸੀ ਅਤੇ ਗੱਲਾਂ ਬਹੁਤ ਆਉਣ ਲੱਗ ਪਈਆਂ ਕਿ ਆਸੇ ਪਾਸਿਓਂ ਇੱਧਰ ਦੀ ਗੱਲ, ਉੱਧਰ ਦੀ ਗੱਲ, 100 ਤਿਉਹਾਰੇ 'ਚ ਆਪਣੀ ਚੀਜ਼ਾਂ ਉਹੀ ਹੋ ਜਾਂਦੀਆਂ। ਤਾਂ ਉਹ ਪੰਜਾਬੀ 'ਚ ਗਜ਼ਲ ਲਿਖੀ ਮੈਂ ਆਪਦੇ ਵੱਲੋਂ। ਅੱਛਾ। ਤਾਂ ਤੁਸੀਂ ਆਪਣੇ ਆਪ ਨੂੰ ਪਹਿਚਾਨਿਆ ਉਦੋਂ? ਠੀਕ ਹੈ। ਹਾਂ, ਮੈਨੂੰ ਲੱਗਾ ਕਿ ਮੈਂ ਇਹ ਚੀਜ਼ ਵਧੀਆ ਜ਼ਿਆਦਾ ਕਰ ਸਕਦਾ। ਕਿਉਂਕਿ ਮੇਰੇ ਕੋਲ ਇਹਦੀ ਵੋਕੈਬਲਰੀ ਬਹੁਤੀ ਆ, ਮੇਰੇ ਕੋਲ ਗੱਲਾਂ ਬਹੁਤੀਆਂ ਇਹਦੀਆਂ। ਤਾਂ ਮੈਂ ਫਿਰ ਪੰਜਾਬੀ ਨੂੰ ਹੀ ਐਜ਼ ਮਤਲਬ ਰਾਈਟਿੰਗ ਯੂਜ਼ ਕਰਨ ਲੱਗ ਗਿਆ, ਮੈਂ ਲਿਖਣ ਲੱਗ ਪਿਆ, ਹੈ ਨਾ। ਤਾਂ ਮੈਂ ਜਦੋਂ ਕੁਛ ਚੀਜ਼ਾਂ ਲਿਖੀਆਂ 2 ਮਹੀਨੇ ਮੈਂ ਲਿਖਦਾ ਰਿਹਾ ਪੰਜਾਬੀ 'ਚ ਹੀ। ਕਦੇ ਮੈਂ ਆਪਦੇ ਵੱਲੋਂ ਗਜ਼ਲ ਲਿਖ ਲੈਣੀ, ਕਦੇ ਮੈਂ ਪੰਜਾਬੀ 'ਚ ਨਜ਼ਮ ਲਿਖ ਲੈਣੀ। ਬਸ ਇੰਨੀ ਕੀ ਸੋਚ ਸੀ। ਗਾਣਿਆਂ ਵਾਲੀ ਜਾਂ ਇਸ ਸਟਾਰਡਮ ਵਾਲੀ ਜਾਂ ਇੱਧਰ ਵੜਨਾ ਫੀਲਡ 'ਚ ਕੋਈ ਚੱਕਰ ਨਹੀਂ ਸੀ। ਅਤੇ ਗਾਣਿਆਂ ਵਾਲੀ ਉਹੀ ਤੁਹਾਨੂੰ ਦੱਸਣ ਲੱਗਾ 'ਚ ਤੁਸੀਂ ਕਿੱਦਾਂ ਵੜੇ? ਉਹੀ ਸਫ਼ਰ ਸੀ ਨਾ। ਅੱਛਾ। ਉੱਥੇ ਸਟਾਰਟ ਕਰਦਾ ਕਿ ਉਹ ਜਦੋਂ ਇੰਨਾ ਹੋਇਆ, ਮੈਂ ਇੱਕ ਦਿਨ ਚਾਚੂ ਆਪਣੇ ਨੂੰ ਦੱਸਿਆ, ਮੈਂ ਸ਼ੁਗਲ 'ਚ ਗੱਲ ਹੋਈ, ਤਾਂ ਮੈਂ ਯਾਰ ਮੈਂ ਵੀ ਲਿਖ ਲੈਂਦਾ। ਕਹਿੰਦਾ ਅੱਛਾ ਲਿਆ ਹਾਂ ਕੁਛ। ਮੈਂ ਐਡੇ ਮੇਰੇ ਕੋਲ ਨਾ ਘਰ 'ਚ ਇੱਕ ਮਾਹੌਲ ਬਣਿਆ ਸੀ ਕਿ ਡਰ ਬਹੁਤ ਹੁੰਦਾ ਸੀ। ਬੇਬੇ ਮੇਰੀ ਨੂੰ ਪਤਾ ਹੁੰਦਾ ਸੀ ਕਿ ਮੈਂ ਕੁਛ ਨਾ ਕੁਛ ਲਿਖਣ ਲੱਗ ਪਿਆ ਜਾਂ ਮੈਂ ਲਿਖਦਾ, ਅਤੇ ਬੇਬੇ ਬਾਪੂ ਤੋਂ ਬਹੁਤ ਡਰਦੇ ਸੀ ਵੀ ਜੋ ਪਤਾ ਲੱਗ ਗਿਆ ਤਾਂ ਮੈਨੂੰ ਵੀ ਵਿੱਚ ਤਾਂ ਇਹਨੂੰ ਵੀ ਗਾਲਾਂ ਪੈਣੀਆਂ। ਤਾਂ ਮੈਂ ਕਰਦਾ ਹੁੰਦਾ ਸੀ ਕਿ ਮੈਂ ਨਾ ਇੱਕ ਕਾਪੀ ਦਾ ਆਪਦੇ ਦਸਤੇ ਦਾ ਵਰਕਾ ਪਾੜ ਲਿਆ ਨਾ, ਅਤੇ ਆਪਾਂ ਗਰਮੀਆਂ ਦੇ ਸਾਡੇ ਡੇਰੇ ਦੇ ਮਗਰ ਦਰਖਤ ਲੱਗੇ ਅਤੇ ਉੱਥੇ ਨਾ ਮੰਜੀ ਡਾਈ ਹੋਣੀ, ਅਤੇ ਮੈਂ ਉਹਦੇ ਸਿਰਹਾਣੇ ਦੇ ਉੱਤੇ ਰੱਖ ਕੇ ਨਾ ਅਤੇ ਉਹ ਲਿਖ ਲੈਣਾ ਕੁਛ ਨਾ ਕੁਛ। ਤਾਂ ਮੈਂ ਉਹੀ ਵਰਕਾ ਗੁੱਛੂ ਮੁੱਛੂ ਕਰਕੇ ਜੇਬ 'ਚ ਪੈ ਆਉਣਾ ਅਤੇ ਘਰੇ ਲਿਆਉਣਾ, ਡਰਦਾ ਹੁੰਦਾ ਸੀ। ਤਾਂ ਉਹ ਮੈਂ ਇੱਦਾਂ ਵਾਹਵਾ ਇੰਨੇ ਵਰਕੇ ਥੱਬਾ ਚੱਕਿਆ ਅਤੇ ਚੱਕ ਕੇ ਚਾਚੂ ਦੇ ਗਿਆ, ਹੱਥ ਪੜ੍ਹਿਆ, ਕਹਿੰਦਾ ਹੈ ਤਾਂ ਠੀਕ ਹੈ। ਚਾਚੂ ਮੇਰੇ ਨਾਲ ਨਾ BA ਕੀਤੀ ਆ ਪੰਜਾਬੀ 'ਚ। ਅੱਛਾ। ਤਾਂ ਉਹ ਕਹਿੰਦੇ ਸੀ ਵੀ ਹੈ ਵਧੀਆ, ਉਹ ਵੀ ਸ਼ੇਰੋ ਸ਼ਾਇਰੀ ਪੜ੍ਹਦੇ ਰਹੇ ਪੰਜਾਬੀ 'ਚ, ਉਹਨਾਂ ਨੂੰ ਵਧੀਆ ਲੱਗੀ। ਤਾਂ ਉੱਥੇ ਉਹਨਾਂ ਨੇ ਗੱਲ ਠੱਪਤੀ। ਉਹ 4 ਦਿਨ ਬਾਅਦ ਨਾ ਮੈਨੂੰ ਕਹਿੰਦੇ ਆਪਾਂ ਜਾਣਾ। ਮੈਂ ਕਿੱਥੇ ਜਾਣਾ? ਕਹਿੰਦਾ ਜਾਣਾ ਕਿਤੇ, ਤੂੰ ਵਿਹਲਾ ਹੋ ਜਾ। ਮੈਂ ਕਿਹਾ ਚਲੋ ਠੀਕ ਆ। ਮੈਂ ਸ਼ਾਮੀ ਮੈਂ ਬਹਿਣ ਲੱਗਾ ਸਕੂਟਰ 'ਤੇ, ਕਹਿੰਦਾ ਉਹ ਆਪਦਾ ਮਾਲ ਮਤਾ ਫੜ ਲਿਆ ਸਾਰਾ। ਮੈਂ ਕੀ? ਕਹਿੰਦਾ ਉਹ ਦਸਤੇ ਦੁਸਤੇ ਜਿਹੜੇ ਭਰੇ ਲਿਆ। ਮੈਂ ਓਕੇ। ਮੈਂ ਸਾਰੇ ਚੱਕੇ ਹੋਏ, ਇੰਨਾ ਛਾਪਰ ਸੀ, ਅਤੇ ਮੈਂ ਮਗਰ ਬਹਿ ਗਿਆ। ਸਾਡੇ ਲਾਗੇ ਪਿੰਡ ਆ 46 12 ਉੱਥੇ ਇੱਕ ਬੰਦਾ ਨਾਸਰ ਭਾਈ ਨੇ ਉਹਨਾਂ ਦੀ ਪੋਡਕਾਸਟ ਕੀਤੀ ਸੀ, ਮੱਖਣ ਜੱਟ। ਉਹਨਾਂ ਨੇ ਗਾਣਾ ਲਿਖਿਆ ਸੀ ਯਾਰਾਂ ਕੋਲੋਂ ਯਾਰ ਗਵਾਚਣ ਲੱਗ ਪਏ ਨੇ, ਉਹਨਾਂ ਦਾ ਗਾਣਾ ਸੀ ਲਿਖਿਆ ਹੋਇਆ। ਅਤੇ ਉਹ ਸਾਡੇ ਡਾਕਟਰੀ ਕਰਦੇ ਉੱਥੇ, ਡਿਸਪੈਂਸਰੀ ਉਹਨਾਂ ਦੀ।
46 'ਚ। ਸ਼ਾਲੀ 'ਚ। ਤਾਂ ਉਹਨਾਂ ਦੇ ਕੋਲ ਅਸੀਂ ਬਹੁਤ ਨਿੱਕੇ ਹੁੰਦੇ ਸੀ, ਸਾਡੇ ਡੇਅਰੀ ਫਾਰਮ 'ਚ ਉਦੋਂ ਹੁੰਦੇ ਸੀ ਉਹ, ਤਾਂ ਚਾਚੂ ਦੇ ਬੜੇ ਯਾਰ ਸੀ। ਤਾਂ ਮੈਂ ਉਹਨਾਂ ਦੇ ਕੋਲੇ ਚਲਾ ਗਿਆ ਤਾਂ ਉਹਨਾਂ ਨੇ ਨਾ ਇੱਦਾਂ ਰੱਖ ਲਿਆ ਅੱਗੇ, ਮਰੀਜ਼ ਬੈਠੇ, ਉਹਨਾਂ ਦੇ ਮਰੀਜ਼ ਉੱਠੇ ਤਾਂ ਉਹਨਾਂ ਨੇ ਭਾਲਿਆ ਸਾਨੂੰ। ਚਾਚੂ ਕਹਿੰਦਾ ਵੀ ਆ ਡਾਕਟਰ ਆ ਚੈੱਕ ਤੇ ਕਰ ਮੁੰਡੇ ਨੇ ਕੀ ਲਿਖਿਆ। ਤਾਂ ਮੈਨੂੰ ਨਹੀਂ ਸੀ ਪਤਾ ਵੀ ਚਾਚੂ ਆਹ ਚੈੱਕ ਕਰਾਉਣ ਗਏ। ਉਹਨਾਂ ਨੇ ਇੱਦਾਂ ਪੜ੍ਹਿਆ ਲਿਖਤਾ, ਉਹਨੇ 3 ਨਾ ਪੋਰਸ਼ਨ ਬਣਾ ਦਿੱਤੇ ਵੱਖਰੇ ਵੱਖਰੇ, ਬਣਾ ਕੇ ਕਹਿੰਦੇ ਵੀ ਆਹ ਕੀ ਇਹ ਤੂੰ ਲਿਖਿਆ? ਮੈਂ ਕਿਹਾ ਹਾਂਜੀ। ਇਹ ਕੀ ਆ? ਮੈਂ ਜੀ ਉੱਤੇ ਵੇਖਿਆ ਤੇ ਮੈਂ ਗਜ਼ਲਾਂ ਪੰਜਾਬੀ ਦੀਆਂ। ਅੱਛਾ ਕਹਿੰਦਾ, ਤੇ ਆਹ? ਮੈਂ ਕਿਹਾ ਜੀ ਇਹ ਉਰਦੂ ਦੀਆਂ ਗਜ਼ਲਾਂ। ਆਹ ਕਹਿੰਦਾ ਇਹ? ਮੈਂ ਕਿਹਾ ਜੀ ਉਰਦੂ ਦੀਆਂ ਨਜ਼ਮਾਂ। ਠੀਕ ਹੋ ਗਿਆ ਕਹਿੰਦਾ, ਹੁਣ ਸੁਣ। ਕਹਿੰਦਾ ਆ ਜਿਹਨਾਂ ਨੂੰ ਤੂੰ ਉਰਦੂ ਦੀਆਂ ਨਜ਼ਮਾਂ ਕਹਿਣਾ ਇਹ ਗਜ਼ਲਾਂ ਹੀ। ਕਹਿੰਦਾ ਜਿਹਨਾਂ ਨੂੰ ਤੂੰ ਨਜ਼ਮਾਂ ਇਹ ਗਜ਼ਲਾਂ ਕਹਿਣਾ ਇਹ ਨਜ਼ਮਾਂ ਵਾ, ਠੀਕ ਆ, ਤੇ ਜਿਹੜਾ ਉਹਨੂੰ ਆ ਪੰਜਾਬੀ ਦੀਆਂ ਗਜ਼ਲਾਂ ਕਹਿਣਾ ਇਹ ਗਾਣੇ ਆ। ਅੱਛਾ। ਮੈਂ ਉੱਥੇ ਬੜਾ ਹੈਰਾਨ ਜਿਹਾ, ਤੇ ਕੋਈ ਖੁਸ਼ੀ ਨਹੀਂ, ਬੜਾ ਹੈਰਾਨੀ ਜੀ। ਮੈਂ ਕਿਹਾ ਅੱਛਾ ਠੀਕ ਹੈ ਹੋਊਗੀ ਐਂ ਜੀ, ਚਲਵੀਂ ਜੀ ਗੱਲ ਕਰਕੇ ਛੱਡਤੀ। ਤਾਂ ਮੈਨੂੰ ਨਾ ਚਾਚੂ ਨੂੰ ਉਹ ਕਹਿ ਰਿਹਾ, ਕਹਿੰਦੇ ਵੀ ਮੁੰਡੇ ਦਾ ਤਖੱਯਲ ਬਹੁਤ ਵਧੀਆ। ਤਾਂ ਮੈਨੂੰ ਉਸ ਵਰਡ ਦਾ ਮਤਲਬ ਹੀ ਨਹੀਂ ਸੀ ਪਤਾ। ਮੈਨੂੰ ਨਹੀਂ ਪਤਾ, ਮੈਨੂੰ ਦੱਸ। ਤਖੱਯਲ ਖਿਆਲ ਹੁੰਦਾ। ਅੱਛਾ। ਖਿਆਲ ਦੀ ਜਮ੍ਹਾਂ ਤਖੱਯਲ। ਤੇ ਉਹ ਕਹਿੰਦੇ ਮੁੰਡੇ ਦਾ ਤਖੱਯਲ ਬਹੁਤ ਵਧੀਆ, ਤਾਂ ਇਹਨੂੰ ਰੋਕਿਓ ਨਾ, ਉਹ ਵਾਲਾ ਜੱਟ ਬਣਾਉਣਾ ਬਾਹਰ ਕੱਢ ਲਿਓ ਵੀ ਮੁੰਡਾ ਹੀ ਹੁਣ ਇਹ ਕਰੂਗਾ, ਠੀਕ ਹੈ, ਇਹਨੂੰ ਕਰਨ ਦਿਓ ਤਾਂ ਇਹ ਵਧੀਆ ਕਰੂਗਾ, ਇਹ ਜੋ ਕਰਨਾ ਚਾਹੁੰਦਾ ਇਹਨੂੰ ਕਰ ਲੈਣ ਦਿਓ। ਤਾਂ ਚਾਚੂ ਕਹਿੰਦੇ ਠੀਕ ਆ, ਲੱਗਾ ਰਵੇ ਅਸੀਂ ਕਹਿਣਾ। ਬਸ ਮੈਂ ਘਰੇ ਕੰਮ ਕਰਦਾ ਸੀ ਨਾਲ ਦੀ ਨਾਲ। ਉਹ ਫਿਰ ਹੌਲੀ ਹੌਲੀ ਨਾ ਮੈਨੂੰ ਉਹ ਆਇਆ ਕਿ ਯਾਰ ਮੈਂ ਗਾਣੇ ਲਿਖਦਾ, ਅਤੇ ਉਹ ਗਾਣੇ ਘੱਟੋ ਘੱਟ 60-65 ਹੋ ਗਏ ਸੀ। ਤਾਂ ਮੈਨੂੰ ਪਤਾ ਨਹੀਂ ਸੀ ਉਹ ਗਾਣੇ ਆ। ਹੁਣ ਤੁਸੀਂ ਮੈਨੂੰ ਪੁੱਛਿਆ ਕਿ ਪਹਿਲਾ ਗਾਣਾ ਆਇਆ, ਤੇ ਮੈਨੂੰ ਪਤਾ ਨਹੀਂ ਸੀ ਉਹ ਪਹਿਲਾ ਗਾਣਾ ਵਾ ਤੇ ਆਉਣਾ ਕਿੱਦਾਂ ਸੀ। ਤੇ ਆਪਣਾ ਇੱਕ ਗਾਣਾ ਆਇਆ ਸੀ ਪੰਜਾਬ ਜੀ, ਠੀਕ ਹੈ। ਉਹ ਮੈਨੂੰ ਥੋੜ੍ਹੀ ਜਿਹੀ ਮੈਨੂੰ ਨਾ ਮੇਰੇ ਸੁਣਨ 'ਚ ਆਇਆ ਸੀਗਾ ਕਿ ਤੁਸੀਂ ਉਹ ਗਾਣਾ ਪਹਿਲੇ ਹਰ ਚੀਜ਼ ਲਿਖੀ ਹੋਈ ਸੀ ਜੀ, ਅਤੇ ਤੁਸੀਂ ਉਹ ਔਨ ਏਅਰ ਬਹੁਤ ਦੇਰ ਬਾਅਦ ਕੀਤਾ, ਠੀਕ ਹੈ। ਉਹ ਜਦੋਂ ਦਿੱਲੀ 'ਚ ਧਰਨੇ ਹੋਏ ਸੀਗੇ, ਅੱਛਾ ਤੁਸੀਂ ਉਸ ਤੋਂ ਬਾਅਦ ਇਹ ਆਪਾਂ ਗੱਲ ਕਰਦੇ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਲੀਅਰ ਕਰਦਾ ਕਿ ਗਾਣਾ ਇੱਕੋ ਰਾਤ 'ਚ ਬਣਿਆ ਸੀ। ਇੱਕ ਰਾਤ 'ਚ ਬਣਿਆ ਸੀ ਗਾਣਾ। ਇਸ ਗਾਣੇ ਦੇ ਬੜੇ ਟੋਟੇ ਸੀ ਵੱਖਰੇ ਵੱਖਰੇ, ਅਤੇ ਇਹ ਗਾਣੇ ਦਾ ਆਈਡੀਆ ਮੇਰਾ ਨਹੀਂ ਸੀ। ਇਹ ਵੀ ਨਾਲ ਦੱਸਦਾ। ਅੱਛਾ। ਕਿ ਸਾਰਿਆਂ ਨੂੰ ਲੱਗਦਾ ਕਿ ਡੇਰੇ ਵਾਲੇ ਨੇ ਗਾਣਾ ਲਿਖਿਆ ਮੈਂ ਹੀ ਹਾਂ, ਆਈਡੀਆ ਮੇਰਾ ਨਹੀਂ ਸੀ। ਸਾਡਾ ਫਰੈਂਡ ਆ ਜਾਜ਼ ਘੁੱਗ, ਸਾਰਿਆਂ ਨੂੰ ਪਤਾ ਹੋਣਾ ਮੇਰੇ ਗਾਣੇ ਕੀਤੇ ਉਹਨੇ, ਜਸਟ ਮਾਈਨ। ਹਾਂਜੀ, ਪੰਜਾਬ 'ਚ ਵੀ ਹੈਗਾ ਸੀ ਉਹ ਮੁੰਡਾ। ਤਾਂ ਉਹਦਾ ਆਈਡੀਆ ਸੀ, ਉਹਨੇ ਮੈਨੂੰ ਜ਼ੋਰ ਪਾਇਆ, ਕਹਿੰਦਾ ਬਾਬੇ ਗਾਣਾ ਕਰੀਏ ਪੰਜਾਬ। ਤਾਂ ਮੈਨੂੰ ਹੈਗਾ ਸੀ ਥੋੜ੍ਹਾ ਜਿਹਾ, ਮੈਂ ਕਿਹਾ ਯਾਰ ਚੌਰੀ ਨਵਾਂ ਰੌਲਾ ਨਾ ਪੈ ਜਾਵੇ, ਨਵੇਂ ਪੰਜਾਬ ਦੇ ਉੱਤੇ ਪੰਜਾਬੀ ਨੂੰ ਪ੍ਰਮੋਟ ਕਰਦੇ ਪਏ ਆ, ਅਤੇ ਨਵਾਂ ਨਾ ਕੋਈ ਕੱਟਾ ਖੁੱਲ੍ਹ ਜਾਵੇ। ਕਹਿੰਦਾ ਨਹੀਂ ਖੋਲ੍ਹਦਾ, ਤੂੰ ਕਰ ਬਾਬੇ ਖੈਰ। ਮੈਂ ਕਿਹਾ ਓਕੇ। ਵਕਾਰ ਸਾਰਿਆਂ ਨੂੰ ਪਤਾ, ਵਕਾਰ ਭਿੰਡਰ ਦਾ। ਤਾਂ ਉਹ ਅਸੀਂ ਉਦੋਂ ਨਵੇਂ ਮਿਲੇ ਸੀ 2019 'ਚ, ਸਾਲ ਕੀ ਹੋ ਗਿਆ ਸੀ ਵੈਸੇ ਸਾਨੂੰ, ਪਰ ਅਸੀਂ ਨਵੇਂ ਸੀ। ਵਕਾਰ ਦੇ ਵੀ ਫੋਲੋਵਰ ਮਤਲਬ ਵਧੀਆ ਉਦੋਂ ਗੇਨ ਕਰਦੇ ਪਏ ਸੀ। ਤਾਂ ਟੀਮ ਸਾਡੀ ਮਤਲਬ ਹੈ ਨਾ ਖਿਲਰੀ ਜੀ ਸੀ। ਤਾਂ ਮੈਂ ਅਹਿਮਦ ਭਾਈ ਆ ਸਾਡੇ B2 ਲੇਬਲ ਵਾਲੇ, ਹਾਂਜੀ, ਮੈਂ ਉਹਨੂੰ ਮੈਸੇਜ ਕੀਤਾ, ਮੈਂ ਕਿਹਾ ਭਾਜੀ ਅਸੀਂ ਗਾਣਾ ਕਰਨਾ। ਕਹਿੰਦੇ ਵੀ ਆਜੋ ਕਰ ਲਓ। ਅਸੀਂ ਕਿਹਾ ਸਾਨੂੰ ਨਾ ਕੱਲ੍ਹ ਚਾਹੀਦਾ ਗਾਣਾ। ਅੱਛਾ। ਉਹ ਕਹਿੰਦੇ ਵੀ ਐਂ ਡੰਮੀ। ਮੈਂ ਕਿਹਾ ਮੈਂ ਹੁਣੇ ਲਿਖ ਕੇ ਘੱਲਦਾ, ਹਾਲੇ ਲਿਖਿਆ ਨਹੀਂ। ਤਾਂ ਸਾਡਾ ਫਰੈਂਡ ਆ ਜੰਗ ਸੰਧੂ, ਇੰਡੀਆ ਚੜ੍ਹਦੇ ਪੰਜਾਬ ਤੋਂ। ਤਾਂ ਇੱਕ ਸਾਡਾ ਫਰੈਂਡ ਸੀ ਇਟਲੀ ਹੁੰਦਾ, ਕੁਲਜਿੰਦਰ ਕਾਲਕੱਟ, ਜਿਹਨੇ ਗਾਣਾ ਲਿਖਿਆ ਸੀ ਕੈਂਬੀ ਦਾ ਮੁਹੱਬਤ, ਠੀਕ ਹੈ। ਉਹ ਗਾਣਾ ਉਹਨਾਂ ਨੇ ਲਿਖਿਆ ਸੀ। ਤਾਂ ਉਹ ਬੰਦੇ ਨਾਲ ਮੇਰੀ ਥੋੜ੍ਹੀ ਡਿਸਕਸ਼ਨ ਹੋ ਰਹੀ ਸੀ ਇਸ ਗੱਲ 'ਤੇ। ਮੈਂ ਜੰਗ ਬਾਈ ਨੂੰ ਕਿਹਾ, ਕਹਿੰਦਾ ਯਾਰ ਸਵੇਰੇ 8 ਤਰੀਕ ਆ, ਮੈਨੂੰ ਹੁਣ ਇਹ ਨਹੀਂ ਯਾਦ ਵੀ ਮਹੀਨਾ ਕਿਹੜਾ ਸੀ। ਕਹਿੰਦਾ ਸਵੇਰੇ 8 ਤਰੀਕ ਆ, ਸਵੇਰੇ ਨਾ ਫੈਸਲਾ ਆ ਜਾਣਾ, ਠੀਕ ਆ, ਇਹ MSP ਦਾ ਫੈਸਲਾ ਆ ਜਾਣਾ ਧਰਨੇ ਦਾ। ਤਾਂ ਹੋ ਸਕਦਾ ਬਈ ਤੁਹਾਨੂੰ ਨਾ ਲੋੜ ਪਵੇ। ਮੈਂ ਕਿਹਾ ਤੁਸੀਂ ਮੈਨੂੰ ਐਂ ਦੱਸਣਾ ਜੇ ਸਵੇਰੇ ਫੈਸਲਾ ਆ ਗਿਆ ਤਾਂ ਆਪਾਂ ਨਹੀਂ ਕਰਾਂਗੇ ਗਾਣਾ। ਅਸੀਂ ਚੱਲ ਠੀਕ ਹੈ। ਉਹਨੇ ਮੈਨੂੰ ਅਗਲੇ ਦਿਨ ਕਾਲ ਕੀਤੀ, ਕਹਿੰਦਾ ਬਾਈ ਕੋਈ ਨਹੀਂ ਹੋਇਆ, ਧਰਨਾ ਫਿਰ ਲੱਗਾ। ਮੈਂ ਓਕੇ। ਤਾਂ ਮੈਂ ਵਕਾਰ ਨੂੰ ਮੈਸੇਜ ਕਰ ਰਿਹਾ, ਮੈਂ ਕਿਹਾ ਯਾਰ ਤੂੰ ਵੀ ਜੱਟਾਂ ਅਸੀਂ ਹੁਣ ਇੱਕ ਰੈਂਡਮ ਕਨਵਰਸੇਸ਼ਨ ਕਰ ਰਹੇ ਹਾਂ। ਮੈਂ ਕਿਹਾ ਯਾਰ ਤੂੰ ਵੀ ਜੱਟਾਂ ਜ਼ਿਮੀਂਦਾਰਾਂ ਦਾ ਭਰਾ ਮੁੰਡਾ ਵਾ, ਤਾਂ ਤੂੰ ਕਰੇਂਗਾ? ਕਹਿੰਦਾ ਮੈਂ ਕਰ ਲੂੰਗਾ। ਸਾਡਾ ਇੱਕ ਬੱਟੂ ਫਰੈਂਡ ਆ, AR ਬੱਟੂ, ਹਾਂਜੀ, ਉਹਨੂੰ ਮੈਂ ਮੈਸੇਜ ਕੀਤਾ, ਮੈਂ ਕਿਹਾ ਬੱਟੂ ਕਰੇਂਗਾ? ਕਹਿੰਦਾ ਕਰਾਂਗਾ। ਮੈਂ ਆਜ਼ਾਜ਼ ਨੂੰ ਕਿਹਾ, ਸ਼ਹਜ਼ਾਦ ਸਿੱਧੂ ਲਾਹੌਰੀਏ ਵਾਲਾ, ਲਾਹੌਰੀਏ ਚੈਨਲ ਆ ਭਾਜੀ ਦਾ, ਜਿੱਥੇ ਗਾਣਾ ਆਇਆ। ਸ਼ਹਜ਼ਾਦ ਸਿੱਧੂ ਸਾਡਾ ਮੇਰਾ ਕਜ਼ਨ ਵੀ ਆ, ਤਾਂ ਫਰੈਂਡ ਵੀ ਸਾਡਾ ਬਹੁਤ ਵਧੀਆ। ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਬਾਈ ਗਾਣਾ ਕਰੂ? ਕਹਿੰਦਾ ਮੈਂ ਇੱਕ ਸ਼ਰਤ 'ਤੇ ਕਰੂੰਗਾ, ਜੇ ਮੈਨੂੰ ਲਾਹੌਰੀਏ 'ਤੇ ਗਾਣਾ ਪਾਉਣ ਦੇਂਗਾ ਤਾਂ ਫਿਰ ਕਰੂੰਗਾ। ਉਹਨੂੰ ਆਈਡੀਆ ਬੜਾ ਵਧੀਆ ਲੱਗਦਾ ਸਿੱਧਾਂ ਦਾ, ਪੰਜਾਬ ਦੀ ਗੱਲ ਹੋਵੇ, ਪੰਜਾਬੀ ਦੀ ਗੱਲ ਹੋਵੇ, ਕਹਿੰਦਾ ਮੇਰੇ ਚੈਨਲ 'ਤੇ ਕਰੋ, ਮੈਂ ਕਰੂੰਗਾ ਇਸ ਚੀਜ਼ ਨੂੰ। ਮਤਲਬ ਇੱਕ ਬੰਦਾ ਹੁੰਦਾ ਨਾ ਵੱਧ ਚੜ੍ਹ ਕੇ ਪੰਜਾਬ ਦੀ ਗੱਲ 'ਤੇ ਗਾਂਹ ਆਣਾ, ਕਹਿੰਦਾ ਮੈਂ ਕਰੂੰਗਾ। ਮੈਂ ਉਹਨੂੰ ਕਿਹਾ ਠੀਕ ਆ ਤੂੰ ਕਰ ਲਾ। ਤਾਂ ਉਹ ਵੀ ਵਿੱਚ ਐਡ ਹੋ ਗਿਆ, ਇਹ ਸਾਰੇ ਐਡ ਹੋ ਗਏ। ਆਜ਼ਾਜ਼ ਅਤੇ ਵਕਾਰ ਲਾਹੌਰੋਂ ਬੱਸ 'ਚ ਬੈਠੇ ਉਗਾੜੇ ਆ ਗਏ। ਤਾਂ ਮੈਂ ਚੀਚਾ ਵਤਨੀਓ ਆ ਗਿਆ, ਅਤੇ ਸ਼ਹਜ਼ਾਦ ਵੀ ਮੇਰੇ ਕੋਲੇ ਸੀ ਪਿੰਡ।
ਸ਼ਹਿਜ਼ਾਦ ਬਾਈ ਮੇਰੇ ਕੋਲ ਉੱਥੋਂ ਆ ਗਏ, ਅਸੀਂ ਆਹ ਬੰਦੇ ਸੀ, ਹੋਰ ਐਡ ਕੋਈ ਨਹੀਂ ਸੀ ਉਹਦੇ ਵਿੱਚ। ਤਾਂ ਰਾਤ ਮੈਂ ਗਾਣਾ ਲਿਖਤਾ ਸੀ ਇੱਕ ਦਿਨ ਪਹਿਲਾਂ, ਮਹਿਮੂਦ ਬਾਈ ਨੂੰ ਭੇਜਤਾ ਸੀ, ਡਮੀ ਹੋ ਗਈ ਸੀ, ਅਤੇ ਗਾਣਾ ਜਾ ਕੇ ਇਹਨਾਂ ਨੇ ਰਿਕਾਰਡਿੰਗ ਕੀਤੀ ਅਤੇ ਰਿਕਾਰਡ ਹੁੰਦਾ ਪਿਆ ਸੀ ਗਾਣਾ। ਅਤੇ ਮਹਿਮੂਦ ਕਹਿੰਦਾ ਸਾਨੂੰ, ਕਹਿੰਦਾ ਯਾਰ ਗਾਣੇ 'ਚ ਕਮੀ ਆ। ਮੈਂ ਕਿਹਾ ਗਾਣੇ 'ਚ ਕੀ ਕਮੀ ਆ? ਕਹਿੰਦਾ ਯਾਰ ਕੋਈ ਘਾਟ ਲੱਗਣ ਦੀ ਹੈ, ਗਾਣਾ ਪੂਰਾ ਨਹੀਂ ਗਾ। ਅਸੀਂ ਕਿਹਾ ਵੇਖ ਲਓ ਵੀ ਜੋ ਕੁਛ ਲਿਖਣਾ ਜਾਂ ਹੋਰ ਕਰਨਾ ਕੁਛ। ਇਹ ਨਹੀਂ ਬਾਬੇ ਬੰਦਾ ਘੱਟ ਆ। ਮੈਂ ਕਿਹੜਾ? ਕਹਿੰਦਾ ਮਨਸੂਰ ਘੱਟ ਆ। ਅੱਛਾ, ਮੈਂ ਕਿਹਾ। ਕਹਿੰਦਾ ਮਨਸੂਰ ਨੂੰ ਫੋਨ ਕਰਦੇ ਆ। ਮੈਂ ਮਨਸੂਰ ਨੂੰ ਕਾਲ ਕੀਤੀ ਰਾਤ ਦੇ 10 ਕੁ ਵਜੇ। ਮੈਂ ਮਨਸੂਰ ਵੀ ਗਾਣਾ ਕਰਦੇ ਪਏ ਸੀ ਇੱਦਾਂ ਅਤੇ ਆਏਗਾ? ਕਹਿੰਦਾ ਬਾਬੇ ਐਂ ਕਰ, ਮੈਂ ਸਵੇਰੇ ਆ ਕੇ ਰਿਕਾਰਡ ਕਰ ਜੂੰਗਾ, ਹੁਣ ਤਾਂ ਮੈਂ ਲਾਹੌਰ ਹਾਂ, 2 ਘੰਟੇ ਲੱਗਣੇ ਕਾੜੇ ਹੁੰਦੇ। ਤਾਂ ਮੈਂ ਕਿਹਾ ਅਸੀਂ ਅੱਜ ਵੀਡੀਓ ਕਰਨੀ ਇੱਥੇ ਸਟੂਡੀਓ 'ਚ ਹੀ, ਸਵੇਰੇ ਗਾਣਾ ਪਾਉਣਾ ਅਸੀਂ। ਮੈਂ ਆਇਆ, ਕਹਿੰਦਾ ਮੇਰਾ ਗਾਣਾ, ਮੇਰੀ ਲੈਣਾ ਦੇ ਮੈਨੂੰ, ਮੈਂ ਯਾਦ ਕਰ ਲਾਂ। ਮੈਂ ਕਿਹਾ ਤਾਂ ਲਿਖਣੀਆਂ, ਤੂੰ ਹਾਂ ਕਰ। ਕਹਿੰਦਾ ਹਾਂ ਹੀ ਆ, ਮੈਂ ਆਇਆ। ਮਨਸੂਰ 2 ਘੰਟੇ ਦੇ ਵਿੱਚ ਉਹ ਕਾੜਾ ਪਹੁੰਚਿਆ ਆ, 2 ਘੰਟੇ ਦੇ ਵਿੱਚ ਆ। ਕਹਿੰਦਾ ਲੈਣਾ, ਅਤੇ ਇਜਾਜ਼ ਦਾ ਆਖਰੀ ਅੰਤਰਾ ਰਿਕਾਰਡ ਹੁੰਦਾ ਪਿਆ ਸੀ। ਤਾਂ ਮੈਂ ਕਿਹਾ ਲੈਣਾ ਤਾਂ ਹੈ ਨਹੀਂ, ਲਿਖਦੇ ਹਾਂ ਸ਼ੁਗਲ ਜਿਹੀ। ਮੈਂ ਕਿਹਾ ਚੱਲ ਤੂੰ ਆ ਗੱਡੀ 'ਚ ਬਹਿੰਦੇ ਹਾਂ। ਅਸੀਂ ਗੱਡੀ 'ਚ ਬੈਠੇ ਦੋਵੇਂ ਜਣੇ ਜਾ ਕੇ, ਤਾਂ ਮੈਂ ਲਿਖਣ ਲੱਗ ਪਿਆ। ਤਾਂ ਉਹੀ ਲੈਣਾ ਬਹੁਤੀਆਂ ਚੱਲੀਆਂ, ਖੂਨ ਖੰਨੇ ਦਾ ਵੀ ਉਹੀ, ਖੂਨ ਲਾਹੌਰ ਦਾ ਵੀ ਉਹੀ, ਖੂਨ ਲੈਲਪੁਰ ਵਾਲੇ ਲੁਧਿਆਣੇ ਬੋਲਦੇ, ਠੀਕ ਹੈ। ਸਾਡੀ ਇੱਕੋ ਆ ਜ਼ਬਾਨ, ਸਾਡਾ ਵਿਰਸਾ ਵੀ ਇੱਕੋ, ਕਿੱਥੋਂ ਵੱਖ ਨੇ ਪੰਜਾਬੀ ਸਿਆਣੇ ਬੋਲਦੇ। ਤਾਂ ਉਹ ਲੈਣਾ ਉਸ ਉੱਥੇ ਐਟ ਏ ਟਾਈਮ ਗੱਡੀ 'ਚ ਬਹਿ ਕੇ 10 ਮਿੰਟਾਂ 'ਚ ਕਰਕੇ ਕੰਪੋਜ਼ ਬਣਾ ਕੇ, ਤਾਂ ਮਨਸੂਰ ਨੂੰ ਰੈਡੀ ਕਰਾ ਕੇ ਮਨਸੂਰ ਆ ਗਿਆ ਅੰਦਰ। ਅਸੀਂ 15 ਮਿੰਟ ਉੱਧਰੋਂ ਘੁੱਗ ਦੇ ਵੋਕਲ ਐਂਡ ਹੋਏ ਅਤੇ ਮਨਸੂਰ ਫੱਟੇ 'ਤੇ ਚੜ੍ਹ ਗਿਆ। ਤਾਂ ਤਕਰੀਬਨ ਇੱਕੋ ਟੇਕ ਦੇ ਵਿੱਚ, 1 ਟੇਕ ਦੇ ਦੂਜੀ ਟੇਕ ਦੇ ਵਿੱਚ ਮਨਸੂਰ ਨੇ ਉਹ ਡੱਬ ਕਰਤਾ। ਡੱਬ ਹੋਇਆ ਤਾਂ ਅਸੀਂ ਉਹਦੀ ਵੀਡੀਓ ਵੀ 12 Pro Max ਤੋਂ ਕੀਤੀ, ਉਸ ਗਾਣੇ ਦੀ। ਹਾਂ, ਸਾਡੇ ਕੋਲ ਨਾ ਕੈਮਰਾ ਨਹੀਂ ਸੀ ਹੈਗਾ, ਕੈਮਰਾ ਗਿਆ ਹੋਇਆ ਸੀ ਮੀਆਂ ਚੰਨੂ। ਤਾਂ ਅਸੀਂ ਰਿੰਗ ਲਾਈਟ ਲਾ ਕੇ, ਹਾਂਜੀ, ਛੇਤੀ ਸੀ ਸਾਨੂੰ, ਅਸੀਂ ਰਿੰਗ ਲਾਈਟ ਲਾ ਕੇ ਅਤੇ ਅਸੀਂ ਉਹਦੇ ਉੱਤੇ ਸ਼ੂਟ ਕਰਤਾ, ਜੋ ਅਸੀਂ ਕੱਪੜੇ ਪਾਏ ਸੀ ਉਹਦੇ ਵਿੱਚ ਹੀ, ਕੋਈ ਮੇਕਅਪ ਨਹੀਂ, ਕੋਈ ਵਾਲ ਨਹੀਂ ਹੋਇਆ, ਇੱਦਾਂ ਹੀ। ਤਾਂ ਗਾਣਾ ਪਾਇਆ। ਗਾਣਾ ਸਰ ਇੱਕ ਦਿਨ 10K, ਇੱਕ ਦਿਨ 'ਚ 10K। ਮੈਂ ਕੋਈ ਨਹੀਂ ਵੀ ਇਹ ਨਹੀਂ ਹਿਲਦਾ। ਲੋਕਾਂ ਨੂੰ ਵੀ ਉਸ ਚੀਜ਼ ਦੀ ਸਮਝ ਨਹੀਂ ਹੈਗੀ, ਕਿਉਂਕਿ ਨੌਲੇਜ ਦੀ ਘਾਟ ਹੁੰਦੀ ਆ, ਜਾਂ ਫੀਲਿੰਗਸ ਦੀ ਵੀ ਆਪਾਂ ਕਹਿ ਸਕਦੇ ਹਾਂ। ਤਾਂ ਮੈਂ ਕਿਹਾ ਨਹੀਂ, ਇਹਨਾਂ ਨੂੰ ਨਹੀਂ ਪਤਾ, ਇਹ ਕਦਰ ਨਹੀਂ ਹੈਗੀ ਸ਼ਾਇਦ ਹੀ। ਚੱਲ ਕੋਈ ਨਾ, ਅਸੀਂ ਆਪਣੇ ਵੱਲੋਂ 100% ਦਿੱਤਾ, ਸਾਡਾ ਫਰਜ਼ ਸੀ, ਅਸੀਂ ਨਿਭਾਤਾ ਆਪਣਾ ਫਰਜ਼, ਅਸੀਂ ਨਿਭਾਉਣਾ ਸੀ। ਅਸੀਂ ਆਵਾਜ਼ ਚੱਕਣੀ ਸੀ, ਚੱਕ ਲਈ ਬਸ। ਵੀਰੇ ਅਗਲੇ ਦਿਨ 20K 30K ਲੱਗਾ ਅਤੇ ਕੰਮ ਰਿੜ ਪਿਆ ਕੰਮ। ਅਤੇ ਫਿਰ ਮਤਲਬ 400K। ਫਿਰ ਨਾਸਰ ਭਾਈ ਦਾ ਮੈਨੂੰ ਮੈਸੇਜ ਆ ਗਿਆ, ਕਹਿੰਦੇ ਬਹੁਤ ਵਧੀਆ ਕੀਤਾ। ਤਾਂ ਨਾਸਰ ਭਾਜੀ ਉਹ ਬੰਦੇ ਸੀ ਜਿਨ੍ਹਾਂ ਨੂੰ ਮੈਂ 2015 ਤੋਂ ਵੇਖਦਾ ਸੀ। ਸਿਰਫ ਪੰਜਾਬ ਦੀ ਇੱਕ ਕਹਿੰਦਾ ਆਪਾਂ ਵੰਡ ਦੀ ਪੀੜ ਹੁੰਦੀ ਬੰਦੇ ਦੇ, ਉਹ ਚੀਜ਼ਾਂ ਦੇਖਣੀਆਂ, ਸਟੋਰੀਆਂ ਦੇਖਣੀਆਂ, ਅਤੇ ਬੜੇ ਇਮੋਸ਼ਨਲ ਹੋ ਜਾਣਾ। ਅਤੇ ਨਾਸਰ ਭਾਈ ਨੂੰ ਮੈਂ ਬੜਾ ਮੰਨਦਾ ਸੀ ਕਿ ਯਾਰ ਇਹ ਬੰਦੇ ਉਹ ਆ ਜਿਹੜੇ ਪੰਜਾਬ ਦੀ ਆਵਾਜ਼ ਚੱਕਦੇ ਆ। ਯਾਰ ਕੀ ਬੰਦਾ ਕਰ ਰਿਹਾ ਕੰਮ, ਮਾਸ਼ਾਅੱਲਾ, ਕਿਆ ਬਾਤ ਆ ਜੀ। ਹਿੱਸੇ ਆਇਆ ਨਾ ਇੱਕ ਵਾਹਦ ਬੰਦੇ ਉਹੀ ਪਾਕਿਸਤਾਨ 'ਚ ਜਿਹੜਾ ਇੰਨੀ ਮਿਹਨਤ ਕਰਦੇ ਆ, ਅਤੇ ਦੋਨੇ ਪੰਜਾਬਾਂ ਨੂੰ ਜੋੜਨ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ, ਹਾਂ, ਬਹੁਤ ਹੱਥ ਉਹਨਾਂ ਦਾ। ਤਾਂ ਮੈਂ ਉਹ ਗੱਲ ਕੀਤੀ, ਮੈਂ ਕਿਹਾ ਵੀ ਇਹ ਬੰਦੇ ਤਾਂ ਮੈਨੂੰ ਮੈਸੇਜ ਬੜੀ ਗੱਲ ਆ ਯਾਰ। ਮੈਨੂੰ ਉਦੋਂ ਲੱਗਾ ਕਿ ਯਾਰ ਵਾਹ। ਤਾਂ ਫਿਰ ਮੈਨੂੰ ਇੱਕ ਬਜ਼ੁਰਗ ਆ ਸਾਡੇ ਡੇਰੇ 'ਤੇ, ਉਹਨਾਂ ਨੇ ਮੈਨੂੰ ਇਹ ਗੱਲ ਕੀਤੀ, ਕਹਿੰਦੇ ਬੈਠੇ ਉਹਨਾਂ ਨੂੰ ਬਹੁਤ, ਉਹਨਾਂ ਦੇ ਅੱਬਾ ਜੀ ਨਾ ਵੰਡ ਦੀਆਂ ਗੱਲਾਂ ਬਹੁਤ ਦੱਸਦੇ ਸੀ ਉਹਨਾਂ ਨੂੰ। ਤਾਂ ਮੈਨੂੰ ਆਵਾਜ਼ ਮਾਰੀ, ਮੈਨੂੰ ਗਾਲਾਂ ਕੱਢਦਾ ਸੀ ਗਾਣੇ ਲਿਖਣ ਤੋਂ। ਮੈਨੂੰ ਕਹਿੰਦੇ ਉਰੇ ਆ। ਮੈਂ ਬਹਿ ਗਿਆ, ਮੈਂ ਡਰਦਾ ਬਾਬੇ ਕੋਲ ਬਹਿ ਗਿਆ। ਕਹਿੰਦਾ ਜਦੋਂ ਵਾਰਿਸ ਸ਼ਾਹ ਨੇ ਹੀਰ ਲਿਖੀ ਸੀ ਨਾ, ਤੁਹਾਨੂੰ ਪਤਾ ਨਹੀਂ ਸੀ ਉਹਨੇ ਕੀ ਲਿਖਿਆ। ਤੂੰ ਇਹ ਗਾਣਾ ਲਿਖਿਆ ਨਾ, ਪਤਾ ਤੈਨੂੰ ਵੀ ਨਹੀਂ ਤੂੰ ਕੀ ਲਿਖਿਆ, ਠੀਕ ਹੈ। ਤਾਂ ਤੂੰ ਇੱਕ ਗਾਣਾ ਲਿਖਿਆ, ਪਰ ਇਹ ਗਾਣਾ ਨਹੀਂ ਹੈਗਾ। ਇਹ ਸਾਡੇ ਵਾਸਤੇ, ਸਾਨੂੰ ਪੁੱਛ ਕੇ ਮੈਂ ਕਿੰਨੀ ਵਾਰੀ ਸੁਣ ਹਟਿਆ, ਕਹਿੰਦਾ ਉਦਣ ਦਾ। ਅਤੇ ਮੈਨੂੰ ਉਦੋਂ ਥੋੜ੍ਹਾ ਫੀਲ ਹੋਇਆ। ਅੱਛਾ, ਉਹ ਬਾਬਾ ਜੀ ਦੀ ਗੱਲ ਕਹਿਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿਹਾ ਯਾਰ ਹਾਂ, ਮੈਂ ਸੱਚੀ ਕੁਛ ਲਿਖਿਆ। ਕਿ ਮੈਨੂੰ ਲੱਗਾ ਕਿ ਇਹ ਚੀਜ਼ ਉਹ ਵਾਹ ਚੀਜ਼ ਆ ਜਿਹੜੀ ਮੈਂ ਅੱਜ ਤੱਕ ਨਹੀਂ ਸੀ ਕੀਤੀ। ਤਾਂ ਆਹ ਉਹ ਚੀਜ਼ ਆ ਜਿਹੜੀ ਇੱਕ ਪੀੜ ਲਿਖੀ ਆ ਦੋਵਾਂ ਪੰਜਾਬਾਂ ਦੀ, ਭਾਵੇਂ ਅਸੀਂ ਆਵਾਜ਼ ਚੱਕੀ ਆ, ਪਰ ਉਹ ਪੀੜ ਆ। ਨਹੀਂ, ਮਿਸਾਲ ਤੌਰ 'ਤੇ ਜਿੱਦਾਂ ਮੇਰੇ ਕੋਲ ਬੋਲ ਨਹੀਂ ਹੁੰਦਾ ਜੀ, ਠੀਕ, ਮੈਂ ਵਿੱਚ ਰੁਕਦਾ, ਮਗਰ ਮੈਂ ਫਿਰ ਵੀ ਆਪਣੀ ਇੱਕ ਕੋਸ਼ਿਸ਼ ਰੱਖੀ ਹੈ ਕਿ ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਜਿੰਨਾ ਹੋ ਸਕੇ ਪ੍ਰਮੋਟ ਕਰਨਾ, ਕਿ ਹਰ ਬੰਦਾ ਇੱਥੇ ਉਰਦੂ ਵੀ ਆਪਣੀ ਜਗ੍ਹਾ ਠੀਕ ਹੈ, ਬੋਲੋ, ਇੰਗਲਿਸ਼ ਵੀ ਬੋਲੋ, ਮਗਰ ਤੁਸੀਂ ਆਪਣੀ ਮਾਂ ਬੋਲੀ ਜ਼ੁਬਾਨ ਪੰਜਾਬੀ ਨਾ ਭੁੱਲੋ। ਮੈਂ ਇੱਕ ਕੋਸ਼ਿਸ਼ ਕਰ ਰਿਹਾ, ਠੀਕ ਹੈ। ਤੁਹਾਡਾ ਆਪਣੀ ਮਾਂ ਬੋਲੀ ਜ਼ੁਬਾਨ ਨੂੰ ਲੈ ਕੇ ਤੁਹਾਡਾ ਕਿੰਨਾ ਕੁ ਰੋਲ ਹੈ, ਠੀਕ ਹੈ, ਤੁਹਾਡੀ ਜ਼ਿੰਦਗੀ 'ਚ, ਕਿ ਤੁਸੀਂ ਇਹਨੂੰ ਕਿੱਥੇ ਤੱਕ ਦੇਖਦੇ ਹੋ, ਕਿ ਤੁਸੀਂ ਇਹਦੇ ਵਿੱਚ ਕਿੰਨਾ ਕੁ, ਤੁਸੀਂ ਇਹਨੂੰ ਗਾਂ ਲੈ ਕੇ ਜਾਣ ਵਾਸਤੇ ਕਿੰਨਾ ਕੁ ਕੰਮ ਕੀਤਾ। ਭਾਅ ਜੀ ਸਭ ਤੋਂ ਪਹਿਲੀ ਚੀਜ਼, ਮੈਂ ਗਾਣੇ ਜਦੋਂ ਦਾ ਮੈਂ ਫੀਲਡ 'ਚ ਆਇਆ, ਮੈਂ ਪੰਜਾਬੀ ਕੰਮ ਹੀ ਕੀਤਾ, ਮੈਂ ਉਰਦੂ ਗਾਣੇ ਨਹੀਂ ਕੀਤੇ। ਮੈਨੂੰ ਆਫਰਾਂ ਵੀ ਆਈਆਂ 2 4 5 ਆਈਆਂ ਹੋਣਗੀਆਂ, ਕਿਸੇ ਨੇ ਕਿਹਾ ਯਾਰ ਉਰਦੂ ਗਾਣਾ ਲੈ ਤੇ, ਤਾਂ ਮੈਂ ਨਹੀਂ ਲਿਖਿਆ ਕਦੀ। ਮੈਂ ਕਿਹਾ ਉਹ ਤਾਂ ਸਾਰੇ ਕਰਦੇ ਆ, ਮੈਂ ਪੰਜਾਬੀ ਕਰਨਾ। ਦੂਸਰੀ ਚੀਜ਼, ਮਾਂ ਬੋਲੀ ਜ਼ੁਬਾਨ ਜਿਹੜੀ ਨਾ ਭਾਅ ਜੀ ਉਹ ਸਾਡੀ ਆ।
ਅਸੀਂ ਮਾਸੀ ਗਾਂਹ ਕੀਤੀ ਆ, ਮਾਂ ਪਛਾਂ ਕੀਤੀ ਹੈ। ਠੀਕ ਆ, ਲੋਕਾਂ ਨੂੰ ਨਾ ਇਸ ਚੀਜ਼ ਦੀ ਸਮਝ ਨਹੀਂ ਆਉਂਦੀ। ਸਾਡਾ ਮਾਈਂਡ ਵਾਸ਼ ਹੋਇਆ ਭਾਜੀ, ਹੁਣ ਦਾ ਨਹੀਂ ਹੋਇਆ, ਬੜੀ ਦੇਰ ਦਾ ਹੁੰਦਾ ਪਿਆ। ਗੋਰਾ ਆਇਆ ਸੀ 1849 ਤੋਂ ਬਾਅਦ, ਠੀਕ ਆ, ਅਤੇ ਉਦੋਂ ਦਾ ਸਾਡਾ ਮਾਈਂਡ ਵਾਸ਼ ਹੀ ਹੁੰਦਾ। ਠੀਕ ਆ, ਉਹਨੇ ਸਾਡੀਆਂ ਸਭ ਤੋਂ ਪਹਿਲੇ ਉਹਨੇ ਕਿਤਾਬਾਂ ਨੂੰ ਸਾਡੀ ਨੂੰ ਅੱਗ ਲਾਈ, ਪੰਜਾਬੀ ਸਿਲੇਬਸ ਨੂੰ। ਗੋਰੇ ਨੇ ਕਿਹਾ ਸੀ ਕਿ ਜੇ ਕਿਸੇ ਕੌਮ ਨੂੰ ਮਾਰਨਾ ਨਾ, ਉਹਦੀ ਬੋਲੀ ਮਾਰ ਦਿਓ। ਬੋਲੀ ਉਹਨਾਂ ਨੇ ਉਹੀ ਮਾਰੀ, ਉਹਨਾਂ ਨੇ ਬੋਲੀ ਮਾਰੀ, ਅਸੀਂ ਗੁਲਾਮ ਹੋ ਗਏ। ਠੀਕ ਹੈ, ਪੰਜਾਬੀ ਸਾਡੇ ਲਈ ਐਂ ਜ਼ਰੂਰੀ ਆ, ਤੁਸੀਂ ਕਹਿ ਸਕਦੇ ਆ ਕਿ ਜਿਵੇਂ ਸਾਡੀਆਂ ਰਗਾਂ 'ਚ ਖੂਨ। ਜੇ ਸਾਡੀ ਬੋਲੀ ਨਹੀਂ ਹੈਗੀ ਤਾਂ ਅਸੀਂ ਕੁਛ ਨਹੀਂ ਹੈਗੇ। ਤੇ ਲੋਕ ਇਹਨੂੰ ਬੋਲਣ 'ਚ ਸ਼ਰਮ ਕਿਉਂ ਫੀਲ ਕਰਦੇ ਨੇ? ਉਹੀ ਗੱਲ ਕਰ ਰਿਹਾ ਨਾ ਕਿ ਮਾਈਂਡ ਵਾਸ਼ ਹੀ ਸਾਡਾ ਇਦਾਂ ਦਾ ਕੀਤਾ ਗਿਆ ਵਾ ਕਿ ਸਾਨੂੰ ਹੁਣ ਮੱਤ ਆਉਂਦੇ ਹੁੰਦੇ ਵੀ ਟਾਈਮ ਲੱਗਣਾ। ਕਹਿੰਦੇ ਨੇ ਹੁੰਦੇ ਕਿਸੇ, ਅਸੀਂ ਪਿੰਡਾਂ ਥਾਵਾਂ 'ਚ ਸੁਣਦੇ ਆ ਜਾਂ ਬੜੇ ਕਹਿੰਦੇ ਆ, ਇਹਨੂੰ ਤਵੀਤ ਪਾ ਕਮਲਾ ਕਰਤਾ। ਹਾਂਜੀ, ਸੁਣਦੇ ਨਾ ਗੱਲ, ਇਹ ਤੇ ਜਾਦੂ ਕਰ ਕਰਕੇ ਇਹਨੂੰ ਕਮਲਾ ਕਰਤਾ। ਤੇ ਸਾਡਾ ਮਾਈਂਡ ਵਾਸ਼ ਕਰ ਕਰਕੇ ਸਾਨੂੰ ਪੁੱਠਾ ਪੜ੍ਹਾ ਕੇ ਸਾਨੂੰ ਕਮਲਾ ਕਰਤਾ। ਆਪਣੇ ਹੁਣ ਜਿੰਨੇ ਵੀ ਆਪਣੇ ਸਕੂਲ ਆ, ਤੁਸੀਂ ਵੇਖ ਲਓ ਹਰ ਜਗ੍ਹਾ ਇੰਗਲਿਸ਼ ਮੀਡੀਅਮ। ਠੀਕ ਹੈ, ਹੁਣ ਤੇ ਉਰਦੂ ਵੀ ਬਹੁਤ ਕਮ ਹੋ ਗਈ। ਹਰ ਬੰਦਾ ਇੰਗਲਿਸ਼ ਵੱਲ ਭੱਜੀ ਜਾਂਦਾ, ਆਪਣੀ ਮਾਂ ਬੋਲੀ ਜ਼ਬਾਨ ਪੰਜਾਬੀ ਨੂੰ ਭੁੱਲੀ ਜਾਂਦੇ ਆ। ਸਭ ਤੋਂ ਪਹਿਲੀ ਚੀਜ਼ ਕਿ ਜਿੱਥੇ ਸਾਡਾ ਪਾਕਿਸਤਾਨ ਬਣ ਗਿਆ, ਸਾਡਾ ਪਾਕਿਸਤਾਨ ਬਣਿਆ ਜੀ ਕਲਮੇ 'ਤੇ। ਠੀਕ ਆ ਜੀ, ਹੁਣ ਸਿੰਪਲ ਜੀ ਅਗਰ ਗੱਲ ਇਹ ਕੰਟਰੋਵਰਸੀ ਜੀ ਹੋ ਜਾਣੀ ਕਿਤੇ ਨਾ ਕਿਤੇ ਕਿ ਬੰਦਾ ਇੱਦਾਂ ਬੋਲਦਾ, ਮੌਲਵੀ ਫਤਵੇ ਵੀ ਲਾ ਦਿੰਦੇ ਆ। ਲੇਕਿਨ ਪੁਆਇੰਟ ਵਾਲੀ ਗੱਲ ਇਹ ਆ ਵੀ ਮੈਨੂੰ ਵਿਖਾਓ ਸਾਡੇ ਮੁਲਕ ਦੇ ਵਿੱਚ ਇਨਸਾਫ ਕਿੱਥੇ ਆ? ਮੁਸਲਮਾਨੀ ਤਾਂ ਬਣਿਆ ਸੀ ਨਾ, ਹਾਂਜੀ, ਇਨਸਾਫ ਕਿੱਥੇ ਆ? ਰੇਪਿਸਟ ਆਮ ਤੁਰੇ ਫਿਰਦੇ ਆ। ਠੀਕ ਆ, ਇਨਸਾਫ ਨਹੀਂ ਮਿਲਦਾ। ਉਸ ਤੋਂ ਬਾਅਦ ਮਤਲਬ ਕੋਈ ਵੀ ਸਿੱਧਾ ਪਾਸਾ ਤਾਂ ਹੈ ਹੀ ਨਹੀਂ। ਝੂਠ ਅੰਨ੍ਹਦੇ ਮਾਰਦੇ ਆ, ਧੋਖਾਧੜੀ, ਗਰੀਬ ਦਾ ਹੱਕ ਮਾਰਨਾ। ਠੀਕ ਆ, ਗਰੀਬ ਨੂੰ ਭੁੱਖਾ ਇਹ ਸਾਰਾ ਕੁਝ ਤਾਂ ਚੱਲਣ ਦਿਆ, ਚੱਲਦਾ ਪਿਆ। ਠੀਕ ਆ, ਅਸੀਂ ਕਹਿੰਦੇ ਹਾਂ ਫਲਾਂ ਐਂ ਅਤੇ ਫਲਾਂ ਜਿਉਂ। ਠੀਕ ਆ, ਗੋਰਿਆਂ ਦੇ ਕੰਟਰੀ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਕੋਈ ਬੰਦਾ ਛੇਤੀ ਝੂਠ ਮਾਰਦਾ ਹੋਊਗਾ। ਮੇਰੇ ਅਕੋਰਡਿੰਗ ਮੈਨੂੰ ਲੱਗਦਾ ਕਿ ਉਹ ਬੰਦੇ ਇਮਾਨਦਾਰ ਆ। ਕਿਤੇ ਆਪਾਂ ਸੁਣੀਦਾ ਨਹੀਂ ਗਏ ਬਾਹਰ ਵੀ ਕਹਿੰਦੇ ਪਰਸ ਡਿੱਗ ਗਿਆ ਅਤੇ ਉਹ ਚੱਕ ਕੇ ਪੁਲਿਸ ਸਟੇਸ਼ਨ ਦੇ ਆਉਂਦੇ ਆ। ਹਾਂਜੀ, ਅਤੇ ਸਾਡੇ ਤਾਂ ਮੌਲਵੀ ਬੰਦਾ ਪਰਸ ਚੱਕ ਕੇ ਜੇਲ੍ਹ 'ਚ ਪਾ ਲੈਂਦੇ ਆ। ਠੀਕ ਆ, ਆਪਣੇ ਹਾਲਾਤ ਹੀ ਇੱਦਾਂ ਦੇ ਨੇ, ਹਾਲਾਤ ਇੱਦਾਂ ਦੇ ਨੇ। ਮਾਈਂਡ ਵਾਸ਼ ਹੀ ਸਾਡਾ ਇੱਦਾਂ ਦਾ ਕੀਤਾ ਗਿਆ। ਸਾਡੇ ਕੋਲ ਭਾਜੀ ਨੌਲੇਜ ਨਹੀਂ ਦਿੱਤਾ ਗਿਆ। ਗੋਰੇ ਨੇ ਕਿਹਾ ਇਹਨਾਂ ਦੀ ਬੋਲੀ ਮਾਰੋ, ਇਹ ਆਪ ਮਰ ਜਾਣਗੇ। ਉਹ ਹੋ ਗਿਆ ਸਾਡੇ ਨਾਲ। ਫਿਰ ਉਰਦੂ ਲਾਗੂ ਹੋ ਗਈ ਸਾਡੇ 'ਤੇ। ਠੀਕ ਹੈ, ਉਰਦੂ ਲਖਨਊ ਦੀ ਲੈਂਗੁਏਜ ਆ। ਉਰਦੂ ਨੂੰ ਮੈਂ ਇਸ ਟਾਈਮ ਮਾੜਾ ਨਹੀਂ ਕਹਿ ਰਿਹਾ, ਸਾਡੀ ਨੈਸ਼ਨਲ ਜ਼ੁਬਾਨ ਆ, ਅਸੀਂ ਰਿਸਪੈਕਟ ਕਰਦੇ ਹਾਂ। ਹੁਣ ਲੋਕਾਂ ਨੂੰ ਨਾ ਇਹ ਸਮਝ ਨਹੀਂ ਆਉਂਦੀ। ਜਦੋਂ ਮੈਂ ਕਹਿੰਦਾ ਨਾ ਅਸੀਂ ਪੰਜਾਬੀ ਹਾਂ, ਉਹ ਕਹਿੰਦੇ ਉਰਦੂ ਸੇ ਨਫ਼ਰਤ ਕਿਉਂ ਹੈ? ਉਹ ਭਾ ਨਫ਼ਰਤ ਨਹੀਂ ਹੈਗੀ, ਪੁਆਇੰਟ ਸਿਰਫ ਇੱਕ ਆ। ਹੁਣ ਕਿਸੇ ਨੇ ਕਿਹਾ ਨਾ ਇਹ ਹਮਾਰੀ ਨੈਸ਼ਨਲ ਜ਼ੁਬਾਨ ਹੈ। ਨੈਸ਼ਨਲ ਆ, ਮੰਨਦੇ ਹਾਂ। ਨੈਸ਼ਨਲ ਦਾ ਮਤਲਬ ਕੀ ਬਣਦਾ? ਉਰਦੂ 'ਚ ਦੱਸੋ ਮੈਂ ਨੈਸ਼ਨਲ ਦਾ ਮਤਲਬ ਕੀ ਆ? ਕੌਮੀ ਜ਼ੁਬਾਨ। ਠੀਕ ਆ, ਹੁਣ ਕੌਮੀ ਜ਼ੁਬਾਨ ਦਾ ਮਤਲਬ ਕੱਢੋ। ਹਾਂ, ਕੌਮੀਅਤ ਦੀ ਜ਼ੁਬਾਨ ਜੋ ਕੌਮੀਅਤ ਨੂੰ ਜੋੜਦੀ ਆ। ਨੈਸ਼ਨਲ ਜ਼ੁਬਾਨ ਉਹੀ ਹੋਗੀ ਨਾ, ਕੌਮੀ ਜ਼ੁਬਾਨ ਜੋ ਕੌਮੀਅਤ ਨੂੰ ਜੋੜਦੀ ਆ। ਕੌਮੀਅਤ ਨੂੰ ਜੋੜਦੀ ਆ ਮਤਲਬ ਜੇ ਪੰਜਾਬੀ ਨੂੰ ਸਿੰਧੀ ਸਮਝ ਨਹੀਂ ਆਉਂਦੀ ਤਾਂ ਉਹ ਉਰਦੂ 'ਚ ਗੱਲ ਕਰ ਸਕਦਾ। ਜੇ ਪਠਾਨ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਤਾਂ ਪਠਾਨ ਨਾਲ ਅਸੀਂ ਉਰਦੂ 'ਚ ਗੱਲ ਕਰ ਸਕਦੇ ਹਾਂ। ਬਲੋਚੀ ਨਾਲ ਅਸੀਂ ਉਰਦੂ 'ਚ ਗੱਲ ਕਰ ਸਕਦੇ ਹਾਂ। ਕੌਮੀਅਤ ਜੁੜ ਗਈ ਇੱਥੇ ਜ਼ਰੂਰੀ ਆ। ਠੀਕ ਆ, ਪੰਜਾਬੀ ਦੇ ਆਪਸ ਦੇ ਵਿੱਚ ਉਰਦੂ ਤੋਂ ਨਹੀਂ ਜਾਂਦਾ, ਉੱਥੇ ਤਾਂ ਤਕਲੀਫ ਹੋਣੀ ਆ ਵੀ ਮਾਂ ਆਹ ਸਾਡੀ ਬੋਲੀ ਆ, ਉਹਨੂੰ ਪਛਾਣ ਕਰਕੇ ਇਹਨੂੰ ਵਿੱਚ ਤੁੰਨਤਾ। ਹੁਣ ਸੁਣੋ, ਅਗਰ ਅਸੀਂ ਲਾਹੌਰ ਬੈਠੇ ਹਾਂ ਇਸ ਟਾਈਮ, ਲਾਹੌਰ ਯੂਨੀਵਰਸਿਟੀ ਦੇ ਵਿੱਚ ਪੰਜਾਬ PU ਯੂਨੀਵਰਸਿਟੀ ਆ ਪੰਜਾਬ। ਹਾਂਜੀ, ਪੰਜਾਬ ਦੇ ਉੱਤੇ ਨਾਮ ਆ। ਠੀਕ ਆ, ਅਤੇ ਉੱਥੇ ਪੰਜਾਬੀ ਹੈ ਨਹੀਂ ਹੈਗੀ, ਬਿਲਕੁਲ ਵੀ ਹੈ ਨਹੀਂ। ਠੀਕ ਆ, ਦੂਸਰੀ ਚੀਜ਼ 2 ਪਠਾਨ ਖੜੇ ਆ ਯਾਰ, 10 ਪੰਜਾਬੀ 2 ਪਠਾਨ ਖੜੇ ਕਰ ਦਿਓ, ਮੇਰਾ ਨਾਂ ਵਟਾ ਦਿਓ। ਜੇ 10 ਪੰਜਾਬੀ ਆਪਸ ਦੇ ਵਿੱਚ ਪੰਜਾਬੀ 'ਚ ਗੱਲ ਕਰ ਗਏ ਅਤੇ ਜੇ ਪਠਾਨ ਉਰਦੂ 'ਚ ਗੱਲ ਕਰ ਗਏ, ਉਹ ਆਪਸ 'ਚ ਗੱਲ ਕਰਨਗੇ, ਪਸ਼ਤੂ 'ਚ ਕਰਨਗੇ। ਅਤੇ ਆਪਣੇ ਤੋਂ ਅੱਗੇ ਕਿਉਂ ਪਠਾਨ? ਕਿ ਉਹ ਬੋਲਦੇ ਪਸ਼ਤੂ, ਉਹਨਾਂ ਜੋ ਜ਼ਬਾਨ ਉਹਨਾਂ ਨੂੰ ਸਾਂਭੀ ਹੋਈ ਆ, ਬੋਲਦੇ ਹੀ ਉਹ। ਜਿਸ ਕੌਮ ਨੇ ਅੱਜ ਤੱਕ ਤਰੱਕੀ ਕੀਤੀ ਨਾ, ਉਹ ਆਪਦੀ ਬੋਲੀ 'ਚ ਕੀਤੀ ਆ। ਚਾਈਨਾ, ਉਹਨਾਂ ਨੇ ਆਪਦੀ ਬੋਲੀ ਨਹੀਂ ਛੱਡੀ। ਉਹਨਾਂ ਦੇ ਇਨਫੈਕਟ ਉਹਨਾਂ ਦੇ ਫੋਨ ਜਦੋਂ ਓਪਨ ਕਰਦੇ ਆ ਜਾਂ ਉੱਥੇ ਆਪਸ਼ਨਸ ਹੁੰਦੀ ਆ ਇੰਗਲਿਸ਼, ਇਹ ਉਹ ਹੈ ਉਹਦੇ ਵਿੱਚ। ਚਾਈਨੀਜ਼ ਹੈ ਨਾ, ਜਾਪਾਨੀ ਉਹਨਾਂ ਨੇ ਬੋਲੀ ਨਹੀਂ ਛੱਡੀ। ਜਾਪਾਨ ਦੁਨੀਆ ਦਾ ਕਿਹੜਾ ਕੰਟਰੀ ਬਣਿਆ ਵਾ 2050 'ਚ ਪਹੁੰਚੇ ਪਿਆ ਉੱਥੇ। ਪਹੁੰਚੇ ਹੋਇਆ। ਠੀਕ ਆ, ਅਮਰੀਕਾ ਨੇ ਨਹੀਂ ਛੱਡੀ, ਸਾਨੂੰ ਛਡਾ ਗਏ। ਗੋਰੇ ਸਾਨੂੰ ਛਡਾ ਗਏ, ਆਪਦੀ ਛੱਡੀ ਉਹਨਾਂ ਨੇ। ਇਹ ਤਾਂ ਫਿਰ ਆਪਾਂ ਅਸੀਂ ਪਾਗਲ ਆ ਭਾਜੀ। ਚਲੋ ਆਪਾਂ ਇਸ ਟਾਈਮ ਜਹਾਲੀਅਤ ਦੇ ਦੌਰ 'ਚ ਹੈਗੇ ਹਾਂ। ਠੀਕ ਹੈ ਨਾ, ਅਸੀਂ ਕਹਿੰਦੇ ਹੁੰਦੇ ਇੱਕ ਵਰਡ, ਇਹ ਪੜ੍ਹਿਆ ਲਿਖਿਆ ਜਾਹਲ ਆ। ਜਾਹਲ, ਠੀਕ ਆ, ਉਹ ਹੈਗਾ। ਮਤਲਬ ਮੇਰੀ ਗੱਲ ਸੁਣੋ, ਮੈਂ ਨਹੀਂ ਕਹਿੰਦਾ ਡਿਵੈਲਪਮੈਂਟ ਨਹੀਂ ਜ਼ਰੂਰੀ, ਮੈਂ ਨਹੀਂ ਕਹਿੰਦਾ ਕਿ ਪੜ੍ਹਾਈ ਲਿਖਾਈ ਨਹੀਂ ਜ਼ਰੂਰੀ, ਇੰਗਲਿਸ਼ ਜ਼ਰੂਰੀ ਆ। ਅੱਛਾ, ਤੁਸੀਂ ਇੰਗਲਿਸ਼ ਸਿੱਖਦੇ ਹੋ, ਅੱਛਾ ਇੱਕ ਬੰਦਾ ਇਟੈਲੀਅਨ ਉਹਨੂੰ ਆਉਂਦੀ ਆ, ਜਾਂ ਉਹਨੂੰ ਜੈਪਨੀਜ਼ ਆਉਂਦੀ ਆ, ਜਾਂ ਉਹਨੂੰ ਚਾਈਨੀਜ਼ ਆਉਂਦੀ ਆ, ਤਾਂ ਉਹ ਕੀ ਬਹੁਤ ਮਹਾਨ, ਕਿ ਉਹ ਬਹੁਤ ਵੱਡਾ ਬੰਦਾ ਹੋ ਗਿਆ, ਉਹਨੂੰ ਜ਼ੁਬਾਨਾਂ ਆਉਂਦੀਆਂ। ਜ਼ੁਬਾਨਾਂ ਸਿੱਖੋ, ਸ਼ੌਕ ਆ। ਮੈਨੂੰ ਪਰਸਨਲੀ ਦੱਸਾਂ, ਮੈਨੂੰ ਸਪੈਨਿਸ਼ ਸਿੱਖਣ ਦਾ ਬਹੁਤ ਚਾਅ ਵਾ।
ਪਰ ਇਹ ਤਾਂ ਨਹੀਂ ਮੈਂ ਪੰਜਾਬੀ ਛੱਡਦਾ ਹੁਣ ਇੱਕ ਛੋਟੀ ਗੱਲ ਆ, ਜਦੋਂ ਇੱਕ ਛੋਟਾ ਬੱਚਾ ਪੈਦਾ ਹੁੰਦਾ ਜੀ, ਉਹ ਪੈਦਾ ਹੁੰਦੇ ਜੀ ਮਾਂ ਘਰ 'ਚ ਬੋਲਦੇ ਪੰਜਾਬੀ, ਹਾਂਜੀ। ਫਿਰ ਵੱਡਾ ਹੁੰਦਾ ਉਹਦੀ ਮਾਂ ਕਹਿੰਦੀ ਤੂੰ ਉਰਦੂ ਬੋਲ, ਸਕੂਲ ਜਾਂਦਾ ਨਹੀਂ ਸਾਡੇ ਅੱਜ ਕੱਲ੍ਹ ਇਦਾਂ ਨਹੀਂ ਹੁੰਦਾ, ਮੈਂ ਸਾਡੇ ਕੱਲ੍ਹ ਜੰਮਦੇ ਨੇ ਕਹਿੰਦੇ ਮੇਰਾ ਬੇਟਾ ਕੀ ਕਰ ਰਿਹਾ ਹੈ, ਕਿਆ ਕਹਿ ਰਿਹਾ, ਠੀਕ ਹੈ ਸਾਡੇ ਇਹ ਹੁੰਦਾ। ਉਹ ਸਕੂਲ ਜਾਂਦਾ ਤੇ ਇੰਗਲਿਸ਼, ਘਰ ਆਉਂਦਾ ਫਿਰ ਉਰਦੂ, ਅੱਛਾ ਉਰਦੂ ਹੋ ਗਈ, ਹਾਂ। ਬਾਹਰ ਜਾ ਕੇ ਖੇਲਦਾ ਪੰਜਾਬੀ। ਉਹ ਇਹਨਾਂ ਵਿੱਚ ਨਾ ਆਪਣੀ ਜਿਹੜੀ ਆਉਣ ਵਾਲੀ ਨਸਲ ਆ ਨਾ, ਉਹ ਇਹਨਾਂ ਵਿੱਚ ਫਿਸ ਗਈ ਹੋਈ ਆ ਭਾਜੀ। 5 ਸਾਲਾਂ ਦਾ ਨਿਆਣਾ ਨਾ ਤੇ 6 ਕਿਲੋ ਭਾਰ ਆ ਉਹਦੇ ਸਿਰ ਮੋਢਿਆਂ ਤੇ ਬਸਤੇ ਤੇ ਹੈਗਾ, ਠੀਕ ਆ। ਕਿਤਾਬਾਂ ਉਹ ਪੜ੍ਹਾਓ ਨਾ ਜਿਹੜੀਆਂ ਸਾਨੂੰ ਸਮਝ ਵੀ ਆਉਣ। ਕੋਈ ਵੀ ਤਾਲੀਮ ਆ ਨਾ ਭਾਜੀ, ਮੇਰੇ ਅਕੋਰਡਿੰਗ ਜੇ ਮੈਂ ਗੱਲ ਕਰਾਂ ਤੇ ਅਗਰ ਤੁਸੀਂ ਕਿਸੇ ਬੱਚੇ ਨੂੰ ਪੜ੍ਹਾਉਣਾ ਵਾ ਜਾਂ ਉਹਨੂੰ ਸਮਝਾਉਣਾ ਵਾ ਤੇ ਉਹਦੀ ਮਾਂ ਬੋਲੀ 'ਚ ਦਿਓ, ਠੀਕ ਹੈ। ਇਹ ਤੇ ਹਦੀਸ ਵੀ ਆ ਯਾਰ। ਅੱਛਾ ਹੁਣ ਅਕਸਰ ਬੰਦੇ ਕਹਿੰਦੇ ਆ, ਮੈਂ ਨਾ ਬੜੇ ਚੀਜ਼ਾਂ ਦੇਖੀਆਂ, ਨੋਟ ਕੀਤੀਆਂ, ਕਮੈਂਟ ਸਾਨੂੰ ਹੁੰਦੇ ਆ ਕਿਤੇ ਵੀ ਕੀ ਪੰਜਾਬੀ ਲਾਈ ਆ, ਦਾੜੀ ਵਾਲਾ ਬੰਦਾ ਕਮੈਂਟ ਕਰ ਦਿੰਦਾ ਕੀ ਪੰਜਾਬੀ ਲਾਈ ਆ। ਸਾਡਾ ਕੁਰਾਨ ਅਰਬੀ 'ਚ ਆ, ਸਾਨੂੰ ਅਰਬੀ ਸਿੱਖਣੀ ਚਾਹੀਦੀ ਆ, ਸਿੱਖੋ ਯਾਰ। ਇੱਕ ਸਿੰਪਲ ਜੀ ਪੁਆਇੰਟ ਆ, ਕੁਰਾਨ ਅਰਬੀ ਦੇ ਵਿੱਚ ਕਿਉਂ ਨਾਜ਼ਲ ਹੋਇਆ ਸੀ? ਉਹ ਇਸ ਲਈ ਨਾਜ਼ਲ ਹੋਇਆ ਸੀ ਕਿ ਅਰਬ ਦੇ ਵਿੱਚ ਮਤਲਬ ਕੁਰਾਨ ਆਪਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਅਰਬ ਦੇ ਵਿੱਚ ਪੈਦਾ ਹੋਏ, ਠੀਕ ਆ। ਉਹਨਾਂ ਨੇ ਉੱਥੇ ਤਬਲੀਗ ਕਰਨੀ ਸੀ, ਜ਼ੁਬਾਨ ਉਹਨਾਂ ਦੀ ਅਰਬਿਕ ਸੀ, ਅਰਬੀ ਦੇ ਵਿੱਚ ਵਹੀ ਨਾਜ਼ਲ ਹੋਈ, ਅਰਬੀ 'ਚ ਕੁਰਾਨ ਆ ਗਿਆ। ਅਸੀਂ ਅਰਬੀ 'ਚ ਕਿਉਂ ਪੜ੍ਹਦੇ ਹਾਂ? ਤਰਜਮਾ ਕਿਉਂ ਆਇਆ? ਠੀਕ ਆ, ਕਿਉਂਕਿ ਅਸੀਂ ਇੱਥੋਂ ਦੇ ਹਾਂ, ਠੀਕ ਆ। ਹੁਣ ਕੁਰਾਨ ਤੇ ਇੰਗਲਿਸ਼ 'ਚ ਵੀ ਆ, ਉਹਨਾਂ ਨੂੰ ਵੀ ਗਾਲਾਂ ਕੱਢੋ। ਅੱਛਾ ਕੁਰਾਨ ਹੁਣ ਇੰਗਲਿਸ਼ 'ਚ ਵੀ ਆ, ਉਹਨਾਂ ਨੂੰ ਵੀ ਬੋਲੋਗੇ ਯਾਰ ਤੁਸੀਂ ਅਰਬੀ ਸਿੱਖੋ। ਹੁਣ ਗੋਰਾ ਅਰਬੀ ਕਿੱਦਾਂ ਸਿੱਖ ਲਏਗਾ ਵਿਚਾਰਾ? ਫਿਰ ਗੱਲ ਉਹੀ ਆ ਗਈ ਨਾ, ਆਪਾਂ ਇੱਕ ਨਾ ਆਪਣਾ ਮਾਈਂਡ ਵਾਸ਼ ਹੋ ਗਿਆ, ਆਪਾਂ ਉਸ ਟਾਈਮ ਪੜ੍ਹੇ ਲਿਖੇ ਜਾਹਲਾਂ ਦੇ ਦੌਰ 'ਚ ਫਿਰਦੇ ਪਏ ਹਾਂ ਭਾਜੀ। ਜਿਹੜੀ ਅਸੀਂ ਮੈਂ ਗੱਲ ਕਰ ਰਿਹਾ ਨਾ, ਅਗਰ ਇਸਲਾਮ ਦੀ ਵੀ ਗੱਲ ਕਰੀਏ ਨਾ, ਅਗਰ ਅਸੀਂ ਸਿੱਖਣਾ ਹੈ ਤਾਂ ਅਸੀਂ ਉਹਨੂੰ ਆਪਣੀ ਜ਼ੁਬਾਨ 'ਚ ਟਰਾਂਸਲੇਟ ਕਰਕੇ ਹੀ ਸਿੱਖਾਂਗੇ। ਮਤਲਬ ਬਸ ਅਸੀਂ ਉੱਤੇ ਅਮਲ ਕਰੀਏ, ਠੀਕ ਆ, ਉਹਦੀ ਪੈਰਵੀ ਕਰੀਏ, ਉਹਨੂੰ ਸਿੱਖੀਏ। ਅਸੀਂ ਅਰਬੀ 'ਚ ਤਾਂ ਪੜ੍ਹਦੇ ਹਾਂ, ਸਾਡੇ ਨਬੀ ਨੇ ਅਰਬੀ 'ਚ ਪੜ੍ਹਿਆ ਸੀ, ਸਾਨੂੰ ਸਕੂਨ ਮਿਲਦਾ ਉਹ ਪੜ੍ਹ ਕੇ, ਅਕੀਦਤ ਆ। ਹਾਂਜੀ, ਠੀਕ ਹੈ ਜੀ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਇੱਕ ਚੀਜ਼ ਛੱਡ ਕੇ ਦੂਜੇ ਪਾਸੇ ਹੋ ਜਾਈਏ। ਅਸੀਂ ਭਾਜੀ ਤਿੰਨਾਂ 'ਚੋਂ ਨਾ 13 'ਚੋਂ ਹੈ ਹੀ ਨਹੀਂ ਨਾ। ਸਾਨੂੰ ਪੰਜਾਬੀ ਸਹੀ ਹੁੰਦੀ ਆ, ਉਰਦੂ ਹੁਣ ਕਹਿੰਦੇ ਬਹੁਤ ਵਸੀਹ ਆ, ਉਰਦੂ ਦਾ ਦੂਜਾ ਕਿਨਾਰਾ ਨਹੀਂ ਹੈਗਾ ਸਮੁੰਦਰ ਆਕੂ, ਨਹੀਂ ਹੈਗਾ, ਠੀਕ ਆ, ਵਸੀਹ ਬਹੁਤ ਆ, ਸਾਨੂੰ ਹੁੰਦੀ ਨਹੀਂ ਹੈਗੀ ਪੂਰੀ। ਅਸੀਂ ਥਾਰੇ ਮਾਰੇ ਨੂੰ ਉਰਦੂ ਸਮਝ ਲੈਂਦੇ ਹਾਂ। ਇਸ ਗੱਲੋਂ ਚੜ੍ਹਦੇ ਪੰਜਾਬ ਦੇ ਜਿਹੜੇ ਸਿੱਖ ਹਨ, ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਸਾਂਭਿਆ ਭਾਜੀ, ਉਹਨਾਂ ਨੇ ਨਹੀਂ ਛੱਡਿਆ। ਉਹਨਾਂ ਨੇ ਉਹ ਮਰਦੇ ਮਰਜਨ ਆਪਣੀ ਮਾਂ ਬੋਲੀ ਨਹੀਂ ਛੱਡਦੇ, ਉਹ ਬੋਲਦੇ ਆ ਨਾ। ਤੇ ਆਪਣੇ ਉਹ ਚੜ੍ਹਦੇ ਪੰਜਾਬ 'ਚ ਤੇ ਲਹਿੰਦੇ ਪੰਜਾਬ ਦੇ 'ਚ, ਕਿਉਂਕਿ ਤੁਸੀਂ ਹੁਣ ਇਸ ਟਾਈਮ ਕਰੈਕਟਰੋਂ ਤੁਹਾਡਾ ਉੱਧਰ ਵੀ ਉੱਠਣਾ ਪੈਣਾ, ਇੱਧਰ ਉੱਠਣਾ ਪੈਣਾ। ਇਹ ਤੁਸੀਂ ਇਹਨਾਂ ਦੋਨਾਂ ਦੀ ਪੰਜਾਬੀ 'ਚ ਅੱਜ ਕੱਲ੍ਹ ਤੁਸੀਂ ਕੀ ਵੇਖ ਰਹੇ ਹੋ, ਇਹਨਾਂ 'ਚ ਫਰਕ ਕੀ ਹੈ ਭਾਜੀ? ਫਰਕ ਪਹਿਲੀ ਚੀਜ਼ ਇਹ ਕਿ ਜੇ ਉੱਧਰੋਂ ਗਾਣੇ ਨਾ ਆਉਣ ਲੱਗਦੇ ਜਾਂ ਉੱਧਰੋਂ ਫਿਲਮਾਂ ਨਾ ਬਣ ਲੱਗਦੀਆਂ ਤਾਂ ਬਹੁਤ ਵੀ ਖਿੱਚ ਧੂ ਕੇ ਸਾਡੀ ਪੰਜਾਬੀ ਇੱਧਰ 5 ਸਾਲ ਹੋਰ ਚੱਲਣੀ ਸੀ, ਤਾਂ ਖਤਮ ਹੋ ਜਾਣੀ ਸੀ। ਮੈਂ ਕਹਿੰਦਾ ਮਿਊਜ਼ਿਕ ਆ ਗਿਆ, ਮਿਊਜ਼ਿਕ ਬਿਲਬੋਰਡ ਤੇ ਆ ਗਿਆ, ਪੰਜਾਬੀ ਵਰਲਡ ਵਾਈਡ ਚੱਲ ਗਿਆ, ਠੀਕ ਆ। ਸਾਡੇ ਵਾਲਿਆਂ ਨੂੰ ਲੱਗ ਗਿਆ ਪਤਾ ਕਿ ਪੰਜਾਬੀ ਚੱਲਣੀ ਆ, ਅਸੀਂ ਲੱਪ ਹੈ। ਅਕਸਰ ਬੰਦੇ ਉਹਨਾਂ ਨੂੰ ਆਉਂਦੀ ਵੀ ਨਹੀਂ ਗੀ, ਉਰਦੂ ਸਪੀਕਿੰਗ ਜੰਮਦੇ ਹੀ ਆ। ਤੁਸੀਂ ਇੱਕ ਪੁਆਇੰਟ ਸੁਣਿਆ ਹੋਣਾ, ਸਾਰੇ ਕਹਿੰਦੇ ਹਮ ਪੰਜਾਬੀ ਹੈ, ਹमें वो हमारे पेरेंट्स बोलते, तू आपस में काहतों बोलते हैं, ਨਿਆਣਿਆਂ ਨੂੰ ਵੀ ਸਿਖਾ ਲਓ, ਨਹੀਂ ਸਿਖਾਉਂਦੇ ਪਏ। ਮਤਲਬ ਯਾਰ ਮੈਂ ਇੱਕ ਸਿੰਪਲ ਜਿਹੀ ਬਾਈ ਗੱਲ ਕਰਦਾ, ਤੁਸੀਂ ਗੱਲ ਕਰੋ ਕਿ ਮੈਂ ਪਿੰਡ ਦਾ ਵਾਂ ਜਾਂ ਮੇਰੇ ਮਾਂ ਪਿਓ ਨੂੰ ਪੰਜਾਬੀ ਆਉਂਦੀ ਆ, ਮੈਨੂੰ ਨਹੀਂ ਆਉਂਦੀ, ਠੀਕ ਆ। ਮਤਲਬ ਮਾਂ ਪਿਓ ਜਾਂ ਤੁਸੀਂ ਕਹਿੰਦੇ ਸਾਡੀ ਬੋਲੀ ਪੰਜਾਬੀ ਬੋਲਣ ਨਾਲ ਜਾਹਲ ਆ, ਠੀਕ ਹੈ ਜੀ, ਸੁਣਦੇ ਨਾ ਅਸੀਂ ਗੱਲ, ਮਤਲਬ ਤੁਹਾਡਾ ਮਾਂ ਪਿਓ ਜਾਹਲ ਆ। ਅਤੇ ਜੇ ਤੁਹਾਡਾ ਮਾਂ ਪਿਓ ਜਾਹਲ ਨਹੀਂ ਹੈਗਾ ਅਤੇ ਤੁਹਾਡੇ ਦਾਦੇ ਨੇ ਮਿੱਟੀ ਨਾਲ ਮਿੱਟੀ ਹੋ ਗਏ ਵਿਚਾਰੇ ਨੇ। ਅਸੀਂ ਜਿਹੜੇ ਵੀ ਸ਼ਹਿਰਾਂ 'ਚ ਮੋਸਟਲੀ ਲੋਕ ਬੈਠੇ ਹਾਂ, ਕਿਤੇ ਨਾ ਕਿਤੋਂ 70% ਲੋਕਾਂ ਦਾ ਪਿਛੋਕੜ ਪਿੰਡ ਨਾਲ ਜੁੜਦਾ, ਜਾ ਕੇ ਜੁੜਦਾ ਨਾ। ਹਾਂਜੀ, ਮਿੱਟੀ ਨਾਲ ਮਿੱਟੀ ਹੁੰਦੇ ਰਹੇ, ਉਹਨਾਂ ਤੁਹਾਡਾ ਪਿਓ ਪੜ੍ਹਾਇਆ, ਠੀਕ ਆ। ਤੁਹਾਡਾ ਦਾਦਾ ਜਾਹਲ ਸੀ ਵਿਚਾਰਾ, ਜਿਹੜਾ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਆਪਣੀ ਬੋਲੀ ਨਹੀਂ ਛੱਡੀ ਉਹਨੇ। ਉਹ ਕਹਿੰਦੇ ਫਿਰ ਦੌਰ ਨਾਲ ਚੱਲਣਾ ਚਾਹੀਦਾ, ਦੌਰ ਨਾਲ ਚੱਲੋ। ਅਸੀਂ ਨਹੀਂ ਕਹਿੰਦੇ ਦੌਰ ਨਾਲ ਨਹੀਂ ਚੱਲਣਾ ਚਾਹੀਦਾ, ਇੰਗਲਿਸ਼ ਸਿੱਖੋ, ਉਰਦੂ ਸਿੱਖੋ, ਬੋਲੀ ਨਾ ਛੱਡੋ। ਬਸ ਮੁੱਕਦੀ ਜੀ ਗੱਲ ਇੰਨੀ ਆ, ਸਾਰਾ ਕੁਛ ਬੋਲੋ, ਸਿੱਖੋ। ਯਾਰ ਕਹਿੰਦੇ ਨੇ ਕਿ ਇਲਮ ਇੰਨਾ ਹਾਸਲ ਕਰੋ ਭਾਵੇਂ ਤੁਹਾਨੂੰ ਚੀਨ ਜਾਣਾ ਪਵੇ। ਕਹਿੰਦੇ ਨਾ ਇਲਮ ਤੇ ਸਾਰੀ ਜ਼ਿੰਦਗੀ ਨਹੀਂ ਮੁੱਕਦਾ, ਠੀਕ ਨਾ। ਆਪਣਾ ਹੁਣ ਨਾ ਪੰਜਾਬੀ ਖਤਮ ਕਰਨ 'ਚ ਜਿਹੜਾ ਮੈਨੂੰ ਲੱਗਦਾ ਮੇਨ ਰੋਲ ਹੈਗਾ ਕਾਲਜ ਤੇ ਯੂਨੀਵਰਸਿਟੀਆਂ ਦਾ। ਮੈਂ ਇੱਕ ਨਾ ਇਹਨਾਂ 'ਚ ਮੈਂ ਗੱਲ ਕਰੂੰਗਾ, ਹੋ ਸਕਦਾ ਮੈਨੂੰ ਲੋਕੀ ਗਾਲਾਂ ਵੀ ਕੱਢਣ। ਮੈਂ ਕਹਿੰਦਾ ਨਾ, ਕਿਸੇ ਵੀ ਘਰ ਨੂੰ ਸਾਂਭਣ ਲਈ ਭਾਜੀ, ਕਿਸੇ ਵੀ ਇੱਕ ਮਾਸ਼ਰੇ ਨੂੰ ਸਾਂਭਣ ਲਈ ਔਰਤ ਬਹੁਤ ਅਹਿਮ ਕਿਰਦਾਰ ਅਦਾ ਕਰਦੀ ਹੈ ਜੀ। ਜਦੋਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਸਾਡੇ ਘਰਾਂ 'ਚ ਬੈਠੀਆਂ ਵਾ ਇਸ ਚੀਜ਼ ਨੂੰ ਸਮਝਣ ਲੱਗ ਗਈਆਂ ਨਾ, ਤਾਂ ਸਾਡੀ ਪੰਜਾਬੀ ਲਾਗੂ ਹੋ ਜਾਣੀ ਪੰਜਾਬ 'ਚ।
ਉਹਦਾ ਰੀਜ਼ਨ ਇਹ ਆ ਕਿ ਜਦੋਂ ਪਿਓ ਸਾਰਾ ਦਿਨ ਬਾਹਰ ਰਹਿੰਦਾ ਕੰਮ ਤੇ, ਹਾਂਜੀ ਠੀਕ ਆ, ਬੱਚੇ ਦੀ ਪਰਵਰਿਸ਼ ਕਰਨੀ ਮਾਂ ਨੇ। ਜੇ ਮਾਂ ਪੰਜਾਬੀ ਹੋਈ ਤੇ ਉਹਨੇ ਬੱਚੇ ਦੀ ਪਰਵਰਿਸ਼ ਪੰਜਾਬੀ 'ਚ ਕੀਤੀ ਤਾਂ ਨਿਆਣਾ ਆਦੀ ਬੋਲੀ ਸਾਂਭ ਜੂਗਾ। ਤੇ ਜੇ ਉਹਨੇ ਕਿਹਾ ਅੱਜ ਕੇ ਬਾਅਦ ਪੰਜਾਬੀ ਨਹੀਂ ਬੋਲਣੀ, ਜਾਹਿਲ ਲੱਗਤੇ ਹੋ, ਜੇ ਦਾਦੇ ਨਾਲ ਜਾਂ ਦਾਦੀ ਨਾਲ ਉਹਨਾਂ ਪੰਜਾਬੀ 'ਚ ਗੱਲ ਕਰ ਲਈ ਗਾਂਹ ਹੋ ਕੇ, ਤੂੰ ਰਾਤ ਉਹਨਾਂ ਦੇ ਬੰਦੇ ਨੂੰ ਆਹ ਕਹਿ ਦੇਣਾ ਕਿ ਤੁਹਾਡੇ ਪੇਰੈਂਟਸ ਜਾਂ ਤੇਰਾ ਮਾਂ ਪਿਓ ਤੇ ਨਿਆਣੇ ਮੇਰੇ ਨਾਲ ਪੰਜਾਬੀ 'ਚ ਗੱਲ ਕਰਦਾ, ਇਹਨੂੰ ਏਡੇ ਮਹਿੰਗੇ ਸਕੂਲ ਲਾਇਆ ਪੰਜਾਬੀ ਸਿੱਖਣ ਵਾਲਾ ਆ। ਉਹ ਤਾਂ ਉਹਨੇ ਘਰੋਂ ਸਿੱਖਣੀ ਆ, ਉਹ ਤਾਂ ਜੜ ਆ। ਠੀਕ ਆ ਜੀ। ਹੁਣ ਆ ਜਾ ਕਾਲਜਾਂ ਤੇ ਆਪਾਂ ਯੂਨੀਵਰਸਿਟੀ 'ਤੇ ਆ ਜਾਂਦੇ ਹਾਂ। ਸਿੰਪਲ ਜੀ ਗੱਲ ਕਰਦੇ ਹਾਂ, ਸਾਡੇ ਪਿੰਡਾਂ ਥਾਵਾਂ 'ਤੇ ਮੁੰਡੇ ਪੜ੍ਹਨ ਹੁੰਦੇ ਨਾ, ਆਉਂਦੇ ਹਾਂਜੀ। ਠੀਕ ਆ, ਮੇਰੇ ਕਜ਼ਨ ਆ, ਹੋਰ ਵੀ ਆਪਣੇ ਬਹੁਤ, ਮਤਲਬ ਤੁਹਾਡੇ ਪਿੰਡ 'ਚੋਂ ਵੀ ਮੁੰਡੇ ਆਏ ਹੋਣਗੇ ਇੱਥੇ ਪੜ੍ਹਨ। ਉਹ ਜਦੋਂ 10ਵੀਂ 'ਚ ਸੀ ਉਹਨਾਂ ਦੀ ਪੰਜਾਬੀ ਬੜੀ ਸਟਰੋਂਗ ਹੋਣੀ, ਪਿਓਰ ਐਕਸੈਂਟ ਹੋਣਾ, ਪਿਓਰ ਐਕਸੈਂਟ ਹੋਣਾ ਨਾ। ਉਹ ਜਦੋਂ 3-4 ਸਾਲ ਬਾਅਦ ਯੂਨੀਵਰਸਿਟੀ ਤੋਂ ਪਿੰਡ ਗਏ, ਉਹਨਾਂ ਦਾ ਭੱਠਾ ਬਹਿ ਗਿਆ। ਉਹਨਾਂ ਨੇ ਪੰਜਾਬੀ ਦੀ ਮਾਂ ਭਣੇ ਕਰਤੀ ਨਾ, ਐਕਸੈਂਟ ਵਿਗੜ ਗਿਆ ਨਾ, ਵਿਗੜ ਗਿਆ। ਹੁਣ ਗੱਲ ਮੁੱਕਦੀ ਇੰਨੀ ਕੀ ਆ, ਉਸ ਗੱਲ 'ਤੇ ਮੈਂ ਆ ਰਿਹਾ ਕਿ ਮੈਨੂੰ ਲੋਕ ਗਾਲਾਂ ਕੱਢਣਗੇ ਇਸ ਗੱਲ ਤੋਂ। ਮੈਂ ਕਹਿੰਦਾ ਜੇ ਸਾਡੀਆਂ ਕੁੜੀਆਂ ਜਿਹੜੀਆਂ ਯੂਨੀਵਰਸਿਟੀ ਪੜ੍ਹਦੀਆਂ ਜੇ ਪੰਜਾਬੀ ਤੋਂ ਇੰਪ੍ਰੈਸ ਹੋਣ ਲੱਗ ਜਾਣਾ ਨਾ, ਜਾਂ ਡੀਸੈਂਟ ਬਣਨਾ, ਇਹਨਾਂ ਨੂੰ ਲੱਗੇ ਪੰਜਾਬੀ ਬੋਲਣ ਵਾਲਾ ਡੀਸੈਂਟ ਆ, ਤੇ ਭਾਜੀ ਸਾਡੇ ਮੁੰਡੇ ਬੋਲਣ ਹੀ ਨਾ ਉਰਦੂ, ਛੱਡ ਦੇਣ ਉਰਦੂ, ਇੰਗਲਿਸ਼ ਵੀ ਨਾ ਬੋਲਣ, ਇਹ ਸਾਰਾ ਕੁਛ ਨਾ ਬੋਲਣ, ਛੱਡ ਦੇਣ, ਪੰਜਾਬੀ 'ਚ ਉਹਨਾਂ ਨਾਲ ਗੱਲਬਾਤ ਕਰ ਲੈਣ। ਠੀਕ ਆ। ਤਾਂ ਬੋਲੀ ਦੀ ਅਗਰ ਗੱਲ ਕਰੀਏ, ਹੁਣ ਬੋਲੀ ਨੂੰ ਬਣਾਇਆ ਵੀ ਕਿਤੇ ਨਾ ਕਿਤੇ ਇੱਕ ਗੱਲ ਕਸੂਰ ਕਿਤੇ ਨਾ ਕਿਤੇ ਸਾਡਾ ਵੀ ਆ। ਬੋਲੀ ਨੂੰ ਅਸੀਂ ਵੀ ਖਰਾਬ ਕੀਤਾ ਆਪ ਹੀ। ਅਸੀਂ ਗੱਲ ਕਰਦੇ ਹਾਂ ਗਾਲ, ਪੰਜਾਬੀ ਦੀ ਗਾਲ ਕੱਢਣ ਦਾ ਬੜਾ ਸਵਾਦ, ਬਹੁਤ ਮਜ਼ਾ ਆਉਂਦਾ। ਗਾਲਾਂ ਤੇ ਸਾਰੀਆਂ ਬੋਲੀਆਂ 'ਚ ਗੋਰੇ ਨਹੀਂ ਕੱਢਦੇ ਕਰਦੇ ਨਾ, ਸਵਾਦ ਨਹੀਂ ਆਉਂਦਾ। ਸਾਡੀ ਬੋਲੀ ਕੌੜੀ ਵੀ ਆ, ਸਾਡੀ ਬੋਲੀ ਮਿੱਠੀ ਵੀ ਆ, ਕੌੜੇ ਨਾ ਕੌੜੀ, ਮਿੱਠੇ ਨਾ ਮਿੱਠੀ, ਇੱਦਾਂ ਹੀ ਆ ਨਾ ਜੀ। ਇੱਦਾਂ। ਤੇ ਅਗਰ ਅਸੀਂ ਗਾਲ ਕੌੜੇ ਹੋ ਕੇ ਕੱਢਦੇ ਹਾਂ ਤਾਂ ਬੁਰੀ ਤਾਂ ਲੱਗਣੀ ਆ, ਚੁੱਭਣੀ ਤਾਂ ਹੈਗੀ ਆ। ਠੀਕ ਆ। ਗੋਰਾ ਹੁਣ ਬੜਾ ਚੜ ਕੇ ਬੋਲੇ, ਠੀਕ ਆ, ਇੰਗਲਿਸ਼ 'ਚ ਗਾਲ ਕੱਢੇ ਤੇ ਭੈੜੀ ਤੋਂ ਵੀ ਲੱਗਦੀ ਆ। ਗਾਲਾਂ ਤੇ ਉਰਦੂ ਵਾਲੇ ਵੀ ਕੱਢਦੇ ਆ, ਕਹਿੰਦੇ ਪੰਜਾਬੀ ਗਾਲ ਕੱਢਣ ਦੀ ਬੜੀ। ਸਰ ਉਹ ਤੁਹਾਡੀ ਮਾਂ ਬੋਲੀ ਆ, ਤੁਹਾਡੇ ਬਜ਼ੁਰਗ ਬੋਲਦੇ ਰਹੇ, ਤੁਹਾਡਾ ਪਿਛੋਕੜ ਉਸ ਬੋਲੀ ਨਾਲ ਜੁੜਦਾ ਵਾ, ਸਵਾਦ ਤੇ ਤੁਹਾਨੂੰ ਆਉਣਾ ਹੀ ਆਉਣਾ। ਉਹਦੇ ਵਿੱਚ ਕੋਈ ਗੱਲ ਵੀ ਹੋਵੇ ਤੁਹਾਨੂੰ ਸਵਾਦ ਆਉਣਾ ਹੁਣ ਸਾਰੀ ਗੱਲ। ਹੁਣ ਮੇਰੇ ਪਿੰਡ ਆ ਨਾ, ਮੇਰੇ ਪਿੰਡ 'ਚੋਂ ਇਸ ਟਾਈਮ ਤਕਰੀਬਨ ਅੱਧੇ ਨੌਜਵਾਨ ਬਾਹਰ ਕਾਲਜਾਂ ਯੂਨੀਵਰਸਿਟੀਆਂ 'ਚ, ਉਹ ਪਿੰਡ ਆ ਕੇ ਵੀ ਨਾ ਉਹ ਕਹਿੰਦੇ ਯਾਰ ਅਸੀਂ ਨਾ ਪੰਜਾਬੀ ਨਹੀਂ ਬੋਲਣੀ। ਉਹਨਾਂ ਦਾ ਆਵਾਮ ਦਾ ਮਾਈਂਡ ਸੈੱਟ ਹੋ ਗਿਆ ਕਿ ਨਹੀਂ ਬਾਈ ਪੰਜਾਬੀ ਬੋਲਣੀ ਨਹੀਂ। ਤੇ ਆਪਾਂ ਨੂੰ ਨਾ, ਮੇਰਾ ਸਵਾਲ ਆ ਕਿ ਆਪਾਂ ਨੂੰ ਇਹ ਠੀਕ ਕਰਨੇ ਵਾਸਤੇ, ਆਪਾਂ ਨੂੰ ਇਹ ਨਾ, ਆਪਾਂ ਨੂੰ ਲੋਕਾਂ ਨੂੰ ਇਹ ਕਹਿੰਦੇ ਨਾ ਜਹਾਲੀਅਤ ਦੇ ਦੌਰ 'ਚੋਂ ਦੂਰ ਸਾਈਡ 'ਤੇ ਲਿਆਉਣ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਕਿ ਆਪਣੀ ਮਾਂ ਬੋਲੀ ਜ਼ੁਬਾਨ ਆਉਂਦੇ 100 ਸਾਲਾਂ ਤੱਕ ਵੀ ਕਾਇਮ ਰਵੇ। ਨਹੀਂ ਤੇ ਅੱਜ ਆਉਣ ਵਾਲੇ 20 ਸਾਲਾਂ ਦੇ ਵਿੱਚ ਆਪਣੀ ਜ਼ੁਬਾਨ ਖਤਮ ਰਹਿਣੀ, ਮੁੱਕ ਜਾਣੀ। ਭਾਜੀ ਸਭ ਤੋਂ ਪਹਿਲੀ ਚੀਜ਼ ਨੌਲੇਜ। ਜੇ ਕਿਸੇ ਨੂੰ ਸ਼ੌਕ ਹੈ ਨਾ ਇਸ ਚੀਜ਼ ਦਾ, ਨੌਲੇਜ ਇਕੱਠਾ ਕਰਨ ਦਾ ਸ਼ੌਕ ਹੈ ਨਾ, ਇਸ ਬਾਰੇ ਨੌਲੇਜ ਇਕੱਠਾ ਕਰੇ ਕਿ ਪੰਜਾਬੀ ਬੋਲੀ ਹੈ ਕਿ ਨਹੀਂ ਪੁਰਾਣੀ। ਸਭ ਤੋਂ ਪਹਿਲਾ ਪੁਆਇੰਟ। ਇੱਕ ਮਿੰਟ, ਮੈਂ ਤੁਹਾਡੀ ਗੱਲ ਟੋਕ ਰਿਹਾ। ਹੁਣ ਗਾਣੇ ਆਉਂਦੇ ਸਿੱਧੂ ਦੇ ਜੀ, ਠੀਕ ਹੈ, ਹੋਰ ਪੰਜਾਬੀ ਐਕਟਰ ਨੇ ਇੰਡੀਆ ਦੇ, ਸੁਣਦੇ ਨੇ ਉਹਨਾਂ ਨੂੰ ਸਮਝ ਵੀ ਆਉਂਦੀ ਹੈ ਜੀ, ਠੀਕ ਹੈ। ਉਹਨਾਂ ਨੂੰ ਕਹਿੰਦੇ ਬਾਈ ਸਾਡਾ ਇਹ ਜੀ ਅਸੀਂ ਤੇ ਫੈਨ ਆ, ਅਸੀਂ ਇਹਨੂੰ ਮੰਨਦੇ ਆ, ਪਰ ਜਿਹੜੀ ਉਹ ਮਾਂ ਬੋਲੀ ਜ਼ਬਾਨ ਬੋਲਦਾ ਪਿਆ ਤੁਸੀਂ ਉਹਨੂੰ ਤੁਸੀਂ ਵਾਈਬ ਲੈ ਰਹੇ ਨਾ, ਮੰਨਦੇ ਨਹੀਂ ਹੈਗੇ ਉਹਨੂੰ, ਤੁਸੀਂ ਕਹਿ ਰਹੇ ਬੁਰਾ। ਅਸੀਂ ਨਹੀਂ ਕਹਿੰਦੇ ਹੁੰਦੇ ਨਹੀਂ ਵੀ ਰੱਬ ਨੂੰ ਮੰਨਦੇ ਆ, ਰੱਬ ਦੀ ਨਹੀਂ ਮੰਨਦੇ। ਸੇਮ ਪੁਆਇੰਟ ਆ, ਬੋਲੀ ਸੁਣਦੇ ਆ, ਬੋਲਦੇ ਨਹੀਂ। ਅਸੀਂ ਬੋਲੀ 'ਚ ਗਾਣੇ ਸੁਣ ਲੈਂਦੇ ਆ, ਫਿਲਮਾਂ ਵੇਖ ਲੈਂਦੇ ਆ, ਅਸੀਂ ਹੱਸ ਵੀ ਲੈਂਦੇ ਹਾਂ, ਫਨ ਵੀ ਆ, ਕਿੰਨੀ ਫਨੀ ਮੂਵੀ ਸੀ, ਫਲਾਂ ਸੀ, ਢੀਂਗ ਸੀ। ਅੰਪੋਰੀਆਂ ਦੇ ਵਿੱਚ ਸਾਰੇ ਲਾਹੌਰੀਏ ਬੈਠੇ ਹੁੰਦੇ ਆ, ਵੇਖਣ ਆਉਂਦੇ ਆ ਨਾ। ਪੰਜਾਬੀ ਉਹਦੀ ਲੱਗੀ, ਦਿਲਜੀਤ ਦੀ ਲੱਗੀ, ਅਮਰਿੰਦਰ ਗਿੱਲ ਦੀ ਲੱਗੀ, ਕਿਸੇ ਦੀ ਮੂਵੀ ਲੱਗੀ, ਭੱਜ ਕੇ ਵੇਖਣ ਆ ਗਏ, ਇੰਟਰਟੇਨਮੈਂਟ ਕੇ ਲਈ ਆਏ ਆ। ਠੀਕ ਆ। ਤਾਂ ਉਹ ਬੋਲਣੀ ਨਹੀਂ ਜਾ ਕੇ, ਮਤਲਬ ਆਪਣੀ ਕਿਤੇ ਉਹਨਾਂ ਨੂੰ ਫਨੀ ਲੱਗਦੀ ਆ, ਕਿਤੇ ਉਹਨਾਂ ਨੂੰ ਗਾਲਾਂ ਵਾਲੀ ਲੱਗਦੀ ਆ। ਇਹਦਾ ਫਿਰ ਇਹ ਮਤਲਬ ਆ ਕਿ ਆਪਣੀ ਇੱਕ ਜ਼ਬਾਨ ਨਾ, ਉਹ ਕੀ ਕਹਿੰਦੇ ਹੁੰਦੇ ਉਹਨੂੰ, ਉਹ ਕੀ ਨਾਮ ਉਹਦਾ ਹੁੰਦਾ, ਜੋਕਰ ਦੀ ਤਰ੍ਹਾਂ ਹੋ ਗਈ। ਆਵਾਮ ਵੇਖ ਕੇ ਇੰਜੋਏ ਕਰਦੀ, ਬਸ ਹੱਸਦੀ ਹੈ, ਮਦਾਰੀ ਵਾਲਾ ਹਿਸਾਬ, ਮਤਲਬ ਉਹ ਹੋ ਗਿਆ ਹੋਇਆ। ਉਹ ਸਾਡਾ ਕਸੂਰ ਆਪਦਾ ਨਾ ਭਾਜੀ। ਸਭ ਤੋਂ ਪਹਿਲੀ ਚੀਜ਼ ਕਿ ਸਾਡੇ ਸਕੂਲਾਂ ਕਾਲਜਾਂ 'ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਬੋਲਣਾ ਮਨਾ, ਉਹ ਬਿਲਕੁਲ ਉਹਨਾਂ ਨੇ ਖਤਮ ਕਰ ਦਿੱਤੀ ਹੋਈ ਹੈ। ਹੁਣ ਮੇਰੇ ਸੁਣਨ ਦੇ ਵਿੱਚ ਇਹ ਆ ਕਿ ਮੇਰਾ ਖਿਆਲ 2000 ਦੇ ਵਿੱਚ, ਕਿਸੇ ਸਨ ਦੇ ਵਿੱਚ, ਹੁਣ ਮੈਂ ਥੋੜ੍ਹਾ ਰੋਂਗ ਆ ਇਸ ਚੀਜ਼ 'ਤੇ, ਮੈਨੂੰ ਕੋਈ ਯਾਦ ਨਹੀਂ ਆ ਰਿਹਾ, ਤਾਂ ਇਹ ਕਾਨੂੰਨ ਪਾਸ ਹੋਇਆ ਵਾ ਕਿ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਵੇ। ਠੀਕ ਆ। ਲੇਕਿਨ ਉਹ ਜਿਹੜਾ ਕਾਨੂੰਨ, ਅਸੀਂ ਕੇਸ ਵੀ ਲੜਿਆ ਪੰਜਾਬੀਆਂ ਨੇ, ਲੇਕਿਨ ਉਹ ਰੋਲ ਕੇ ਕਿਤੇ ਉੱਥੇ ਦਫ਼ਤਰਾਂ 'ਚ ਰਹਿ ਗਿਆ, ਤਾਂ ਨਹੀਂ ਆਈ ਬਾਹਰ। ਠੀਕ ਆ। ਕੰਪਲਸਰੀ ਲਾਈ ਸੀ ਉਹਨਾਂ ਨੇ ਕਿ 5ਵੀਂ ਤਾਈਂ, ਮਿਡਲ ਕਲਾਸ ਤਾਈਂ ਪੰਜਾਬੀ ਹੋਣੀ ਚਾਹੀਦੀ ਆ। ਮੈਂ ਤਾਂ ਕਹਿੰਦਾ ਕਾਲਜਾਂ ਯੂਨੀਵਰਸਿਟੀਆਂ 'ਚ ਵੀ ਯਾਰ ਭਾਜੀ ਪੰਜਾਬੀ ਹੋਣੀ ਚਾਹੀਦੀ ਹੈ। ਛੱਡ ਦਿਓ, ਬੇਸ ਹੀ ਬਣਾ ਦੇਣ। ਇਹ ਵੀ ਹੈ,
ਬੇਸ ਬਣਾ ਦੇਣ। ਹੁਣ ਲੋਕ ਕਹਿਣਗੇ ਪੰਜਾਬੀ ਕਰੀ ਜਾਂਦੇ ਆ, ਪੰਜਾਬੀ ਤੇ ਕਿਤੇ ਬੋਲਦੇ ਦਫ਼ਤਰੀ ਬੋਲੀ ਆ। ਹੁਣ ਅਸੀਂ ਇੱਥੇ ਬੈਠੇ ਹਾਂ, ਲਾਹੌਰ ਦੇ ਵਿੱਚ ਬੈਠੇ ਹਾਂ, ਪੰਜਾਬ ਦਾ ਦਿਲ ਮੰਨਿਆ ਜਾਂਦਾ ਲਾਹੌਰ ਨੂੰ, ਮੰਨਿਆ ਜਾਂਦਾ ਨਾ। ਹਾਂਜੀ ਠੀਕ ਹੈ, ਤਾਂ ਪਰ ਬਹੁਤੀ ਜੜ ਪੱਟਣ ਵਾਲੀ ਬੋਲੀ ਦੀ ਲਾਹੌਰ ਆ, ਬਹੁਤ ਹੀ ਜੜ ਲਾਹੌਰ ਨੇ ਪੱਟੀ ਪੰਜਾਬੀ। ਮੈਂ ਤੁਹਾਨੂੰ ਆਪਣੀ ਗੱਲ ਦਾ ਦੱਸਦਾ, ਮੈਂ ਨਵਾਂ ਲਾਹੌਰ ਆਇਆ ਉਦੋਂ ਇਹ ਕਿ ਸੀ ਮੈਂ ਛੋਟੇ ਜਿਹੇ ਪਿੰਡ ਤੋਂ ਆਇਆ ਸੀ। ਮੇਰਾ ਇਹ ਸੀਗਾ ਕਿ ਯਾਰ ਉੱਥੇ ਜਾ ਕੇ ਮੈਂ ਉਰਦੂ ਮੈਨੂੰ ਨਾ ਹੀ ਬੋਲਣੀ ਪਵੇ। ਮੈਂ 1-2 ਆਫਿਸ ਮੈਂ ਜੋਬ ਕੀਤੀ, ਮੈਂ ਕੰਮ ਸਿੱਖਿਆ, ਜੋਬ ਸਟਾਰਟ ਕੀਤੀ। ਉੱਥੇ ਉਹ ਕਹਿੰਦੇ ਤੂੰ ਪੰਜਾਬੀ ਨਹੀਂ ਬੋਲਣੀ, ਤੂੰ ਸਲਵਾਰ ਕਮੀਜ਼ ਨਹੀਂ ਪਾਉਣੀ। ਮੈਂ ਹੁਣ ਉਹਨਾਂ ਆਫਿਸਾਂ ਦੇ ਨਾਮ ਨਹੀਂ ਲਵਾਂਗਾ, ਉੱਥੇ ਉਹਨਾਂ ਦਾ ਰੂਲ ਸੀਗਾ ਇਹ, ਅਤੇ ਮੈਂ ਆਫਿਸ ਹੀ ਛੱਡ ਦਿੱਤੇ। ਮੈਂ ਕਿਹਾ ਨਹੀਂ ਬਾਈ, ਮੈਂ ਕਿਉਂਕਿ ਜਿੱਥੇ ਆਪਣੀ ਮਾਂ ਬੋਲੀ ਜ਼ੁਬਾਨ ਦੀ ਕੋਈ ਕਦਰ ਹੈ ਨਹੀਂ। ਤੁਸੀਂ ਵੀ ਕਿਸੇ ਪਿੰਡ ਤੋਂ ਉੱਠ ਕੇ ਆ, ਤੁਸੀਂ ਲਾਹੌਰ 'ਚ ਬੈਠੇ ਹੋ, ਤੁਸੀਂ ਵੀ ਪੰਜਾਬੀ ਹੋ। ਜੇ ਤੁਸੀਂ ਪੰਜਾਬੀ ਨੂੰ ਇੰਨਾ ਬੁਰਾ ਸਮਝਦੇ ਪਏ ਹੋ ਤਾਂ ਬਾਈ ਮੈਨੂੰ ਇੱਥੇ ਜੋਬ ਕਰਨ ਦੀ ਲੋੜ ਹੀ ਕੋਈ ਨਹੀਂ। ਭਾਜੀ ਪ੍ਰੋਟੈਕਟ ਨਹੀਂ ਕਰਦੇ, ਡਿਫੈਂਡ ਨਹੀਂ ਕਿਸੇ ਚੀਜ਼ ਨੂੰ ਕਰਦੇ, ਗਾਹ ਨਹੀਂ ਹੋਣਾ। ਠੀਕ ਹੈ, ਹਿੱਕ ਨਹੀਂ ਡਾਉਣੀ ਅੱਗੇ ਕਿ ਅਸੀਂ ਐ ਆਪਦੇ ਬਸ ਇਹ ਸੋਚੀ ਜਾਣਾ ਯਾਰ ਨਹੀਂ ਐ ਨਹੀਂ ਤਾਂ ਜਾਂ ਬਸ ਰਹਿਣ ਨਹੀਂ ਦਿੰਦੇ ਬੋਲਣ ਨੂੰ, ਕਿਤੇ ਝੂਠ ਹੀ ਹੋਵੇ ਬੋਲਣਾ। ਯਾਰ ਚੱਕਰ ਇਹ ਹੁਣ ਕੋਈ ਬੰਦਾ ਬੰਦਾ ਨਾ ਕਿਸੇ ਚੰਗੇ ਮਿਸਾਲ ਤੌਰ 'ਤੇ ਬੰਦਾ ਇੱਕ ਪਿੰਡੋਂ ਬੰਦਾ ਗਿਆ, PC ਹੋਟਲ ਗਿਆ ਜੀ, ਉੱਥੇ ਦੇ ਵੇਟਰ ਨਾਲ ਉਹਨੇ ਕੋਸ਼ਿਸ਼ ਕਰਨੀ ਕਿ ਮੈਂ ਉਰਦੂ ਹੀ ਬੋਲਣਾ। ਮੈਂ ਆਪਣੇ ਆਪ ਨੂੰ ਮੈਂ ਫੀਲ ਕਰਾਂ ਕਿ ਮੈਂ ਬੜਾ ਨਾ ਡਿਸੈਂਟ ਬੰਦਾ। ਉਹਨੇ ਉਰਦੂ ਬੋਲਣ ਦੇ ਚੱਕਰ 'ਚ ਉਹਨੇ ਆਪਣੀ ਬੇਇੱਜ਼ਤੀ ਕਰਾਉਣੀ, ਨਾ ਤਾਂ ਉਹਨੇ ਸਹੀ ਉਰਦੂ ਬੋਲਣੀ, ਉਹਨੇ ਉਰਦੂ ਪੰਜਾਬੀ ਮਿਕਸ ਕਰਕੇ ਬੋਲ ਦੇਣੀ। ਠੀਕ ਹੈ ਯਾਰ, ਅਕਸਰ ਬੰਦਿਆਂ ਦੀ ਬੋਲੀ 'ਚੋਂ ਪਤਾ ਲੱਗਦਾ ਉਰਦੂ ਬੋਲਦੇ ਹੁੰਦੇ ਆ, ਪਰ ਪਤਾ ਹੁੰਦਾ ਵੀ ਪੱਕਾ ਪੇਂਡੂ ਆ। ਹੁਣ ਇੱਥੇ ਆਪਾਂ ਇੱਕ ਗੱਲ ਕਰਦੇ ਪੇਂਡੂ ਤੇ ਸ਼ਹਿਰੀ ਵਾਲੀ, ਕਹਿੰਦੇ ਯਾਰ ਪੇਂਡੂ ਲੱਗਦਾ ਇਹ ਬੋਲਤਾ ਹੁਆ। ਹੁਣ ਆ ਬੋਲਣ ਵਾਲਾ ਐਕਸੈਂਟ ਆ, ਠੀਕ ਹੈ। ਹੁਣ ਐਕਸੈਂਟ ਦੀ ਅਗਰ ਆਪਾਂ ਐਕਸੈਂਟ 'ਤੇ ਵੀ ਗੱਲ ਕਰਾਂਗੇ ਚਲੋ, ਤਾਂ ਕਹਿੰਦੇ ਇਹ ਪੇਂਡੂ ਲੱਗਦਾ। ਠੀਕ ਆ, ਹੁਣ ਅਕਸਰ ਬੰਦਿਆਂ ਨੂੰ ਇਹ ਤਾਨਾ ਲੱਗਦਾ ਪੇਂਡੂ ਹੋਣਾ। ਹੁਣ ਲੇਕਿਨ ਲੋਕਾਂ ਨੂੰ ਏਡੇ ਜਾਹਲ ਹੋ ਚੁੱਕੇ ਨਾ ਲੋਕਾਂ ਨੂੰ ਇਹ ਨਹੀਂ ਪਤਾ ਵੀ ਪੇਂਡੂ ਕੌਣ ਆ ਤੇ ਸ਼ਹਿਰੀ ਕੌਣ। ਪੇਂਡੂ ਭਰਾ ਪਿੰਡ 'ਚ ਰਹਿਣ ਵਾਲਾ ਪੇਂਡੂ ਹੀ ਹੋਊਗਾ, ਹੋਰ ਉਹ ਕਿਹੜਾ ਹੋਊਗਾ। ਠੀਕ ਹੈ, ਗੋਰਾ ਹੋ ਜਾਣਾ। ਮੈਂ ਹੁਣ ਇਹ ਦੱਸੋ, ਜਿਹੜਾ ਪੇਂਡੂ ਹੋਣਾ ਇੱਕ ਕੋਈ ਬੰਦੇ ਤੇ ਤੁਹਮਤ ਕਿ ਤੂੰ ਪੇਂਡੂ ਆ। ਨਹੀਂ, ਪਿੰਡ 'ਚ ਕੀ ਯਾਰ ਅਸੀਂ ਬੰਦ ਕਰਦੇ ਹਾਂ, ਅਸੀਂ ਕਣਕ ਬੰਦ ਕਰ ਦਿੰਦੇ ਮਗਰੋਂ, ਫਿਰ ਖਾ ਲਓ ਪੀਜੇ ਫਿਰ ਤੁਸੀਂ। ਠੀਕ ਆ, ਅਸੀਂ ਪਿੱਛੋਂ ਮੱਕੀ ਬੰਦ ਕਰ ਦਿੰਦੇ, ਅਸੀਂ ਦੁੱਧ ਬੰਦ ਕਰ ਦਿੰਦੇ ਹਾਂ, ਸਾਰਾ ਕੁਝ ਬੰਦ ਕਰਦੇ। ਸਰ ਪਿੰਡ ਹੈਗਾ ਤੇ ਸ਼ਹਿਰ ਬਾਦ ਆ। ਠੀਕ ਆ, ਇਹ ਜਿਹੜੀਆਂ ਫੈਕਟਰੀਆਂ ਚੱਲਦੀਆਂ ਸਾਡੇ ਸਿਰਾਂ ਤੋਂ ਹੀ ਚੱਲਦੀਆਂ, ਸਾਰੀ ਗੱਲ। ਠੀਕ ਆ, ਇਹ ਜਿਹੜਾ ਤੁਹਾਡਾ ਢਿੱਡ ਭਰਦਾ ਸਾਡੇ ਸਿਰਾਂ ਤੋਂ ਹੀ ਭਰਦਾ। ਤੇ ਫਿਰ ਐਂਡ ਤੇ ਆ ਕੇ ਫਿਰ ਸਾਨੂੰ ਭਰਨ ਵਾਲਾ ਹੀ ਵਿਚਾਰਾ ਭੁੱਖਾ ਮਰਦਾ ਪਿਆ ਇਸ ਮੁਲਕ ਦੇ ਵਿੱਚ। ਇਹ ਅਲਮੀਆਂ ਵਾ ਤਾਂ ਇੱਥੋਂ ਹਿਸਾਬ ਲਾ ਲਓ ਕਿ ਸਾਡੇ ਲੋਕ ਕਿੱਡੇ ਮਤਲਬ ਕਹਿ ਸਕਦੇ ਕਿ ਜਾਹਲ ਆ, ਪੜ੍ਹੇ ਲਿਖੇ ਜਾਹਲ। ਹੁਣ ਜਦੋਂ ਤੁਸੀਂ ਮਾਂ ਬੋਲੀ ਜ਼ੁਬਾਨ ਦੀ ਖਾਤਰ ਇੰਨਾ ਕੁਛ ਕਰ ਰਹੇ ਹੋ ਜੀ, ਠੀਕ ਹੈ, ਤੁਸੀਂ ਕੋਈ ਕਿਸਾਨਾਂ ਵਾਸਤੇ ਕੋਈ ਆਪਣੇ ਕਿਸਾਨਾਂ ਨੇ ਇੰਨਾ ਜ਼ੁਲਮ ਹੋ ਰਿਹਾ ਜੀ, ਠੀਕ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਉਹਨਾਂ ਨੂੰ ਇੱਕ ਟਾਈਮ ਦੀ ਰੋਟੀ ਨਹੀਂ ਮਿਲਦੀ ਪਈ, ਉਹਨਾਂ ਦੀਆਂ ਫਸਲਾਂ ਉਹਨਾਂ ਦੇ ਘਰ ਪਈਆਂ ਖਰੋਲਦੀਆਂ ਪਈਆਂ। ਠੀਕ ਹੈ, ਉਹਨਾਂ ਬਾਰੇ ਤੁਸੀਂ ਕੋਈ ਚੀਜ਼ ਸੋਚੀ ਕਿ ਮੈਂ ਇਹਨਾਂ ਬਸ ਕੋਈ ਚੀਜ਼ ਲਿਖਾਂਗਾ, ਕੋਈ ਆਪਣੇ ਜਿਹੜੇ ਜਜ਼ਬਾਤ ਬਿਆਨ ਕਰਾਂਗਾ। ਜਜ਼ਬਾਤ ਹੈਗੇ ਆ, ਚੀਜ਼ਾਂ ਬੜੀਆਂ ਵਾ। ਜਿਵੇਂ ਅਸੀਂ ਹੁਣ ਹੋਇਆ ਸੀ, ਜਿਵੇਂ ਆਇਆ ਸੀ ਸਲਾਬ ਹਾਂਜੀ, ਆਇਆ ਸੀ ਨਾ ਪਿਛਲੇ ਸਾਲ ਆਇਆ ਸੀ, ਤਾਂ ਅਸੀਂ ਗਾਣਾ ਕੀਤਾ ਸੀ ਵੇਕਅਪ। ਠੀਕ ਹੈ, ਜਾਗ ਸਰਕਾਰੇ। ਹੁਣ ਉਹ ਗਾਣਾ ਆਇਆ ਅਤੇ ਉਹ ਗਾਣੇ ਨੂੰ ਇਹ ਨਹੀਂ ਅਸੀਂ ਕਹਿੰਦੇ ਇੱਦਾਂ ਦੀ ਜਿਹੜੀ ਚੀਜ਼ ਹੁੰਦੀ ਨਾ, ਅਸੀਂ ਇਹ ਨਹੀਂ ਕਹਿੰਦੇ ਉਹਨੂੰ ਵਿਊ ਪਵੇ, ਅਸੀਂ ਕਹਿੰਦੇ ਯਾਰ ਉਹ ਲੋਕਾਂ ਤੱਕ ਪਹੁੰਚੇ ਜੋ ਅਸੀਂ ਚਾਹੁੰਦੇ ਹਾਂ ਕਿ ਉਹ ਆਵਾਜ਼ ਬਣਨ। ਅਸੀਂ ਗੱਲ ਕਰਤੀ, ਠੀਕ ਆ, ਲੋਕ ਉਹਨੂੰ ਅੱਗੇ ਵਧਾ ਲੈਣ ਕਿ ਤਾਂ ਕਿ ਉਹਨਾਂ ਵਾਸਤੇ ਸਿਖਿਆਈ ਹੋ ਜਾਵੇ। ਠੀਕ ਆ, ਮਿਊਜ਼ਿਕ ਉਹਦੀ ਬਾਉਂਡਰੀਜ਼ ਨਹੀਂ ਹੁੰਦੀਆਂ। ਠੀਕ ਆ, ਉਹ ਲੋਕੀ ਸੁਣਨ, ਲੋਕਾਂ ਦੀ ਗੱਲ ਪਹੁੰਚੇ, ਲੋਕ ਉਸ ਚੀਜ਼ 'ਤੇ ਥੋੜ੍ਹਾ ਜਿਹਾ ਤਾਂ ਕੰਨ ਧਰਨ ਕਿ ਯਾਰ ਸਾਡੀ ਗੱਲ ਆ। ਉਹ ਐਡਾ ਕੁਛ ਵਧੀਆ ਉਸ ਚੀਜ਼ ਦਾ ਰਿਸਪੌਂਸ ਨਹੀਂ ਆਇਆ, ਲੋਕਾਂ ਨੇ ਐਡਾ ਧਿਆਨ ਨਹੀਂ ਦਿੱਤਾ ਉਸ ਚੀਜ਼ 'ਤੇ। ਠੀਕ ਆ, ਪਿੱਟਦੇ ਰਹਿ, ਸਲਾਬ ਆ ਗਿਆ, ਹਕੂਮਤ ਨੇ ਕੀ ਕੀਤਾ, ਫਲਾਂ ਨੇ ਕੀ ਕੀਤਾ, ਕਰਦੇ ਰਹੇ। ਇੱਥੇ ਕੈਂਪ ਲਾ ਕੇ ਬਹਿਣਗੇ ਚੌਂਕਾਂ ਦੇ ਵਿੱਚ, ਰਿਲੀਫ ਫੰਡ ਦੇ ਦਿਓ ਜੀ, ਫਲਾ ਦੇ ਦਿਓ। ਠੀਕ ਆ, ਪਰ ਗਾਹ ਨਹੀਂ ਹੋਣਾ। ਜੇ ਇਹੀ ਚੀਜ਼ ਹੋਈ ਹੁੰਦੀ ਚੜ੍ਹਦੇ ਪੰਜਾਬ 'ਚ, ਤੇ ਭਾਜੀ ਉਹਨਾਂ ਨੇ ਕੀਤਾ ਸੀ, ਖਾਲਸਾ ਸਾਈਡ ਵਾਲੇ ਆ ਕੇ ਪੰਜਾਬੀ ਲਹਿਰ ਨਾਲ ਲੱਗੇ ਸੀ। ਠੀਕ ਆ, ਇੰਨੀਆਂ ਉਹਨਾਂ ਨੇ ਸਪੋਰਟਾਂ ਦਿੱਤੀਆਂ ਜਾ ਕੇ ਉੱਥੇ, ਤਾਂ ਕਸ਼ਤੀਆਂ ਦੇ ਵਿੱਚ ਫਿਰਦੇ ਰਹੇ ਸਾਰੇ ਆਪਣੇ ਵਕਾਰ ਹੋਣੇ, ਦੂਜਾ ਜੋਈਆ ਨਾਸਰ ਭਾਜੀ, ਇਹ ਸਾਰੇ ਉੱਥੇ ਸੀ। ਖਾਲਸਾ ਸਾਈਡ ਵਾਲੇ ਉਹਨਾਂ ਨੂੰ ਫੰਡਿੰਗ ਕੀਤੀ ਨਾ, ਤਾਂ ਉਦੋਂ ਸਾਡੀ ਗੌਰਮੈਂਟ ਕਿੱਥੇ ਸੀ? ਇਹ ਮੈਂ ਨਾ ਤਕਰੀਬਨ ਮਹੀਨਾ ਪਹਿਲੇ ਨਾ ਸਾਡੀ ਜਿਹੜੀ ਨਾ ਹਕੂਮਤ ਦਾ ਇੱਕ ਨਾ ਵੀਡੀਓ ਆਈ ਸੀ ਕਿ ਤੁਸੀਂ ਪੰਜਾਬੀ ਬੋਲੋ, ਛੱਡ ਦਿਓ। ਠੀਕ ਹੈ, ਇੱਥੇ ਕਿ ਆਪਾਂ ਗੱਲ ਕਰਦੇ ਹਾਂ। ਆ ਨਾ ਇੱਕ ਚੀਜ਼ ਕੱਢਿਓ ਜੇ ਸਾਰੇ ਦੇਖਣ ਦਾ, ਤੇ ਉਹਦੇ ਵਿੱਚ ਇੱਕ ਲਾਜ਼ਮੀ ਚੀਜ਼ ਕੱਢ ਕੇ ਆਇਓ ਕਿ ਗੌਰਮੈਂਟ ਨੇ ਨਾ ਇੱਕ ਪੰਜਾਬ ਦੀ ਆਪਣੇ ਮਰੀਮ ਨਵਾਜ਼ ਸਾਹਿਬਾ ਨੇ, ਹਾਂਜੀ,
ਉਹਨਾਂ ਨੇ ਨਾ ਜੀ ਇੱਕ ਕਾਲ ਕਰਨ ਵਾਸਤੇ 15 ਦੇ ਉੱਤੇ ਉਹਨਾਂ ਨੇ ਇੱਕ ਆਪਸ਼ਨ ਕੱਢਿਆ ਉਹਨਾਂ ਨੇ ਕਿ ਜੀ 15 ਤੇ ਕਾਲ ਕਰੋ, ਆਵਾਮ ਦੀ ਸਹੂਲਤ ਵਾਸਤੇ ਜ਼ੁਬਾਨਾਂ ਉਹਨਾਂ ਨੇ ਐਡ ਕੀਤੀਆਂ ਵਿੱਚ, ਉਹਦੇ ਅੱਛਾ ਜ਼ੁਬਾਨਾਂ ਐਡ ਹੋਈਆਂ ਜੀ। ਤਾਂ ਜ਼ੁਬਾਨਾਂ ਕਿਹੜੀਆਂ ਐਡ ਹੋਈਆਂ? ਜ਼ੁਬਾਨਾਂ ਐਡ ਹੋਈਆਂ ਭਾਜੀ ਉਰਦੂ, ਪੋਠੋਹਾਰੀ ਤਾਂ ਸਰਾਇਕੀ। ਹੁਣ ਇੱਥੇ ਰੁਕ ਜਾਓ ਮੈਂ ਬੋਲਦਾ। ਠੀਕ ਹੋ ਗਿਆ। ਹੁਣ ਪੁਆਇੰਟ ਸਿਰਫ ਇੰਨਾ ਕੀ ਆ ਕਿ ਹੁਣ ਲੋਕੀ ਬੜੇ ਚਾਉ ਚਾਈ ਹੋ ਗਏ, ਉਹ ਇਹਨਾਂ ਨੇ 3 ਜ਼ੁਬਾਨਾਂ ਐਡ ਕਰਤੀਆਂ, ਤਾਂ ਬੰਦਾ ਉੱਥੇ ਹੀ ਗੋਡਾ ਦੇ ਕੇ ਢਾਲ ਲਵੇ ਕਿ ਮੈਨੂੰ ਪਹਿਲੇ ਇਹ ਦੱਸੋ, ਤੁਹਾਨੂੰ ਇੰਨਾ ਨੌਲੇਜ ਨਹੀਂ ਹੈਗਾ ਕਿ ਇਹ ਬੋਲੀਆਂ ਜਿਹੜੀਆਂ ਵਾ, ਇਹ ਜਿਹੜੀਆਂ ਉਹਨਾਂ ਨੇ ਐਡ ਕੀਤੀਆਂ, ਇਹ ਤਾਂ ਪੰਜਾਬੀ ਤੋੜਨ ਦਾ ਪ੍ਰੋਗਰਾਮ ਆ। ਅੱਛਾ, ਸਾਰਾ ਐਡ ਕਰਤਾ, ਸਰਾਇਕੀ ਐਡ ਕਰਤੀ ਜੀ, ਪੋਠੋਹਾਰੀ ਐਡ ਕਰਤੀ, ਉਰਦੂ ਐਡ ਕਰਤੀ, ਤਾਂ ਪੰਜਾਬੀ ਭੂਆ ਨੇ ਕਰਨੀ ਸੀ। ਉਹ ਕਹਿੰਦੇ ਪੰਜਾਬ 14 ਕਰੋੜ ਆਬਾਦੀ ਪੰਜਾਬ ਦੀ ਆ, 85% ਢਿੱਡ ਅਸੀਂ ਭਰਦੇ ਆ, ਅਸੀਂ ਭਰਦੇ ਹਾਂ ਜੀ। ਠੀਕ ਆ, ਤਾਂ ਪੰਜਾਬੀ ਐਡ ਹੀ ਨਹੀਂ ਕੀਤੀ। ਹੁਣ ਪੁਆਇੰਟ, ਪੋਠੋਹਾਰੀ ਪੰਜਾਬੀ ਦਾ ਇੱਕ ਐਕਸੈਂਟ ਆ, ਵੰਡ ਕਰਕੇ ਸਾਈਡ ਤੇ ਕਰਤਾ, ਲੋਕਾਂ ਦੇ ਮਾਈਂਡ 'ਚ ਪੈ ਗਿਆ। ਅੱਜ ਤੋਂ 10 ਸਾਲ ਬਾਅਦ ਲੋਕਾਂ ਨੇ ਪਤਾ ਕਹਿਣਾ ਪੋਠੋਹਾਰੀ ਜ਼ੁਬਾਨ ਆ, ਜ਼ੁਬਾਨ ਸਾਰੀ ਗੱਲ, ਠੀਕ ਆ, ਵੱਖਰੀ ਪੰਜਾਬੀ ਨਹੀਂ ਹੈਗੀ। ਸਰਾਇਕੀ ਤੇ ਪਿੱਟਣ ਦਾ ਹੈ ਨਾ ਕਿ ਉਹ ਪੰਜਾਬੀ ਨਹੀਂ ਹੈਗੇ, ਨਹੀਂ ਹੈ ਉਹ ਤੇ ਉਹਨਾਂ ਨੇ ਠੱਪਾ ਲਾਤਾ ਵੀ ਅਸੀਂ ਪੰਜਾਬੀ ਹੈ ਹੀ ਨਹੀਂ। ਆਪਣੇ ਆਪ ਨੂੰ ਕਹਿੰਦੇ ਵੀ ਹੈਗੇ ਭਾਈ ਅਸੀਂ ਪੰਜਾਬੀ ਨਹੀਂ ਹੈਗੇ। ਹੁਣ ਸਰਾਇਕੀ ਵਰਡ ਕਿਦੋਂ ਆਇਆ ਵਾ? ਕਿਸੇ ਬੰਦੇ ਨੇ, ਸਾਰੇ ਨੈਟ ਯੂਜ਼ ਕਰਦੇ ਆ, ਅਸੀਂ YouTube ਵੇਖ ਲੈਂਦੇ ਹਾਂ, ਅਸੀਂ ਭਾਜੀ ਨੈਟਫਲਿਕਸ ਵੇਖ ਲੈਂਦੇ ਹਾਂ, ਅਸੀਂ ਗੂਗਲ ਦੇ ਉੱਤੇ ਕੁਛ ਵੀ ਵੇਖ ਲੈਂਦੇ ਹਾਂ, ਠੀਕ ਹੈ ਜੀ। ਸਾਨੂੰ ਇੰਨੀ ਕਦੀ ਤੌਫੀਕ ਨਹੀਂ ਹੋਈ ਕਿ ਅਸੀਂ ਇਹ ਚੀਜ਼ਾਂ ਚੈੱਕ ਹੀ ਕਰ ਲਈਏ ਕਿ ਹੈ ਕੀ, ਇਹਦਾ ਇਤਿਹਾਸ ਕੀ ਹੈ, ਇਹਦੀ ਹਿਸਟਰੀ ਕੀ ਹੈ। ਸਰ 1962 ਤੋਂ ਪਹਿਲਾਂ ਸਰਾਇਕੀ ਵਰਡ ਹੈ ਹੀ ਨਹੀਂ ਸੀ, ਨਾਮੋ ਨਿਸ਼ਾਨ ਨਹੀਂ ਸੀ ਇਸ ਵਰਡ ਦਾ, ਠੀਕ ਆ। ਉਸ ਤੋਂ ਬਾਅਦ ਇਹ ਵਰਡ ਆਇਆ, ਠੀਕ ਆ, ਐਡ ਕਰਤਾ, ਸਰਾਇਕੀ ਆ ਗਈ। ਹੁਣ ਸਰਾਇਕੀ ਕੀ ਆ? ਡੇਰਵੀ ਐਕਸੈਂਟ, ਮੁਲਤਾਨੀ ਐਕਸੈਂਟ ਤੇ ਬਾਵਲਪੁਰੀ ਐਕਸੈਂਟ, ਇਹ ਤਿੰਨਾਂ ਐਕਸੈਂਟਾਂ ਨੂੰ ਮਿਕਸ ਕਰਕੇ, ਇਕੱਠਾ ਕਰਕੇ, ਤਾਂ ਸਰ ਉਹਨਾਂ ਨੇ ਸਰਾਇਕੀ ਵਰਡ ਆਜ਼ਾਦ ਕਰਤਾ, ਸਰਾਇਕੀ ਬੋਲੀ ਆਜ਼ਾਦ ਹੋ ਗਈ ਇਹ ਤਿੰਨਾਂ ਵਰਡਾਂ ਦੀ। ਹੁਣ ਡੇਰਵੀ ਐਕਸੈਂਟ ਵੀ ਹੈ ਨਹੀਂ, ਮੁਲਤਾਨੀ ਵੀ ਹੈ ਨਹੀਂ, ਮੈਂ ਸਰਾਇਕੀ ਨਹੀਂ ਕਹਿਣਾ, ਮੈਂ ਭਾਈ ਮੁਲਤਾਨੀ ਕਹਿਣਾ। ਜਿਹੜੇ ਪਰੇ ਡੇਰਾ ਗਾਜ਼ੀ ਖਾਂ ਵਾਲੇ, ਮੈਂ ਉਹਨਾਂ ਨੂੰ ਕਹਿੰਦਾ ਡੇਰਵੀ ਐਕਸੈਂਟ ਬੋਲਦੇ ਆ, ਐਕਸੈਂਟਸ ਨੇ। ਹੁਣ ਸਾਨੂੰ ਬੜੇ ਬੰਦੇ ਕਹਿੰਦੇ ਆ ਤੁਹਾਡੀ ਬੋਲੀ ਤਾਂ ਉੱਧਰ ਵਾਲੀ ਆ, ਤੁਹਾਡੀ ਬੋਲੀ ਤਾਂ ਐ, ਤੁਸੀਂ ਤੇ ਇੰਡੀਆ ਵਾਲੀ ਪੰਜਾਬੀ ਬੋਲਦੇ ਹੋ। ਸਰ ਅਸੀਂ ਭੁੱਲੇ ਨਹੀਂ ਮਸਲਾ ਹੈ, ਠੀਕ ਆ। ਮਿਕਸਅਪ ਤਾਂ ਤੁਸੀਂ ਕੀਤਾ, ਦੁੱਧ 'ਚ ਪਾਣੀ ਤਾਂ ਤੁਸੀਂ ਪਾਇਆ, ਇਸ ਤੇ ਪਾਇਆ ਨਹੀਂ, ਤੁਸੀਂ ਪਾਇਆ। ਮੈਂ ਯੂਨੀਵਰਸਿਟੀ ਵੀ ਗਿਆ, ਮੈਂ ਕਾਲਜ 'ਚ ਵੀ ਗਿਆ, ਮੈਂ ਸਾਰੇ ਪਾਸੇ ਗਿਆ, ਠੀਕ ਆ, ਪਰ ਮੈਂ ਬੋਲੀ ਨਹੀਂ ਛੱਡੀ। ਮੈਂ ਵਰਡ ਜਿਹੜੇ ਸੁਣ ਕੇ ਘਰੋਂ ਗਿਆ, ਮੈਂ ਆਪਣੇ ਮਾਈਂਡ 'ਚ ਫੀਡ ਕਰ ਕੇ ਮੇਰੇ ਆ, ਠੀਕ ਆ, ਉਹ ਸਾਡੀ ਪਹਿਚਾਣ ਆ, ਸਾਡਾ ਵਿਰਸਾ ਵਾ, ਅਸੀਂ ਸਾਂਭ ਕੇ ਰੱਖ ਲਿਆ। ਉਰਦੂ ਵਾਲੇ ਵਰਡ ਸਕੂਲੇ ਸੁਣੇ, ਕਾਲਜ ਸੁਣੇ, ਉਹ ਤੇ ਛੱਡ ਕੇ ਆ ਗਏ। ਹੁਣ ਆਵਾਮ ਨੂੰ ਇਹ ਨਹੀਂ ਪਤਾ ਕਿ ਸਾਡੇ ਜਿਹੜੇ ਵੱਡੇ ਸੀ ਉਹਨਾਂ ਨੇ ਇਸ ਜ਼ੁਬਾਨ ਵਾਸਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ। ਭਾਜੀ ਇਸ ਮੁਲਕ ਵਾਸਤੇ 20 ਲੱਖ ਪੰਜਾਬੀ ਇਸ ਵਾਗੇ ਦੀਆਂ ਕੰਧਾਂ ਥੱਲੇ ਪਿਆ, ਠੀਕ ਹੈ ਜੀ। ਪਰ ਇਹ ਕਹਿੰਦੇ ਆ ਤੁਸੀਂ ਕੀਤਾ ਹੀ ਕੀ ਸਾਡੇ ਲਈ, ਤੁਸੀਂ ਆ ਗਏ ਸਾਡਾ ਬੇੜਾ ਬਾਹਤਾ, ਤੁਸੀਂ ਐਂ ਕਰਤਾ, ਸਾਡਾ ਜੌਂ ਕਰਤਾ। ਭਾਜੀ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀ ਦਿੱਤੀ ਇਸ ਮੁਲਕ ਵਾਸਤੇ, ਠੀਕ ਆ। ਸਾਡਾ ਮੈਂ ਕਹਿਣਾ, ਮੇਰਾ ਪੜਦਾਦਾ ਰਾਹ ਸ਼ਹੀਦ ਹੋਇਆ ਸੀ, ਠੀਕ ਆ, ਮੇਰਾ ਪੜਦਾਦਾ ਰਾਹ ਸ਼ਹੀਦ ਹੋ ਗਿਆ ਸੀ, ਤਾਂ ਫਿਰ ਗਾਲਾਂ ਤਾਂ ਬਹੁਤੀਆਂ ਮੈਂ ਕੱਢਾਂ, ਜਾਂ ਚੜ੍ਹਦੇ ਪੰਜਾਬ ਨੂੰ ਮਾੜਾ ਕਹਿਣਾ, ਜਾਂ ਇਸ ਬੋਲੀ ਨੂੰ ਮਾੜਾ ਕਹਿਣਾ, ਜਾਂ ਇਹਨਾਂ ਚੀਜ਼ਾਂ ਨੂੰ ਮਾੜਾ ਕਹਿਣਾ, ਤਾਂ ਸਾਡਾ ਬਣਦਾ। ਤਕਲੀਫ ਤੇ ਸਾਡੀ, ਮਰੇ ਤੇ ਸਾਡੇ ਤੇ ਘਰੋਂ ਬੰਦਾ ਜੀ ਚਲਾ ਗਿਆ, ਚਲੋ, ਪਰ ਅਸੀਂ ਨਹੀਂ ਕਹਿੰਦੇ, ਸਾਨੂੰ ਪਤਾ ਇਹ ਉਦੋਂ ਵੀ ਸ਼ਰਾਰਤੀ ਅਨਸਰ ਸੀ, ਠੀਕ ਆ। ਸਾਡੇ ਵੱਡਿਆਂ ਨੇ ਕੁਰਬਾਨੀ ਦੇ ਕੇ ਮੁਲਕ ਲਿਆਤਾ, ਦੇਤਾ, ਹੁਣ ਇਹਦੇ ਵਿੱਚ ਵੀ ਪਾੜਾ ਪਾਉਣ ਲੱਗ ਪਿਆ। ਹੁਣ ਇਹਦੇ ਵਿੱਚ ਇਸ ਟਾਈਮ ਆਪਣੀ ਜਿਹੜੀ ਹਰ ਚੀਜ਼ 'ਚ ਨਾ ਕੁਰਬਾਨ ਹੁੰਦੀ ਪਈ ਨਾ, ਉਹ ਆਪਣੀ ਅਸਮ ਬੋਲੀ ਹੈ ਭਾਜੀ। ਬੋਲੀ ਹੁਣ ਦੀ ਨਹੀਂ ਹੁੰਦੀ, ਹੈ ਨਾ। ਇਹ ਮੈਂ ਅੱਗੇ ਵੀ ਗੱਲ ਕੀਤੀ ਕਿ ਬੋਲੀ ਹੁਣ ਦੀ ਨਹੀਂ, ਬੋਲੀ ਨੂੰ ਤਾਂ ਮਾਰੇ ਸ਼ੁਰੂ ਤੋਂ ਮੁੱਢੋਂ ਗਿਆ ਵਾ, ਇੱਕ ਪ੍ਰੋਪਾਗੈਂਡਾ ਆ, ਉਹ ਚਲਾਈ ਜਾਂਦੇ ਆ। ਮਗਰ ਇਹਨੂੰ ਲੋਕਾਂ ਨੇ ਹੋਰ ਤੋੜਨ ਵਾਸਤੇ ਹੁਣ ਹੋ ਰਹੇ, ਜਿਵੇਂ ਉਹਨਾਂ ਨੇ ਪੋਠੋਹਾਰੀ ਤਾਂ ਸਰਾਇਕੀ ਕੱਢਤੀ, ਹੁਣ ਇਹਨਾਂ ਨੇ ਸਰਾਇਕਿਸਤਾਨ ਵੀ ਕੱਢ ਲਿਆ, ਠੀਕ ਹੈ ਜੀ। ਕੁਛ ਟਾਈਮ ਤੋਂ ਸਰਾਇਕਿਸਤਾਨ ਨਿਕਲਿਆ, ਇਮਰਾਨ ਖਾਨ ਸਾਹਿਬ ਨੇ ਆਏ ਤਾਂ ਉਹਨਾਂ ਨੇ ਜੀ ਕਹਿ ਦਿੱਤਾ ਕਿ ਤੁਸੀਂ ਬਣਾ ਦਿਓ, ਸੂਬਾ ਬਣਾ ਦਿਓ ਵੱਖਰਾ ਸਰਾਇਕਿਸਤਾਨ ਨੂੰ। ਸਰ ਇਹ ਲਸਾਨੀ ਬੇਸ ਤੇ ਬਣਦਾ ਪਿਆ, ਠੀਕ ਆ, ਇਹਨੂੰ ਮੈਨੇਜਮੈਂਟ ਦੇ ਬੇਸ ਤੇ ਬਣਾਓ ਨਾ, ਬਣਾਉਣਾ ਸੂਬਾ ਬਣਾ ਦਿਓ। ਹੁਣ ਸਾਡਾ ਜ਼ਿਲ੍ਹਾ ਸਾਹੀਵਾਲ, ਤਹਿਸੀਲ ਚੀਚਾਵਤਨੀ ਵਿੱਚ ਆਉਂਦਾ ਪਿਆ, ਠੀਕ ਆ। ਇਹ ਕਹਿੰਦੇ ਆ ਕਿ ਸਰਾਇਕਿਸਤਾਨ ਬਣਦਾ ਪਿਆ, ਜਨੂਬੀ ਪੰਜਾਬ ਜੀ ਬੜਾ ਪਸਤੀ ਦਾ ਸ਼ਿਕਾਰ ਆ, ਫਲਾਮ ਆ। ਸ਼ੇਖੂਪੁਰਾ ਲਾਹੌਰ ਚ ਵਾੜਤਾ, ਕਾਨਾ ਲਾਹੌਰ ਚ ਵਾੜਤਾ, ਠੀਕ ਹੈ ਜੀ। ਇਹਨਾਂ ਨੇ ਇੱਧਰੋਂ ਰਾਏਵੰਡ ਲਾਹੌਰ ਚ ਵਾੜਤਾ, ਵੜ ਗਿਆ, ਲਾਹੌਰ ਦਾ ਬਜਟ ਲੈ ਲਿਆ ਸਾਰਾ, ਤੇ ਇੱਥੇ ਲਾ ਦਿੱਤਾ। ਉੱਧਰ ਛਿੱਕੂ ਜਾਣਾ, ਉੱਧਰ ਕੀ ਜਾਣਾ, ਇਹਨੂੰ ਤੋੜੋ, ਹਾਂ ਵੱਡਿਆਂ ਸ਼ਹਿਰਾਂ ਨੂੰ ਛੋਟੇ ਕਰੋ, ਇਹਨਾਂ ਨੂੰ ਵਿੱਚ ਵੜੀ ਜਾਂਦੇ ਆ, ਉਹਨਾਂ ਦਾ ਭੱਠਾ ਭਾਈ ਜਾਂਦੇ ਆ। ਰਾਵੀ ਪੱਟ ਲਈ, ਰਾਵੀ ਦੇ ਵਿੱਚ ਇਹਨਾਂ ਨੇ ਬਿਲਡਿੰਗਾਂ ਖੜੀਆਂ ਕਰਤੀਆਂ,
ਕਰਤੀਆਂ। ਹੋ ਗਈਆਂ ਹੋਈਆਂ। ਜ਼ਰਈ ਜ਼ਮੀਨਾਂ ਜਿੰਨੀਆਂ ਸਾਡੀਆਂ ਵਾ ਸਾਰੀਆਂ ਟਾਊਨ ਕੱਟੀ ਜਾਂਦੇ ਆ, ਬਈ ਇਹ ਸਾਰਾ ਕੁਝ ਹੋ ਰਿਹਾ ਨਾ ਇਹ ਵੀ ਇੱਕ ਬਾਈ। ਇਹ ਤੁਸੀਂ ਬਹੁਤ ਵੱਡਾ ਸਵਾਲ ਹੈ ਬਾਈ ਇਹ ਉੱਥੇ ਜਾ ਕੇ ਕਰੋ ਜਿੱਥੇ ਜ਼ਰਈ ਜ਼ਮੀਨ ਨਹੀਂ ਹੈਗੀ। ਨਹੀਂ ਹੈਗੀ। ਠੀਕ ਆ, ਇਹ ਬਣਾਓ ਨਾ ਜਾ ਕੇ ਬਿਲਡਿੰਗਾਂ ਉੱਥੇ ਉਸੇ ਪਾਸੇ ਬਣਾਓ, ਰਿਆਸਤ ਵਾਲੇ ਪਾਸੇ ਕਰੋ ਜਾ ਕੇ, ਹਰੂਨਾਬਾਦ ਵਾਲੀ ਸਾਈਡ ਤੇ ਜਿੱਥੇ ਇਹ ਨਿਜ਼ਾਮ ਆ ਉੱਥੇ ਨਾਲੇ ਰੋਜ਼ਗਾਰ ਮੁਹੱਈਆ ਹੋਊਗਾ, ਨਾਲੇ ਉੱਥੇ ਮਿੱਲਾਂ ਲਾਓ ਜਾ ਕੇ, ਪਤਾ ਲੱਗੇ। ਇਹ ਨਾ ਇੱਕ ਨਾ ਬਹੁਤ ਵੱਡਾ ਮਸਲਾ ਬਣਿਆ ਹੋਇਆ ਇਹ ਤੇ ਬਹੁਤ ਵੱਡਾ ਟੌਪਿਕ ਆ। ਠੀਕ ਹੈ ਨਾ, ਇਹ ਤਾਂ ਮਤਲਬ ਬੰਦਾ ਬਹਿਸ ਕਰੇ ਤਾਂ ਬੰਦਾ ਇਹ ਬਹੁਤ ਲੰਮੀ ਜਾਣੀ ਹੈ। ਠੀਕ ਹੈ ਨਾ। ਲੇਕਿਨ ਮੈਂ ਇੱਕ ਸ਼ਾਰਟ ਜੀ ਟੌਪਿਕ ਕੱਢਿਆ ਕਿ ਤੁਸੀਂ ਇਦਾਂ ਕਰਦੇ ਪਏ ਆ, ਤੁਸੀਂ ਲਾਹੌਰ ਦਾ ਆਸੇ-ਪਾਸੇ ਸ਼ਹਿਰਾਂ ਦਾ ਬਜਟ ਚੱਕ ਕੇ ਸਾਰਾ ਲਾਹੌਰ ਤੇ ਲਾਓਗੇ, ਲਾਹੌਰ ਨੂੰ ਪੈਰਿਸ ਬਣਾਈ ਜਾਂਦੇ ਆ ਤੇ ਬਾਕੀ ਮਰ ਜਾਣ। ਬਾਈ ਸਾਡੇ ਇਲਾਕੇ ਸਾਡੇ ਚੀਚਾ ਵਤਨੀ ਵਾਲੇ ਤੁਸੀਂ ਬੁਰੇ ਦੇ ਆ, ਅਸੀਂ ਚੀਚਾ ਵਤਨੀ ਦੇ ਆ। ਸਾਨੂੰ ਕਹਿੰਦੇ ਆ ਕੋਈ ਵੀ ਗੱਲ ਹੋ ਗਈ ਬੰਦਾ ਮਰਦਾ ਪਹਿਲਾਂ ਲਾਹੌਰ ਲੈ ਜਾਓ, ਲਾਹੌਰ ਲੈ ਜਾਓ। ਲਾਹੌਰ ਪੈਰਿਸ ਹੀ ਬਣਾਤਾ ਯਾਰ, ਸਾਡੇ ਪਾਸੇ ਵੀ ਸਹੂਲਤਾਂ ਲਿਆਓ। ਇਹੀ ਤਾਂ ਮਸਲੇ ਹੈ ਨਾ। ਹੁਣ ਉਧਰ ਵਾਲਿਆਂ ਦਾ ਰੌਲਾ ਇਹੀ ਆ, ਰੌਲਾ ਉਹਨਾਂ ਦਾ ਵੀ ਇੱਕ ਸਾਨੂੰ ਸਰਾਇਕਿਸਤਾਨ ਦਿਓ, ਪਰ ਸਰਾਇਕਿਸਤਾਨ ਮੰਗਦੇ ਉਹ ਇਸ ਬੇਸ ਤੇ ਪੈ ਕਿ ਅਸੀਂ ਭਾਈ ਜੀ ਪੰਜਾਬੀ ਨਹੀਂ ਹੈਗੇ, ਸਾਨੂੰ ਵੱਖਰਾ ਕਰ ਦਿਓ। ਦੂਜਾ ਪੁਆਇੰਟ ਆ ਸਾਨੂੰ ਦਿੰਦੇ ਕੁਛ ਨਹੀਂ ਗੇ, ਇਹ ਮੰਨ ਲਿਆ ਅਸੀਂ, ਠੀਕ ਆ। ਪਰ ਉੱਥੇ ਹੈਗਾ ਵਡੇਰਾ ਨਿਜ਼ਾਮ, ਜੇ ਅਸੀਂ ਸੂਬਾ ਬਣਾ ਵੀ ਦੇਵਾਂਗੇ ਤਾਂ ਵਡੇਰਿਆਂ ਨੇ ਖਾਧੀ ਜਾਣਾ। ਫਿਰ ਉਹ ਕਹਿੰਦੇ ਜੀ ਸਾਨੂੰ ਹੱਕ ਨਹੀਂ ਮਿਲਦੇ ਪਏ, ਸਾਨੂੰ ਐ ਨਹੀਂ ਮਿਲਦਾ ਪਿਆ, ਸਾਨੂੰ ਜੋ ਨਹੀਂ ਮਿਲਦਾ ਪਿਆ। ਬੂਰਾ, ਬਿਹਾੜੀ, ਸਾਹੀਵਾਲ, ਜ਼ਿਲ੍ਹਾ ਸਾਹੀਵਾਲ ਬਹੁਤ ਵੱਡਾ ਹਾਂਜੀ, ਠੀਕ ਹੈ ਜੀ। ਚੀਚਾ ਵਤਨੀ, ਮੀਆਂ ਚੰਨੂ, ਕਸੋਵਾਲ, ਸਾਰੇ ਸ਼ਹਿਰ ਆ ਗਏ ਵਿੱਚ ਆ ਗਏ ਤੇ ਛਿੱਤਰ ਫਿਰ ਸਾਨੂੰ ਫਿਰਨਾ ਸਰਾਇਕਿਸਤਾਨ ਚੋਂ। ਜ਼ਾਹਰੀ ਗੱਲ ਹੈ, ਠੀਕ ਹੈ। ਅਸੀਂ ਮੁੜ ਕੇ ਜਿਹੜਾ ਕਹਿ ਲਓ ਕਿ ਹਕੂਮਤਾਂ ਨੇ ਕੀਤਾ ਉਹਨਾਂ ਨਾਲ, ਮੁੜ ਕੇ ਉਹ ਸਾਡੇ ਨਾਲ ਹੋਣਾ। ਮੁੜ ਕੇ ਉੱਥੇ 5 ਜਿਹੜੀਆਂ ਤਹਿਸੀਲਾਂ ਮੁੜ ਕੇ ਉਹ ਮਾਰੀਆਂ ਜਾਣਗੀਆਂ, ਅਸੀਂ ਮੁਲਤਾਨ ਜਾਇਆ ਕਰਾਂਗੇ, ਸਾਨੂੰ ਉਹ ਮੂੰਹ ਨਾਲ ਲਾਇਆ ਕਰਨਗੇ। ਮੁੜ ਕੇ ਉਹਨਾਂ 5 ਸ਼ਹਿਰਾਂ ਦਾ ਕੀ ਕਸੂਰ ਆ? ਹੁਣ ਮੈਂ ਤੁਹਾਨੂੰ ਆਪਣੇ ਸ਼ਹਿਰ ਦੱਸਦਾ, ਸਾਡਾ ਨਾ ਜਿਹੜਾ ਸ਼ਹਿਰ ਬੁਰੇਵਾਲਾ ਪਾਕਿਸਤਾਨ ਦਾ 17ਵਾਂ 16ਵਾਂ ਸਭ ਤੋਂ ਵੱਡਾ ਸ਼ਹਿਰ ਹੈ ਨਾ, ਕਿ ਉੱਥੇ ਇੱਕ ਯੂਨੀਵਰਸਿਟੀ ਤੇ ਉਹ ਸ਼ਹਿਰ ਨੂੰ ਕਹਿੰਦੇ ਆ ਸਿਟੀ ਆਫ ਐਜੂਕੇਸ਼ਨ। ਤਾਂ ਉਹਦੇ 'ਚ ਇੱਕ ਛੋਟਾ ਹਸਪੀਟਲ ਆ, ਬਾਕੀ ਸਾਰੇ ਸਰਕਾਰੀ ਅਦਾਰੇ ਬੈਠੇ ਉੱਥੇ। ਹੁਣ ਸਿਟੀ ਆਫ ਐਜੂਕੇਸ਼ਨ ਤਕਰੀਬਨ ਸਾਡੇ ਸ਼ਹਿਰ 'ਚੋਂ ਹਰ ਸਾਲ 90% ਲੋਕ ਸਾਡੇ ਸ਼ਹਿਰ 'ਚੋਂ ਬੋਰਡ 'ਚੋਂ ਪੋਜੀਸ਼ਨ ਲੈਂਦੇ ਆ। ਠੀਕ ਹੈ, ਨਾਮ ਉਹਨਾਂ ਦੇ ਹੁੰਦੇ ਆ, ਮਗਰ ਐਂਡ ਤੇ ਆ ਕੇ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ। ਉਹ ਭਾਜੀ ਗੱਲ ਉਹੀ ਹੈ ਨਾ ਕਿ ਵੱਡੇ ਸ਼ਹਿਰਾਂ ਵਾਲਾ ਤਵੱਜਾ ਵਾ ਤੇ ਨਿੱਕੇ ਮਾਰੀ ਜਾਂਦੇ। ਸੜਕੋਂ ਲੈ ਕੇ ਇੱਥੇ ਲਾਈ ਜਾਂਦੇ ਆ, ਸਾਡੇ ਤੇ ਨਹੀਂ ਲਾਉਂਦੇ ਪਏ, ਸਾਡੇ ਕੁਝ ਵੀ ਨਹੀਂ ਲਾਉਂਦੇ ਪਏ, ਸਾਡੇ ਤੇ ਲਾਉਂਦੇ ਨਹੀਂ ਪਏ। ਇਹ ਗੱਲ ਹੋ ਗਈ ਨਾ। ਸੇਮ ਇਹੀ ਕੈਟਾਗਰੀ ਹਰ ਫੀਲਡ 'ਚ ਆ। ਕਿਸਾਨਾਂ ਵੀ ਇਦਾਂ ਹੀ ਮਾੜੀ ਹੁੰਦੀ ਪਈ ਆ। ਕਿਸਾਨ ਦਾ ਇੱਕ ਹਿਸਾਬ ਦੇ ਨਾ 2 ਸਾਲਾਂ ਤੱਕ ਸਾਰੇ ਕਿਸਾਨਾਂ ਨੇ ਖੁਦਕੁਸ਼ੀ ਕਰਨੀ ਆ ਜਿਹੜੇ ਇਸ ਹਾਲਾਤ ਜਾ ਰਹੇ। ਯਕੀਨ ਕਰੋ 5 ਸਾਲ ਪਹਿਲੇ ਠੇਕੇ ਤੇ ਪੈਲੀ ਲੈ ਕੇ ਕਪਾਹ ਬੀਜਦੇ ਸੀ, ਮੱਕੀ ਬੀਜਦੇ ਸੀ, ਅਸੀਂ ਜ਼ਿਮੀਂਦਾਰਾ ਛੱਡਤਾ। ਸੁਣ ਲਓ, ਕਣਕ ਨੂੰ ਛਿੱਤਰ ਫਿਰ ਗਿਆ, ਰੀਝ ਨਾ ਫਿਰਿਆ ਐਂਡ ਲੈਵਲ ਤੱਕ। ਜ਼ਿਮੀਂਦਾਰ ਦੀ ਕਣਕ ਉੱਲੀ ਲੱਗ ਗਈ, ਰੁਲ ਗਈ, ਘਰਾਂ 'ਚ ਪਈ ਰੁਲ ਗਈ, ਸਟਾਕੀਆਂ ਨੇ ਲੈ ਲਈ, ਕੁਛ ਗੌਰਮੈਂਟ ਨਹੀਂ ਸੀ ਲੈਂਦੀ, ਚਲੋ ਨਿਬੜ ਗਈ। ਮੱਕੀ ਆ ਗਈ, ਮੱਕੀ ਦਾ ਰੇਟ ਕਿਤੇ ਦੀ ਕਿਤੇ ਫਿਰ ਡਾਊਨ ਹੋ ਗਿਆ। ਹੁਣ ਤੇਲ ਆ ਗਿਆ ਤੇ ਆਵਾਮ ਨੇ ਵੇਖਾ ਵਿਖਾਈ 'ਚ ਤੇਲ ਬੀਜ ਗੱਡੇ, ਅੰਨੇਵਾਹ ਬੀਜੇ ਜਿੱਥੇ ਵੇਖੋ ਤੇਲ। ਸਾਡੇ ਏਰੀਆ 'ਚ ਤੇਲ ਹੀ ਸੀ ਨਾ ਭਾਜੀ। 20,000 ਰੇਟ ਸੀ ਪਿਛਲੇ ਸਾਲ, ਇਸ ਸਾਲ ਰੇਟ ਆ ਗਿਆ 18 ਜਦੋਂ ਬੀਜੇ। ਠੀਕ ਆ, ਤਾਂ ਹੁਣ ਵੇਚਣ ਦੀ ਵਾਰੀ ਆਈ ਤੇ 8,000 ਤੋਂ 12,000 ਕਰ ਦਿੱਤਾ। ਠੀਕ ਆ, ਉਤੋਂ ਕੁਛ ਚਲੋ ਰੱਬ ਦਾ ਕੰਮ ਆ, ਮੀਂਹ ਨੇ ਮਾਰਤਾ। ਠੀਕ ਆ, ਮੀਂਹ ਪੈ ਗਿਆ, ਉਧਰੋਂ ਤਿਲਾਂ ਦਾ ਮੂੰਹ ਖੁੱਲ੍ਹ ਗਿਆ ਤੇ ਉਧਰੋਂ ਮੀਂਹ ਪੈ ਗਿਆ ਤੇ ਤਿਲ ਕਾਲੇ ਹੋ ਗਏ। ਚਲੋ ਇਹ ਤੇ ਰੱਬ ਵੱਲੋਂ ਹੋ ਗਿਆ। ਤਾਂ ਬਾਕੀ ਜਿਹੜਾ ਉੱਦਾਂ ਜਿਹੜਾ ਮਾਰਿਆ ਇਹ ਆਇਆ ਇੱਧਰ, ਉਧਰੋਂ ਜਿਹੜਾ ਆ ਗਿਆ 12,000 ਰੇਟ। ਠੀਕ ਆ, 18 ਤੋਂ ਸਿੱਧਾ 12 ਕਰਤਾ। ਠੀਕ ਆ, ਤੁਸੀਂ DAP ਜਿਹੜੀ ਕਰਤੀ 16,000 ਨੂੰ। ਠੀਕ ਆ, ਯੂਰੀਆ 4-5,000 ਨੂੰ। ਛਿੱਤਰ ਸਾਨੂੰ ਹਰ ਪਾਸੋਂ ਫੇਰੀ ਜਾਂਦੇ ਆ। ਡੀਜ਼ਲ ਸਾਡਾ ਕਿੱਥੇ ਗਿਆ ਵਾ। ਠੀਕ ਆ, ਇਹ ਚੀਜ਼ਾਂ ਘਟਾਤੀਆਂ, ਵੇਖਦਾ ਨਹੀਂ ਪਿਆ, ਆ ਨਹੀਂ ਹੁੰਦਾ ਪਿਆ। ਜੋ 100 ਬਹਾਨੇ ਲਾ ਕੇ ਸਾਨੂੰ ਮਾਰ ਲਿਆ। ਫਿਰ ਜੀ ਸੀਡ ਕੰਪਨੀਆਂ ਨੂੰ ਨਹੀਂ ਫੜਿਆ, ਝੋਨੇ ਵਾਲੇ ਆ ਗਏ ਵਿਚਾਰੇ, ਹਾਈਬ੍ਰਿਡ ਵਾਲੇ। ਠੀਕ ਆ, ਤੇ 100 ਮਣ ਨਿਕਲਦਾ ਸੀ ਤਾਂ ਕਿੱਥੇ ਆ ਇਸ ਵਾਰੀ ਨਿਕਲਿਆ ਇਹਨਾਂ ਦਾ ਵਿਚਾਰਿਆਂ ਦਾ 30 ਮਣ। ਝੋਨੇ ਵਾਲੇ ਤਾਂ ਇਸ ਟਾਈਮ ਜਾਂ 35 ਮਣ ਨਿਕਲਿਆ ਕਿਸੇ ਦਾ। ਇਸ ਟਾਈਮ ਰੋਂਦੇ ਪਏ, ਉਹਨਾਂ ਨੇ ਆਪਣੀਆਂ 50 ਲੱਖ ਦਾ ਜ਼ਿਮੀਂਦਾਰ ਦਾ ਨੁਕਸਾਨ ਹੋ ਗਿਆ। ਠੀਕ ਆ, ਤੇ ਇੱਥੇ ਕਿਸੇ ਇਹਨੂੰ ਪੈ ਜਾਵੇ ਨਾ ਕੰਪਨੀ ਵਾਲਿਆਂ ਨੂੰ, ਕਿਸੇ ਨੂੰ 50 ਲੱਖ ਤੱਕ ਘਾਟਾ, ਇਹਨੂੰ ਦੰਦਲ ਪੈਣ ਇਹਨਾਂ ਨੂੰ ਕੌਮੇ 'ਚ ਨਹੀਂ ਉੱਠਣਾ। ਇਹਨਾਂ ਨੇ ਜ਼ਿਮੀਂਦਾਰ ਕਿਹੜੇ ਘਾਟੇ ਝੜ ਗਏ ਭਾਈ। ਫਿਰ ਇਸੇ ਗੱਲੋਂ ਨਾ ਮੈਨੂੰ ਆਵਾਮ ਕਹਿੰਦੀ ਕਿ ਤੂੰ ਇੱਦਾਂ ਭਾਈ ਚੜ੍ਹਦੇ ਪੰਜਾਬ ਵਾਲੇ ਇਸ ਚੀਜ਼ ਵਾਸਤੇ ਆਪਣੇ ਹੱਕ ਵਾਸਤੇ ਲੜਦੇ ਆ। ਭਾਜੀ ਸਾਡੇ ਕੋਲ ਲੜਿਆ ਨਹੀਂ ਜਾਂਦਾ, ਸਾਡਾ ਰੌਲਾ। ਅਸੀਂ ਭਾਜੀ ਪਾਕਿਸਤਾਨੀ ਨਹੀਂ ਹੈਗੇ, ਅਸੀਂ ਨੂਨ ਲੀਗੀ ਹਾਂ, ਅਸੀਂ PTI ਵਾਲੇ ਹਾਂ, ਅਸੀਂ ਕਾਫ ਲੀਗ ਦੇ ਹਾਂ, ਅਸੀਂ ਪੀਪਲ ਪਾਰਟੀ ਵਾਲੇ ਹਾਂ। ਅਸੀਂ ਪਾਕਿਸਤਾਨੀ ਨਹੀਂ ਹੈਗੇ, ਅਸੀਂ ਪੰਜਾਬੀ ਨਹੀਂ ਹੈਗੇ। ਠੀਕ ਆ, ਕਿਸਾਨ ਹੁਣ ਮਤਲਬ ਜਿਹੜੀ ਖੇਤੀ ਆ ਪੰਜਾਬ 'ਚ ਹੋ ਰਹੀ ਜ਼ਿਆਦਾਤਰ। ਠੀਕ ਆ, ਅਸੀਂ ਦੇ ਰਹੇ ਹਾਂ, ਹੁੰਦੀ ਪੰਜਾਬ 'ਚ ਜ਼ਿਆਦਾ। ਹੁਣ
ਸਾਡੇ ਵਾਲੇ ਜਦੋਂ ਜਾਂਦੇ ਨਾ, ਧਰਨਾ ਲੱਗਾ ਸੀ ਪਿਛਲੇ ਦਿਨਾਂ ਦੇ ਵਿੱਚ, ਹਾਂਜੀ। ਪਿਛਲੇ ਸਾਲ ਲੱਗਾ ਸੀ, ਲੱਗਾ ਸੀ। ਉੱਠਿਆ ਕਾਹਤੋਂ? ਸਾਡੇ ਆਗੂ ਵੇਖ ਗਏ, ਜਿਹੜੇ ਸਾਡੇ ਕਿਸਾਨ ਧਾਤ ਦੇ ਚੇਅਰਮੈਨ ਆ, ਉਹ ਕੁਛ ਪੈਸੇ ਲੈ ਕੇ ਵਿਚਾਰੇ ਲੋਲੀਪੌਪ ਲੈ ਕੇ ਚੁੱਪ ਹੋ ਜਾਂਦੇ ਆ। ਹੋ ਜਾਂਦੇ ਆ। ਜੇ ਕੁਛ ਨਾ ਹੋਵੇ, ਹੁਣ ਆਵਾਮ, ਹੁਣ ਅਸੀਂ ਗੱਲ ਕਰੀਏ ਆਵਾਮ ਦੇ ਪੱਲੇ ਹੋਣਾ ਚਾਹੀਦਾ ਕੁਛ। ਬਈ ਟਰਾਲੀਆਂ ਭਰ ਗਈਆਂ ਪਿੰਡਾਂ ਥਾਵਾਂ 'ਚੋਂ, ਠੀਕ ਆ, ਅੱਗੋਂ ਆਗੂ ਵੇਖ ਗਏ। ਜੇ ਆਗੂ ਨਾ ਵੇਖਦੇ, ਫਰਜ਼ ਕਰੋ, ਤਾਂ ਫਿਰ ਸਾਡੇ ਵਿੱਚ ਬੈਠੇ ਆ, ਅਸੀਂ ਨਹੀਂ ਜਾਣਾ, ਪੀਟੀਆਈ ਵਾਲੇ ਗਏ ਆ, ਅਸੀਂ ਨਹੀਂ ਜਾਣਾ, ਇਹੀ ਤਾਂ ਸਿਆਪੇ ਆ। ਗਏ ਆ। ਉਹ ਭਾ ਆਪਦੇ ਲਈ, ਜਦੋਂ ਤੁਸੀਂ ਆਪਦੇ ਹੱਕ ਲਈ ਬੋਲਣਾ, ਫਿਰ ਪੀਟੀਆਈ ਤੇ ਨੂਨ ਲੀਗ ਛੱਡ ਦਿਓ, ਕੱਢ ਦਿਓ ਨਾ ਫਿਰ ਸਿਆਸਤ ਛੱਡੋ। ਫਿਰ ਅੱਛਾ, ਤੁਸੀਂ ਇਹ ਨਹੀਂ ਸੋਚਦੇ, ਉਦੋਂ ਤੁਸੀਂ ਵੋਟ 2000 ਲੈ ਕੇ ਵੀ ਪਾ ਦਿੰਦੇ ਆ, ਉਦੋਂ ਢਿੱਡ ਨੂੰ ਬੜੇ ਸਕੇ ਹੋਣੇ, ਇੱਥੇ ਢਿੱਡ ਨੂੰ ਕਿਉਂ ਨਹੀਂ ਸਕੇ? ਇਸੇ ਗੱਲੋਂ ਭਾਈ ਚੜ੍ਹਦੇ ਪੰਜਾਬ ਦੇ ਵਿੱਚ ਜਦੋਂ ਧਰਨਾ ਲੱਗਾ ਸੀ ਨਾ, ਹਾਂਜੀ, ਉਹ ਬੰਦਾ ਵੀ ਗਿਆ ਸੀ ਜਿਸ ਬੰਦੇ ਦੀ ਕਿੱਲਾ ਜ਼ਮੀਨ ਆ, ਉਹ ਬੰਦਾ ਵੀ ਗਿਆ ਜਿਹਦਾ ਮਰੱਬਾ ਸੀ, ਉੱਥੇ 6-6 ਮਹੀਨੇ ਬੈਠੇ ਰਹੇ ਨੇ। ਇੱਥੇ ਕਹਿੰਦੇ ਸਾਡਾ ਕਿੱਲਾ ਪੈਲੀ ਦਾ ਅਸੀਂ ਕਰਨਾ ਜਾ ਕੇ, ਠੀਕ ਆ, ਸਾਡਾ ਚੱਲੀ ਜਾਂਦਾ, ਪੱਠੇ ਬੀਜਣੇ, ਅਸੀਂ ਮਾਲ ਨੂੰ ਪਾ ਦੇਣੇ। ਹੁਣ ਇੱਕ ਬੰਦੇ ਦਾ ਟੂਵਲ ਆ ਨਾ, ਉਹਨੂੰ ਇੱਕ ਮਿੰਟ ਛੋਟੀ ਗੱਲ ਆ, ਇੱਕ ਬੰਦੇ ਦਾ ਟੂਵਲ ਆ, ਉਹਨੂੰ ਯੂਨਿਟ ਪੈ ਰਿਹਾ ਤਕਰੀਬਨ ਕੋਈ 18-19 ਰੁਪਏ, ਉਹ 40 ਰੁਪਏ ਵੇਚਦਾ ਪਿਆ, ਠੀਕ ਹੈ। ਜਿਹੜੇ ਬੰਦੇ ਕੋਲ 2 ਕਿੱਲੇ ਜ਼ਮੀਨ ਦੇ ਆ, ਉਹਨੇ ਇੱਕ ਕਿੱਲੇ ਨੂੰ 3 ਤੋਂ 4 ਘੰਟੇ ਪਾਣੀ ਪੈਂਦਾ, ਠੀਕ ਹੈ। ਉਹਦੇ ਕਰੀਬ ਦੇ 500-600 ਯੂਨਿਟ ਛੱਡ ਗਏ, ਠੀਕ ਹੈ। ਉਹਨੇ ਕਹਿਣਾ ਕੋਈ ਨਹੀਂ ਯਾਰ, ਮੇਰੇ ਕੋਲ 2 ਕਿੱਲੇ ਆ, ਮੈਂ ਭਰ ਦਿੰਦਾ, ਠੀਕ ਹੈ। ਮਗਰ ਯਾਰ ਤੂੰ ਇਹ ਵੀ ਤਾਂ ਵੇਖਣਾ, ਉਹ 18 ਰੁਪਏ ਦੇ ਕੇ ਉਹ 3 ਨੂੰ 40 ਰੁਪਏ ਵੇਚਦੇ ਪਏ ਆ। ਆਵਾਮ ਬੋਲਦੀ ਨਹੀਂ, ਆਵਾਮ ਕੰਮ ਕਰੋ, ਸਾਰੇ ਸੋਚੋ। ਇੱਥੇ ਬੈਠੇ ਆਪਾਂ, ਜਿੰਨੇ ਵੀ ਵੇਖਦੇ ਪਏ ਨਾ, ਜਾ ਕੇ ਨੈੱਟ ਤੇ ਭਾਵੇਂ ਸਰਚ ਕਰਿਓ ਕਿ ਪੰਜਾਬ ਦੇ ਵਿੱਚ ਯੂਨਿਟ ਦਾ ਫੀ ਰੇਟ ਕੀ ਚੱਲਣ ਦਿਆ, ਤੇ ਬਲੋਚਿਸਤਾਨ 'ਚ ਕੀ ਚੱਲਣ ਦਿਆ, ਤੇ ਸਿੰਧ 'ਚ ਕੀ ਚੱਲਣ ਦਿਆ। ਮੈਂ ਅਗਲੇ ਦਿਨ ਇੱਕ ਵੀਡੀਓ ਵੇਖਦਾ ਪਿਆ ਸੀ, ਸਿੰਧ ਦੇ ਵਿੱਚ ਵਡੇਰਾ ਨਿਜ਼ਾਮ ਆ, ਜਿਹੜੇ ਪੁਰਾਣੇ ਪਿੰਡ ਆ ਕੁਛ, ਸਰ ਉੱਥੇ ਬਿਜਲੀ ਸਾਰੀ ਚੋਰੀ ਕਰਦੇ ਆ, ਉਹ ਉਹਨਾਂ ਨੇ ਤਾਰਾਂ ਪਾਈਆਂ ਹੋਈਆਂ। ਕਰਾਚੀ 'ਚ ਬਿੱਲ ਆਉਂਦੇ ਨਹੀਂ ਭਾਜੀ, ਬਿੱਲ ਨਹੀਂ ਹੁੰਦਾ। ਸ਼ਹਿਰ 'ਚ ਚਲੋ ਆਜੂਗਾ, ਮਾੜਾ ਮੋਟਾ ਮੰਨ ਲਿਆ ਦਿੰਦੇ ਹੋਣਗੇ, ਤਾਂ ਆਸੇ-ਪਾਸੇ ਇਲਾਕਿਆਂ 'ਚ ਨਹੀਂ ਦਿੰਦੇ। ਸਰ KPK ਦੇ ਵਿੱਚ ਬਿੱਲ ਨਹੀਂ ਦਿੰਦੇ, ਚੋਰੀ ਹੁੰਦੀ ਬਿਜਲੀ, ਤਾਂ ਉਹਦਾ ਚੋਰੀ ਦਾ ਸਾਰਾ ਹਰਜਾਨਾ ਪੰਜਾਬ ਭਰਦਾ, ਠੀਕ ਆ। 50,000 ਘਰਾਂ ਦਾ ਬਿੱਲ ਆਉਂਦਾ ਪਿਆ ਵਾ ਮਾੜੇ ਤੋਂ ਮਾੜੇ ਬੰਦੇ ਨੂੰ, ਠੀਕ ਆ। ਅਸੀਂ ਇਸ ਵਾਰੀ ਟੂਲ ਦਾ ਭਾਜੀ 1,88,000 ਰੁਪਇਆ ਬਿੱਲ ਭਰਿਆ, ਠੀਕ ਆ। ਜ਼ਿਮੀਂਦਾਰ ਦੇ ਘਰੋਂ ਫਸਲ ਚੱਕੀ ਨਹੀਂ ਗਈ, ਸਾਡਾ ਕੁਛ ਸਾਡੇ ਘਰਾਂ 'ਚ ਪਿਆ ਵਾ, ਠੀਕ ਆ। ਹਰ ਸ਼ਾ ਸਾਡੇ ਸਿਰ ਤੇ ਉੱਤੇ ਸਿੱਟੀ ਹੋਈ ਆ, ਤਾਂ ਬਿੱਲ ਵੀ ਅਸੀਂ ਦੇਣੇ ਆ, ਟੈਕਸ ਵੀ ਅਸੀਂ ਦੇਣੇ ਆ, ਜਿਹੜੇ ਸਰਕਾਰੀ ਗੱਡੀਆਂ ਚੱਲਦੀਆਂ ਵਾ ਇਹਨਾਂ ਦਾ ਤੇਲ ਵੀ ਅਸੀਂ ਦਿੰਦੇ ਆ, ਸਾਰਾ ਕੁਛ ਅਸੀਂ ਇਹਨਾਂ ਦੀ ਜੁੱਤੀ ਵੀ ਅਸੀਂ ਖਾਂਦੇ, ਐਂਡ ਤੇ ਅਸੀਂ ਮਰਦੇ। ਭਾਜੀ ਗੱਲ ਸਿਰਫ ਇੰਨੀ ਕੀ ਆ ਕਿ ਸਾਡੇ ਮੂੰਹ ਜ਼ਬਾਨ ਨਹੀਂ ਹੈਗੀ, ਅਸੀਂ ਗੂੰਗੇ ਆ। ਸਾਨੂੰ ਨਾ ਉਹਨਾਂ ਨੇ ਐਸਾ, ਗੱਲ ਮੈਂ ਉਹੀ ਪਹਿਲੇ ਵੀ ਕੀਤੀ ਸੀ ਕਿ ਸਾਨੂੰ ਤਵੀਤ ਪਿਆਏ ਹੋਏ ਆ, ਸਾਨੂੰ ਤਵੀਤ ਪਿਆਏ ਆ ਕਿ ਪੰਜਾਬ ਵਾਲੇ ਬੋਲਿਓ ਨਾ, ਸਾਡੇ ਤੇ ਕੋਈ ਬਾਬਾ ਲਾਗੂ ਕੀਤਾ ਇਹਨਾਂ ਨੇ, ਤਾਂ ਨਹੀਂ ਅਸੀਂ ਬੋਲਦੇ। ਤੇ ਬਾਬਾ ਸਾਡੇ ਤਾਂ 150 ਸਾਲ ਤੋਂ ਆ, 150 ਸਾਲ ਤੋਂ ਪੁਰਾਣਾ, 150 ਸਾਲ ਦਾ ਲਾ ਲਓ ਤੁਸੀਂ, ਜਦੋਂ ਤੇ ਗੋਰੇ ਉਸ ਟਾਈਮ ਦਾ ਬਾਬਾ ਸਾਡੇ ਤੇ ਲਾਗੂ ਹੋਇਆ ਆ। ਉਹਨੇ ਉਦੋਂ ਦੀ ਪੀਰੀ ਮਰੀ ਦੀ ਸ਼ੁਰੂ ਕੀਤੀ ਆ, ਤੇ 150 ਸਾਲ ਹੋ ਗਏ ਮਾਰ ਕੇ ਫੂਕਾਂ, ਸਾਡਾ ਭੱਠਾ ਹੀ ਬਾਤਾ, ਸਾਡਾ ਅੰਦਰ ਹੀ ਮਾਰਤਾ ਉਹਨਾਂ ਨੇ। ਤੇ ਹੁਣ ਤੁਸੀਂ ਰਾਈਟਰ ਹੋਣ ਦੇ, ਤੁਸੀਂ ਰਾਈਟਰ ਹੋ, ਤੁਸੀਂ ਕਿੰਨਾ ਆਪਣਾ ਫਰਜ਼ ਸਮਝਦੇ ਹੋ ਕਿ ਮੈਂ ਇਹਨਾਂ ਵਾਸਤੇ ਬੋਲਾਂਗਾ? ਫਰਜ਼ ਬਹੁਤ ਸਮਝਦੇ ਆ, ਇਹ ਫਰਜ਼ ਸਾਡਾ ਹੀ ਆ, ਅਸੀਂ ਹੀ ਬੋਲਣਾ। ਪਰ 14 ਕਰੋੜ ਦੇ ਵਿੱਚੋਂ ਜਦੋਂ 20-25 ਜਣੇ ਬੋਲਣਗੇ ਨਾ, ਆਵਾਜ਼ ਨਹੀਂ ਚੱਲਣੀ। ਬਈ ਇਸ ਹੁਣ ਮੇਨ ਮਕਸਦ ਸ਼ਾਇਦ ਮੇਰੀ ਸੋਚ ਆ, ਠੀਕ ਹੈ। ਮੈਂ ਇਸ ਟਾਈਮ ਪੰਜਾਬੀ ਨੂੰ, ਪਿੰਡਾਂ ਨੂੰ, ਕਿਸਾਨਾਂ ਨੂੰ ਕਰਦਾ, ਮੈਂ ਸਪੋਰਟ ਕਰ ਰਿਹਾ, ਠੀਕ ਹੈ। ਮੈਂ ਇਕੱਲਾ ਇਸ ਟਾਈਮ ਸਾਲ ਨੂੰ 2 ਸਾਲ ਨੂੰ 4 ਬੰਦੇ ਜੋੜਦੇ, 6 ਬੰਦੇ ਜੋੜਦੇ, ਵੱਧਦੇ ਬੰਦੇ ਵੱਧ ਹੀ ਜਾਂਦੇ। ਜਦੋਂ ਬੰਦਾ ਸੋਚਦਾ ਨਾ ਕਿ ਅਸੀਂ 4 ਬੰਦੇ ਆ, ਸਾਡੀ ਕੌਣ ਸੁਣੂਗਾ ਯਾਰ। ਮੈਂ ਇਹ ਨਹੀਂ ਗੱਲ ਕਰਦਾ, ਮੈਂ ਸਿਰਫ ਇੰਨਾ ਕਹਿਣਾ ਯਾਰ, ਜਿੰਨੇ ਬੰਦੇ ਯੂਥ ਆ ਸਾਡੀ, ਇਹ ਯੂਥ ਨੇ ਪੱਠਾ, ਮਤਲਬ ਜੋ ਤਖਤ ਪਲਟਣਾ ਨਾ, ਯੂਥ ਨੇ ਪਲਟਣਾ। ਜਿਹੜਾ ਬੰਦਾ ਨੌਲੇਜ ਦਾ ਭੁੱਖਾ ਨਾ, ਉਹ ਨੌਲੇਜ ਇਕੱਠੀ ਕਰੇ, ਪਤਾ ਕਰੇ, ਜਾ ਕੇ ਚੀਜ਼ਾਂ ਦਾ ਪੁੱਛੇ, ਠੀਕ ਹੈ। ਸਾਡਿਆਂ ਨੂੰ ਤੇ ਅੱਜ ਕੱਲ੍ਹ ਇਹ ਨਹੀਂ ਪਤਾ, ਜੱਟ ਹੁੰਨੇ ਆ ਜੀ ਕਿਹੜੇ, ਇਹ ਤਾਂ ਪਾਪਾ ਕੋ ਪਤਾ ਹੈ। ਆਵਾਮ ਨੂੰ ਆਪਣੀਆਂ ਗੋਤਾਂ ਨਹੀਂ ਪਤਾ ਭਾਜੀ, ਉਹੀ ਜੱਟ ਹੁੰਨੇ ਕਿਹੜੇ, ਇਹ ਤਾਂ ਪਾਪਾ ਕੋ ਪਤਾ ਹੈ। ਅੱਛਾ, ਪਿਛੋਕੜ ਕੀ, ਹਮ ਵੀ ਇੰਡੀਆ से आए थे। अच्छा, ਪਿੰਡ ਉਹ ਤਾਂ ਦਾਦਾ ਅਬੂ ਕੋ ਪਤਾ ਤਾਂ ਉਹ ਫੌਤ ਹੋ ਗਏ, ਤਾਂ ਉਦੋਂ ਕਿੱਥੇ ਸੀ ਪਿਓ, ਕਿੱਥੇ ਸੀ ਤੇਰਾ? ਪੁੱਛਿਆ ਨਹੀਂ ਉਹਨੇ ਬਾ ਕੇ, ਪਿਓ ਕੋ ਨਹੀਂ ਪੁੱਛਿਆ? ਅੱਬਾ ਹਜ਼ੂਰ ਨੂੰ ਪੁੱਛੋ ਨਾ ਕਿ ਤੁਸੀਂ ਕਿੱਥੋਂ ਆਏ ਸੀ, ਜ਼ਿਲ੍ਹਾ ਕਿਹੜਾ, ਤਹਿਸੀਲ ਕਿਹੜੀ, ਤੁਹਾਨੂੰ ਤੁਹਾਡਾ ਪਿਛੋਕੜ ਪਤਾ ਹੋਣਾ ਚਾਹੀਦਾ। ਭਾਜੀ ਇੱਕ ਦਰਖਤ ਨਾ, ਜੇ ਉਹਦੀਆਂ ਜ਼ਮੀਨ 'ਚ ਜੜ੍ਹਾਂ ਨਹੀਂ ਨਾ ਲੱਗੀਆਂ ਹੋਈਆਂ, ਤੇ ਉਹਦਾ ਖੜੇ ਦਾ ਵਜੂਦ ਕੋਈ ਨਹੀਂ, ਜਿੱਡਾ ਮਰਜ਼ੀ ਉੱਚਾ ਹੋ ਜਾਵੇ। ਜਿੰਨਾ ਡੂੰਘਾ ਹੋਊਗਾ ਉਨਾ ਮਜ਼ਬੂਤ ਹੋਊਗਾ। ਸਾਨੂੰ ਸਾਡੀਆਂ ਜੜ੍ਹਾਂ ਪਤਾ ਹੋਣਗੀਆਂ ਤੇ ਅਸੀਂ ਮਜ਼ਬੂਤ ਹਾਂ। ਇਸ ਟਾਈਮ ਆਪਣੇ ਪੰਜਾਬੀਆਂ ਨੂੰ ਜੜ੍ਹਾਂ ਨਹੀਂ ਪਤਾ ਕਿੱਥੇ। ਭਾਜੀ ਕਹਿੰਦੇ ਕਿ ਆਮ ਆਪਾਂ ਮਿਸਾਲ ਵੀ ਸੁਣਦੇ ਹਾਂ ਕਿ ਇਹਦੇ ਨਾ ਜ਼ਮੀਨ ਤੋਂ ਪੈਰ ਉੱਠ ਗਏ,
ਤੇ ਹੁਣ ਮੂੰਹ ਭਰ ਡਿੱਗਣਾ ਇਹਨੇ। ਡਿੱਗਣਾ। ਅਸੀਂ ਕਹਿੰਦੇ ਹੁੰਦੇ ਨਾ ਇਹ, ਹਾਂ ਤਾਂ ਅਸੀਂ ਕਦੀ ਆਪਦੇ ਤੇ ਲਾਗੂ ਨਹੀਂ ਮਿਸਾਲ ਕੀਤੀ ਕਿ ਅਸੀਂ ਜ਼ਮੀਨ ਤੋਂ ਉੱਠੇ ਹੋਏ ਹਾਂ, ਹੁਣ ਅਸੀਂ ਡਿੱਗਣਾ ਤੇ ਮੂੰਹ ਭਾਰੇ ਡਿੱਗਣਾ। ਤੇ ਕੁਛ ਅਸੀਂ ਡਿੱਗ ਗਏ ਹਾਂ ਤੇ ਕੁਛ ਅਸੀਂ ਡਿੱਗਣਾ। ਠੀਕ ਆ। ਜਿਹੜਾ ਸਾਡਾ ਜੁੱਤੀ ਫਿਰਦੀ ਪਈ ਆ, ਕਿਸਾਨ ਨੂੰ ਫਿਰ ਗਈ, ਪੰਜਾਬੀ ਨੂੰ ਫਿਰ ਗਈ, ਪੰਜਾਬ ਨੂੰ ਫਿਰ ਗਈ, ਇਹ ਸਾਰੀਆਂ ਇਸੇ ਚੀਜ਼ ਦੀਆਂ ਇਹ ਨਿਕਲ ਕੇ ਸਭ ਬਾਹਰ ਹੁੰਦਾ ਪਿਆ। ਸਰ ਤੁਸੀਂ ਆਪਦੀ ਬੋਲੀ ਨਾਲ ਮਾੜਾ ਕੀਤਾ, ਤੁਸੀਂ ਆਪਦੀ ਹੋਂਦ ਨਾਲ ਮਾੜਾ ਕੀਤਾ, ਤੁਸੀਂ ਆਪਦੇ ਪਿਛੋਕੜ ਨਾਲ ਮਾੜਾ ਕੀਤਾ, ਤੁਸੀਂ ਆਪਦੇ ਬਜ਼ੁਰਗਾਂ ਨਾਲ ਮਾੜਾ ਕੀਤਾ ਕੀਤਾ ਨਾ, ਇਹ ਤੁਹਾਡੇ ਨਾਲ ਹੋਣੀਆਂ ਹੁਣ। ਤੇ ਤੁਸੀਂ ਇਹ ਹਰ ਚੀਜ਼ਾਂ ਆਪਣੇ ਬਿਆਨ ਤੁਹਾਡੇ ਜਿਹੜੇ ਦਿਲ ਦੇ ਜਜ਼ਬਾਤ ਆ ਜੀ ਤੁਸੀਂ ਲਿਖੇ? ਬਹੁਤ ਕੁਛ ਲਿਖਿਆ। ਆਵਾਮ ਦੇ ਅੱਗੇ ਕਿਉਂ ਨਹੀਂ ਆ ਰਹੇ ਭਾਜੀ? ਆਵਾਮ ਨਾ, ਤੁਹਾਨੂੰ ਗੱਲ ਕਰਦਾ, ਮੈਂ ਚਾਹੁੰਦਾ, ਮੇਰੀ ਪਰਸਨਲੀ ਚੋਇਸ ਆ ਕਿ ਮੈਂ ਸੋਹਣੀਆਂ ਸੋਹਣੀਆਂ ਚੀਜ਼ਾਂ ਕਰਾਂ, ਪੰਜਾਬੀ ਦੇ ਐਸੇ ਐਸੇ ਵਰਡ ਗਾਣੇ 'ਚ ਯੂਜ਼ ਕਰਾਂ ਜੋ ਇਹਨਾਂ ਨੂੰ ਸਮਝ ਆਉਣ, ਜਾਂ ਇਹ ਸਰਚ ਤੇ ਕਰਨ ਲੋਕ ਜਾ ਕੇ ਯਾਰ ਇਹ ਕੀ ਸੀ। ਠੀਕ ਹੈ ਜੀ। ਭਾਜੀ ਉਸ ਚੀਜ਼ ਨੂੰ ਲੋਕ ਸੁਣਦੇ ਹੀ ਨਹੀਂ, ਲੋਕ ਸੁਣਨਾ ਨਹੀਂ ਪਸੰਦ ਕਰਦੇ। ਜਿੰਨੇ ਕਦੇ ਕੁੱਤੇ ਦੇ ਸੋਟੀ ਨਹੀਂ ਨਾ ਮਾਰੀ, ਉਹ ਕਹਿੰਦਾ ਚੱਕ ਦਿਆਂਗੇ, ਮਾਰ ਦਿਆਂਗੇ, ਜੋਂ ਕਰ ਦਿਆਂਗੇ, ਤੇ ਰੋੜਾ ਉਹ ਕੋ ਚੱਕਿਆ ਦਾ ਕੁੱਤਾ ਪੈ ਜਾਵੇ ਤੇ ਇੱਦਾਂ ਹੁੰਦਾ। ਠੀਕ ਹੈ। ਸੋ ਇੱਦਾਂ ਦੀ ਚੀਜ਼ ਲੋਕੀ ਬਹੁਤਾ ਸੁਣਨਾ ਪਸੰਦ ਕਰਦੇ ਆ। ਠੀਕ ਆ, ਮੈਂ ਕਹਿੰਦਾ ਐਂਟਰਟੇਨਮੈਂਟ ਆ, ਸੁਣੋ, ਤੁਹਾਡਾ ਟਾਈਮ ਮਤਲਬ ਵਧੀਆ ਲੰਘਦਾ ਵਾ ਜਾਂ ਤੁਹਾਨੂੰ ਬੂਸਟ ਮਿਲਦਾ ਤਾਂ ਸੁਣੋ। ਠੀਕ ਆ, ਪਰ ਚੰਗੀ ਚੀਜ਼ ਜ਼ਰੂਰ ਸੁਣੋ। ਮਾੜੀਆਂ ਚੀਜ਼ਾਂ ਨਹੀਂ ਮੈਂ ਕਿ ਚੱਲ ਕੇ ਨਾ ਐਂਟਰਟੇਨਮੈਂਟ ਕਹਿ ਸਕਦੇ ਹਾਂ ਆਪਾਂ। ਕੋਈ ਵੀ ਫਿਲਮ ਬਣਦੀ ਆ ਤਾਂ ਉਹਦੇ ਵਿੱਚ ਵਾਇਲੇਸ਼ਨ ਇਹ ਉਹ ਸਾਰਾ ਕੁਛ ਹੁੰਦਾ, ਹਰ ਚੀਜ਼ ਹੁੰਦੀ। ਠੀਕ ਆ, ਇੱਕ ਐਂਟਰਟੇਨਮੈਂਟ ਆ ਆਪਣੀ, ਸੁਣੋ, ਵੇਖੋ, ਲੇਕਿਨ ਆਪਦੀ ਬੋਲੀ ਤੇ ਇਹਨਾਂ ਚੀਜ਼ਾਂ ਬਾਰੇ ਸਰਚ ਕਰੋ। ਹੁਣ ਪੁਰਾਣੇ ਵਰਡ ਕਿਸੇ ਨੂੰ ਨਹੀਂ ਪਤਾ। ਅਸੀਂ ਗਾਣਾ ਕੀਤਾ ਸੀ ਕੁਛ ਟਾਈਮ, ਮੈਂ ਭਾਜੀ ਕਰਦਾ ਰਹਿਣਾ, ਪੰਜਾਬ ਗਾਣਾ ਆਇਆ ਤੇਰੇ ਸਦਕੇ, ਸਾਡਾ ਸਭ ਤੋਂ ਮੇਰਾ ਪਹਿਲਾ ਗਾਣਾ ਤੇਰੇ ਸਦਕੇ ਸੀ ਜਿਹੜਾ ਚੱਲਿਆ ਸੀ। ਠੀਕ ਆ, ਉਸ ਗਾਣੇ ਨੂੰ 9 ਮਿਲੀਅਨ 90 ਲੱਖ ਵਿਊ ਆ YouTube ਦੇ ਉੱਤੇ। ਤਾਂ ਆਰਗੈਨਿਕ ਵਿਊਜ਼ ਨੇ, ਕੋਈ ਪ੍ਰਮੋਸ਼ਨ ਨਹੀਂ ਲੱਗੀ, ਕੋਈ ਐਡ ਨਹੀਂ ਉੱਤੇ। ਤਾਂ ਉਹਦੇ ਵਿੱਚ ਬੜੇ ਪੁਰਾਣੇ ਵਰਡ ਸੀ ਮੈਂ ਯੂਜ਼ ਕੀਤੇ। ਠੀਕ ਆ, ਉਸ ਤੋਂ ਬਾਅਦ ਭਾਜੀ ਪੰਜਾਬ ਗਾਣਾ ਆਇਆ, ਪੰਜਾਬ 'ਚ ਕੁਛ ਪੀੜ ਸੀ ਕਹਿ ਸਕਦੇ ਹਾਂ ਆਪਾਂ। ਫਿਰ ਭਾਜੀ ਅੰਦਰ ਦੀ ਗੱਲ ਸੀ। ਫਿਰ ਵੇਕਅਪ ਆਇਆ ਗਾਣਾ, ਠੀਕ ਆ, ਜਿਹੜਾ ਅਸੀਂ ਕੀਤਾ ਸੀ ਸਲਾਬ ਤੇ, ਉਹਦੇ ਵਿੱਚ ਵੀ ਕਾਫੀ ਚੀਜ਼ਾਂ ਸੀ, ਮੈਂਸ਼ਨ ਸੀ ਕੁਛ ਚੀਜ਼ਾਂ ਸਿੱਧੀਆਂ ਸਿੱਧੀਆਂ। ਮੈਂ ਗੱਲ ਹਮੇਸ਼ਾ ਨਾ ਕੋਸ਼ਿਸ਼ ਕਰਦਾ ਉਹਨਾਂ ਗਾਣਿਆਂ ਦੇ ਵਿੱਚ ਲੌਜਿਕਲੀ ਹੋਵੇ, ਮਤਲਬ ਉੱਤੋਂ ਉੜਦੇ ਤੀਰ ਨਾ ਲੈ, ਹੁਣ ਵੱਖੀ 'ਚ ਕੁਝ ਸੁਥਰੀ ਜਿਹੀ ਸ਼ੈ ਹੋਵੇ, ਕੋਈ ਗੱਲ ਨਿਕਲੇ ਉਹਦੇ ਵਿੱਚ। ਹੁਣ ਮੈਂ ਅਗਲੇ ਦਿਨ ਇੱਕ ਗਾਣਾ ਵੀ ਕੀਤਾ ਸੀ, ਉਹਦੇ ਵਿੱਚ ਇੱਕ ਲਾਈਨ ਸੀ ਕਿ ਗੱਭਰੂ ਨੂੰ ਵੈਲੀਆਂ, ਕਹਿੰਦਾ ਗੱਭਰੂ ਦੇ ਵੈਲੀਆਂ 'ਚ ਝੰਡੇ ਝੂਲਦੇ। ਹੁਣ ਚੱਕਵੀਂ ਹੋ ਗਈ ਗੱਲ, ਠੀਕ ਹੈ, ਗੱਭਰੂ ਦੇ ਵੈਲੀਆਂ 'ਚ ਝੰਡੇ ਝੂਲਦੇ, ਜਿਵੇਂ ਜਾਣਦੇ ਪੰਜਾਬੀ ਟਿੱਲਾ ਜੋਗੀਆਂ ਨੂੰ ਕੁੜੇ। ਹੁਣ ਕਿਸੇ ਬੰਦੇ ਨੇ ਉਹ ਜਾ ਕੇ ਸਰਚ ਨਹੀਂ ਕੀਤਾ ਕਿ ਟਿੱਲਾ ਜੋਗੀਆਂ ਕੀ ਆ। ਹੁਣ ਟਿੱਲਾ ਜੋਗੀਆਂ ਤੁਸੀਂ ਸਰਚ ਕਰੋਗੇ ਨਾ ਤਾਂ ਉਹ ਇੱਕ ਹਿਸਟਰੀ ਆ ਬਹੁਤ ਵੱਡੀ ਪੰਜਾਬ ਦੀ ਸਾਡੀ। ਟਿੱਲਾ ਜੋਗੀਆਂ ਜੇਲਮ ਦੇ ਵਿੱਚ ਆ, ਠੀਕ ਆ, ਗੋਰਖਨਾਥ ਇੱਕ ਇਹਨਾਂ ਦਾ ਸੀ ਹਿੰਦੂਆਂ ਦਾ ਟੈਂਪਲ ਆ ਜੀ ਉੱਥੇ ਟਿੱਲਾ ਜੋਗੀਆਂ ਜੇਲਮ 'ਚ। ਤਾਂ ਉਹ ਪੰਜਾਬ ਦੀ ਹਿਸਟਰੀ ਨਾਲ ਜੁੜਿਆ ਜਾਂਦਾ, ਜਿਵੇਂ ਹੜੱਪਾ ਸਿਵਲਾਈਜੇਸ਼ਨ ਦੀ ਗੱਲ ਹੁੰਦੀ ਆ, ਇਹਨਾਂ ਚੀਜ਼ਾਂ ਦੀ ਗੱਲ, ਉਹਦੇ ਵਿੱਚ ਟਿੱਲਾ ਜੋਗੀਆਂ ਦੀ ਗੱਲ ਹੁੰਦੀ ਆ। ਫਿਰ ਉਹੀ ਗੱਲ ਹੋ ਗਈ ਨਾ, ਆਪਣੇ ਗੱਲ ਪੁਆਇੰਟ ਕਰਤਾ, ਹਿਸਟਰੀ ਨਹੀਂ ਦੱਸੀ ਜਾਂਦੀ ਭਾਜੀ, ਦੱਸੀ ਪੜ੍ਹਾਈ ਨਹੀਂ ਜਾਂਦੀ, ਮਸਲਾ ਇਹ ਹੈ ਹੀ ਨਹੀਂ ਨਾ ਕਿਤੇ ਵੀ। ਉਹ ਤਾਂ ਮੈਂ ਦੱਸਤਾ, ਉਹ ਜੇ ਕਿਸੇ ਨੇ 4 ਬੰਦਿਆਂ ਨੇ ਸਰਚ ਕਰ ਰਿਹਾ ਤਾਂ ਲੱਭ ਜੂਗਾ, ਕਿਸੇ ਨੂੰ ਨਹੀਂ ਪਤਾ। ਫਿਰ ਉਸ ਤੋਂ ਬਾਅਦ ਜੀ ਗੱਲ ਹੋ ਗਈ, ਉਸ ਤੋਂ ਬਾਅਦ ਅਸੀਂ ਗਾਣਾ ਕੀਤਾ ਵਿਰਸਾ। ਹੁਣ ਪੰਜਾਬੀ ਲਈ ਗਾਣਾ ਮੈਂ ਵਿਰਸਾ ਕੀਤਾ ਬੋਲੀ ਵਾਸਤੇ, ਠੀਕ ਆ। ਉਸ ਗਾਣੇ ਦੇ ਉੱਤੇ ਭਾਜੀ ਵਿਊ ਹੋਣੇ ਆ 7 ਤੋਂ 8 ਹਜ਼ਾਰ। ਅਫਸੋਸ ਦੀ ਗੱਲ ਆ ਕਿ ਐਸੇ ਵਰਡ ਉਹਦੇ ਵਿੱਚ ਜੋ ਯੂਜ਼ ਕੀਤੇ, ਜੋ ਗੱਲਾਂ ਕੀਤੀਆਂ, ਬੰਦੇ ਨੇ ਸੁਣੀਆਂ ਹੀ ਨਹੀਂ। ਕੋਈ ਚੱਕਵਾ ਕਰੋ ਉਹ ਭਾਈ ਕਰਦੇ ਹੀ ਆ, ਉਹ ਹੀ ਸੁਣੋ, ਪਰ ਚੱਜ ਦੀ ਗੱਲ ਵੀ ਸੁਣ ਲਓ ਯਾਰ। ਅਸੀਂ ਨਹੀਂ ਕਹਿੰਦੇ ਤੁਸੀਂ ਆਹ ਕਰੋ ਆਹ ਕਰੋ ਇੱਦਾਂ, ਲੇਕਿਨ ਕੋਈ ਨੌਲੇਜ ਦੀ ਗੱਲ ਤੁਹਾਨੂੰ ਕੁਛ ਸੁਣਾਉਂਦਾ ਵਾ, ਕੋਈ ਸੁਥਰੀ ਗੱਲ, ਕੋਈ ਸਿਆਣੀ ਗੱਲ ਹੁੰਦੀ ਆ, ਸਾਡੀ ਨਾ ਸੁਣੋ, ਛੱਡ ਦਿਓ। ਕੁਛ ਨਹੀਂ ਕਹਿਣਾ, ਜੇ ਬੋਲੀ ਬਚਾਉਣੀ ਆ, ਆਪਦਾ ਬਚਾਉਣਾ ਵਾ, ਤੇ ਜਿਹੜੇ 4 ਬਜ਼ੁਰਗ ਬਚੇ ਨਾ 5 ਕੁ ਸਾਲ ਆ ਉਹਨਾਂ ਕੋਲੇ ਵੀ, ਆਖਰੀ ਪੀੜ੍ਹੀ ਹੋਈ, ਉਹਨਾਂ ਕੋਲ ਬਹਿ ਜਾਓ, ਉਹਨਾਂ ਕੋਲ ਬਹੁ ਫੋਨ ਛੱਡ ਕੇ ਨਾ ਬਹੁਤ ਟਾਈਮ 30 ਮਿੰਟ ਉਹਨਾਂ ਕੋਲ ਬਹਿ ਜਾਓ, ਉਹਨਾਂ ਕੋਲ ਪੁੱਛੋ ਬਾਬਾ ਜੀ ਅਸੀਂ ਕਿੱਥੋਂ ਆਏ ਸੀ, ਸਾਡਾ ਉੱਧਰ ਕੀ ਸੀ, ਅਸੀਂ ਇੱਥੇ ਕਿਦੋਂ ਦੇ ਆਏ ਹਾਂ, ਆਹ ਪਿਛੋਕੜ। ਮੈਂ ਕੱਲ੍ਹ ਆਉਣਾ ਪਿਆ ਸੀ ਪਿੰਡੋਂ, ਪਰਸੋਂ ਚਾਚੂ ਆਪਣੇ ਨਾਲ ਆ ਰਿਹਾ ਸੀ, ਮੈਂ ਸ਼ਹਿਰ ਜਾ ਕੇ ਮੈਨੂੰ ਬਹਾ ਦਿਓ। ਮੈਂ ਉਹਨਾਂ ਨੂੰ ਪੁੱਛਣ ਲੱਗ ਪਿਆ, ਪਤਾ ਮੈਨੂੰ ਕੁਛ ਗੱਲਾਂ ਦਾ। ਮੈਂ ਕਿਹਾ ਯਾਰ ਆਪਾਂ ਡੇਰੇ 'ਤੇ ਕਦੋਂ ਆਏ ਸੀ, ਆਪਾਂ ਫਲਾਂ ਕਦੋਂ ਸੀ, ਅੱਛਾ ਤੁਸੀਂ ਮੀਟਰ ਕਦੋਂ ਲਵਾਇਆ ਸੀ ਪੁਰਾਣਾ, ਆਪਦਾ ਪਹਿਲਾ ਮੀਟਰ ਕਦੋਂ ਲਵਾਇਆ ਸੀ, ਠੀਕ ਆ, ਤੁਸੀਂ ਪਹਿਲੀ ਵਾਰੀ ਜ਼ਿਮੀਂਦਾਰਾ ਕਦੋਂ ਕੀਤਾ ਸੀ। ਮੈਂ ਉਹਨਾਂ ਨੇ ਗੱਲਾਂ ਪੁੱਛ ਰਿਹਾ ਤਾਂ ਮੈਨੂੰ ਕਹਾਣੀ ਦੱਸ ਰਹੇ ਸਾਰੀ, ਇੱਦਾਂ ਮਾਈਂਡ 'ਚ ਬਹਿ ਗਈ। ਕੱਲ੍ਹ ਨੂੰ ਜੇ ਮੇਰੇ ਨਿਆਣੇ ਮੈਨੂੰ ਪੁੱਛਣਗੇ ਤਾਂ ਮੈਨੂੰ ਪਤਾ ਤਾਂ ਹੋਊਗਾ ਹਰ ਚੀਜ਼।
ठीक है। तो मैं तो नहीं कहूँगा वो तो मेरे पापा को पता था, ਜੇ ਮੇਰੇ ਪਾਪਾ ਕੋ ਪਤਾ ਤਾਂ ਮੈਂ ਜ਼ਿੰਦਗੀ 'ਚ ਕੀਤਾ ਕੀ, ਮੈਨੂੰ ਕੀ ਪਤਾ। ਮੈਂ ਉਹੀ ਪੜ੍ਹਿਆ ਜੋ ਮੈਨੂੰ ਪੜ੍ਹਾਤਾ, ਜੋ ਕਿਤਾਬਾਂ ਮੈਨੂੰ ਪੜ੍ਹਾਈਆਂ, ਮਿਸਟਰ ਚਿਪਸ ਪੜ੍ਹਾਤਾ ਮੈਨੂੰ, ਮਿਸਟਰ ਚਿਪਸ ਦਾ ਪਤਾ, ਮੈਨੂੰ ਇਹ ਨਹੀਂ ਪਤਾ ਕਿ ਮੇਰੇ ਪਾਪਾ ਨੇ ਕਿਆ ਕੀਤਾ ਕਿਆ ਕੀਤਾ। ਤੇ ਹੁਣ ਗਾਂ ਕੋਈ ਫਿਊਚਰ 'ਚ ਇਦਾਂ ਦਾ ਕੋਈ ਹੈਗਾ ਪਲਾਨ ਕਿ ਇਹਨਾਂ ਦੇ ਉੱਤੇ ਭਾਜੀ ਅਸੀਂ ਇਹਨਾਂ ਵਾਸਤੇ ਕੰਮ ਕਰਨਾ? ਅਸੀਂ ਨਾ ਇਹਨਾਂ ਚੀਜ਼ਾਂ ਉੱਤੇ ਕੰਮ ਕਰਦੇ ਰਹਿੰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਬਾਰੇ ਗੱਲ ਕਰੀਏ, ਮਤਲਬ ਗੱਲ ਕਰੀਏ, ਕੰਮ ਕਰੀਏ। ਹੁਣ ਅਸੀਂ ਸ਼ਾਰਟ ਫਿਲਮਾਂ ਦਾ ਕੰਮ ਸਟਾਰਟ ਕੀਤਾ, ਮੈਂ ਤੇ ਵਕਾਰ ਨੇ। ਹਾਂਜੀ, ਇੱਕ ਫਿਲਮ ਆਈ ਥਿੰਕ ਆਈ ਵੀ, ਵਿਰਸਾ ਫਿਲਮ ਆਈ ਵੀ ਹੈ। ਵਿਰਸਾ, ਹਾਂਜੀ, ਹੁਣ ਵਿਰਸਾ ਇੱਕ ਫਿਲਮ ਆ ਗਈ, ਵਿਰਸਾ ਇੱਕ ਗਾਣਾ ਵੀ ਸਾਡਾ ਆ ਗਿਆ, ਠੀਕ ਆ। ਹੁਣ ਜੇ ਕੋਈ ਬੰਦਾ ਤੁਸੀਂ ਪੰਜਾਬੀ ਤੇ ਪੰਜਾਬੀ ਕਰਦੇ, ਪੰਜਾਬੀ ਦੇ ਬੋਲਦੇ ਤੇ ਨਹੀਂ ਯਾਰ, ਉਹਦੇ ਵਿੱਚ ਸਬਕ ਅਸੀਂ ਆਪਦੇ ਕੰਮ ਦੇ ਥਰੂ ਦੇ ਰਹੇ ਨਾ। ਹਾਂਜੀ, ਪੜ੍ਹੋ, ਸਿੱਖੋ, ਸੁਣੋ, ਉਹਨੂੰ ਦੇਖੋ। ਵਿਰਸਾ ਫਿਲਮ ਆਈ, ਉਸ ਤੋਂ ਪਹਿਲਾਂ ਸਰ ਇੱਕ ਸਾਡੀ ਫਿਲਮ ਆਈ ਸੀ ਲੈਂਡ ਮਾਫੀਆ 'ਤੇ। ਇੱਕ ਤੁਸੀਂ ਕਿਹਾ ਸੀ ਬੜਾ ਵੱਡਾ ਟੌਪਿਕ ਆ, ਹਾਂ। ਅਸੀਂ ਉੱਤੋਂ ਇੱਕ ਪਹਿਲਾਂ ਸ਼ਾਰਟ ਸਟੋਰੀ ਕੀਤੀ ਸੀ ਲੈਂਡ ਮਾਫੀਆ 'ਤੇ, ਕਿ ਜ਼ਮੀਨ ਆਪਦੀ ਨਾ ਵੇਚੋ, ਲੈਂਡ ਮਾਫੀਆ ਕਲੋਨੀਆਂ ਨਾ ਕੱਟੋ, ਇਹਨੂੰ ਪੁੜੀਆਂ 'ਚ ਪਾ ਕੇ ਜ਼ਮੀਨ ਨੂੰ ਨਾ ਵੇਚੋ, ਠੀਕ ਆ। ਗੌਰਮੈਂਟ ਨੂੰ ਕਹੋ, ਇਹਨਾਂ ਡੀਲਰਾਂ ਨੂੰ ਕਹੋ ਕਿ ਉੱਥੇ ਜਾ ਕੇ ਕਲੋਨੀਆਂ ਕੱਟਣ ਜਿੱਥੇ ਜ਼ਰਖੀ ਜ਼ਮੀਨ ਨਹੀਂ ਹੈਗੀ, ਜ਼ਰਖੇਜ਼ ਜ਼ਮੀਨ ਨਹੀਂ ਹੈਗੀ। ਅਸੀਂ ਉਹ ਇੱਕ ਟੌਪਿਕ ਦਿੱਤਾ। ਉਸ ਤੋਂ ਬਾਅਦ ਵੀ ਬਾਹਰ ਜਾਣ ਵਾਲਾ ਇੱਕ ਟੌਪਿਕ ਆ ਰਿਹਾ ਹੁਣ ਨੈਕਸਟ, ਕਿ ਬਾਹਰ ਤੁਸੀਂ ਪੰਜਾਬ ਛੱਡ ਕੇ ਜਾਂਦੇ ਆ, ਠੀਕ ਆ, ਮੁਲਕ ਦੇ ਹਾਲਾਤ ਇੱਦਾਂ ਦੇ ਆ, ਪਰ ਇਸ ਚੀਜ਼ ਨੂੰ ਮਾੜਾ ਕਹਿ ਕੇ ਨਾ ਜਾਓ, ਉਹ ਮੁੜਿਓ, ਠੀਕ ਹੈ। ਫਿਰ ਆਪਣਾ ਘਰ ਆਪਣਾ ਹੀ ਹੁੰਦਾ, ਆਪਣਾ ਘਰ ਆਪਣਾ ਹੀ ਹੁੰਦਾ। ਤਾਂ ਉਸ ਤੋਂ ਬਾਅਦ ਭਾਜੀ ਗਾਣੇ ਕੁਛ ਮੋਸਟਲੀ ਜਿਹੜੇ ਗਾਣੇ ਕਰਦੇ ਆ ਪੰਜਾਬੀ ਦੇ ਰਿਲੇਟਿਡ ਹੀ ਕਰਦੇ ਹਾਂ ਜੀ, ਠੀਕ ਆ। ਪੰਜਾਬੀ ਦੇ ਮੈਂ ਜਿਹੜੇ ਵਰਡ ਵੀ ਯੂਜ਼ ਕਰਦਾ, ਮੈਂ ਪੰਜਾਬੀ ਦੇ ਬਹੁਤ ਇੱਦਾਂ ਦੇ ਵਰਡ ਯੂਜ਼ ਕਰਦਾ। ਅਸੀਂ ਹੁਣ ਵਿਰਸਾ ਗਾਣਾ ਸੀ, ਵਿਰਸੇ ਗਾਣੇ ਦੇ ਵਿੱਚ ਕੁਛ ਲੈਣਾ ਵਾ, ਹੈ ਨਾ। ਉਹਦੇ ਵਿੱਚ ਇੱਕ ਮੇਨ ਲੈਣਾ ਕਿ ਡੂੰਗੀ ਬਾਤ ਪਾਓ ਜੀ ਬੁੱਝਾਂ, ਅੰਦਰੀ ਫੱਟ ਜੋ ਲੱਗਿਆ ਗੁੱਜਾ, ਵੱਜਣ ਵਿਰਸੇ ਨੂੰ ਵੇ ਹੁੱਜਾਂ ਜੀ, ਕਿਰਦਾਰ ਨੇ ਧੇਲੀ ਦਾ। ਹੁਣ ਇਹਦੇ ਵਿੱਚ ਪੁਰਾਣੇ ਵਰਡ ਆ, ਠੀਕ ਆ। ਇੱਕ ਨਵੀਂ ਚੀਜ਼ ਸਿੱਖਣ ਦਾ ਮੌਕਾ ਵਾ ਜਾਂ ਸੁਣਨ ਦਾ ਮੌਕਾ ਮਿਲਿਆ, ਠੀਕ ਆ। ਹੁੱਜਾਂ ਗੁੱਜਾ ਹੁਣ ਕਿਸੇ ਨੂੰ ਨਹੀਂ ਪਤਾ, ਮੈਂ ਆਪ ਪੰਜਾਬੀ ਮੈਨੂੰ ਨਹੀਂ ਪਤਾ, ਪੁਰਾਣੇ ਵਰਡ ਹੈ ਨਾ, ਸਾਡੇ ਬਜ਼ੁਰਗ ਬੋਲਦੇ ਸੀ, ਇਹਨੂੰ ਹੁੱਜ ਮਾਰ ਓਏ, ਠੀਕ ਆ ਯਾਰ, ਫੱਟ ਗੁੱਜਾ ਖਾ ਗਿਆ, ਠੀਕ ਹੈ ਜੀ। ਇਹ ਗੱਲਾਂ ਸੁਣਦੇ ਸੀ ਨਾ। ਕਹਿੰਦਾ ਕਿ ਦੱਸਾਂ ਕੌਣ ਸੀ ਦੁੱਲਾ ਭੱਟੀ, ਕਾਹਨੂੰ ਰੋਲਦਾ ਫਿਰਦਾ ਹੱਥੀ, ਬੋਲੀ ਮਾਂ ਦੀ ਕਿੱਥੇ ਰੱਖੀ, ਬੋਲੀ ਵਰਤੇ ਫਾਇਦੇ ਨੂੰ, ਵਿਰਸਾ ਰਹਿ ਗਿਆ ਕਿੰਨਾ ਬਾਕੀ, ਦੱਸ ਦੇ ਕੌਣ ਕਰੂਗਾ ਰਾਖੀ, ਕਾਹਨੂੰ ਭੁੱਲਿਓ ਦੱਸ ਵਿਸਾਖੀ, ਕਿੱਧਰੋਂ ਪੜ੍ਹਦਾ ਕਹਿਦੇ ਨੂੰ। ਹੁਣ ਵਿਸਾਖੀ ਭੁੱਲ ਗਏ, ਠੀਕ ਆ। ਮਜ਼ਹਬ ਦਾ ਚੱਕ ਕੇ ਇੱਕ ਟੈਗ ਲਾਤਾ ਕਿ ਯਾਰ ਜੋ ਇਹ ਸਿੱਖ ਮਨਾਉਂਦੇ ਆ, ਸਾਡੇ ਸਰਦਾਰ ਭਰਾ ਜੀ, ਇਹ ਸਾਰੇ ਵਿਸਾਖੀ ਤਾਂ ਉਹਨਾਂ ਦੀ ਆ, ਕਿਸੇ ਨੂੰ ਵਿਸਾਖੀ ਦਾ ਨਹੀਂ ਪਤਾ। ਹੁਣ ਵਿਸਾਖ ਦਾ ਮਹੀਨਾ ਹੁੰਦਾ ਪੰਜਾਬੀ 'ਚ, ਠੀਕ ਆ। ਅਸੀਂ ਸਰ ਦੁਨੀਆ ਦੇ ਉੱਤੇ ਬਹੁਤ ਘੱਟ ਲੈਂਗੁਏਜ ਹੁੰਦੀ ਆ, ਬਹੁਤ ਘੱਟ ਬੋਲੀਆਂ ਹੁੰਦੀਆਂ ਜਿਹਨਾਂ ਦਾ ਆਪਦਾ ਕੈਲੰਡਰ ਆ, ਤੇ ਸਾਡੇ ਕੋਲ ਆਪਦਾ ਕੈਲੰਡਰ ਆ ਪੰਜਾਬੀ ਦਾ। ਅੱਧੀ ਆਵਾਮ ਨੂੰ ਇਹ ਨਹੀਂ ਪਤਾ, ਠੀਕ ਆ। ਹੁਣ ਵਿਸਾਖ ਦਾ ਮਹੀਨਾ ਚੜ੍ਹਦਾ ਵਾ 13 ਅਪ੍ਰੈਲ ਨੂੰ, ਠੀਕ ਆ, ਤੇ ਉਦੋਂ ਵਾਢੀ ਬਹਿੰਦੀ ਆ। ਤਾਂ ਜਦੋਂ ਵਿਸਾਖੀ ਹੁੰਦੀ ਆ ਤਾਂ ਸਾਡੇ ਘਰਾਂ ਦੇ ਵਿੱਚ ਚੌਲ ਪੱਕਦੇ ਆ। ਪਹਿਲੇ ਜਦੋਂ ਮਤਲਬ ਫਲੇ ਗਾਉਣੇ, ਠੀਕ ਆ, ਇਹਦੇ ਉੱਤੇ ਝੋਨਾ ਕੱਢਣਾ ਜਾਂ ਆਪਦਾ ਕਣਕ ਆਪਾਂ ਗਾਉਣੀ, ਤਾਂ ਉਸ ਟਾਈਮ ਘਰੇ ਮਿੱਠੇ ਚੌਲ ਪੱਕਣੇ, ਠੀਕ ਆ, ਜਾਂ ਪੱਕਣਾ ਸੂਜੀ ਹਲਵਾ ਬਣਨਾ, ਠੀਕ ਆ। ਉਸ ਟਾਈਮ ਇਹ ਚੀਜ਼ਾਂ ਹੁੰਦੀਆਂ ਸੀ। ਤੇ ਵਿਸਾਖ ਦਾ ਮਹੀਨਾ ਚੜ੍ਹ ਗਿਆ ਤੇ ਚਾਅ ਆਣਾ ਵੀ ਜ਼ਿਮੀਂਦਾਰ ਦੇ ਘਰੇ ਫਸਲ ਆਉਣੀ, ਤੇ ਵਿਸਾਖ ਤੇ ਤਾਂ ਮਿੱਠਾ ਵੰਡਦੇ ਸੀ, ਤਾਂ ਚਾਅ ਚੜ੍ਹ ਜਾਂਦਾ ਸੀ, ਗੁੜ ਆਉਂਦਾ ਸੀ, ਸ਼ੱਕਰ ਆਉਂਦੀ ਸੀ ਘਰੇ, ਠੀਕ ਆ ਜੀ। ਤਾਂ ਇਸ ਚੀਜ਼ ਕਰਕੇ ਵਿਸਾਖੀ ਮਨਾਈ ਜਾਂਦੀ ਸੀ, ਸਾਡੇ ਬਜ਼ੁਰਗ ਮਨਾਉਂਦੇ ਸੀ। ਤਾਂ ਇਹ ਇੱਕ ਤਿਉਹਾਰ ਬਣਾਤਾ ਸਰਦਾਰਾਂ ਦਾ, ਸਾਡੇ ਇਸ ਚੀਜ਼ ਨੂੰ ਲੈ ਕੇ ਸਾਡੇ ਵਿਸਾਖੀ ਮੇਲੇ ਸੀ ਬੰਦ ਹੋ ਗਿਆ, ਠੀਕ ਆ। ਹੁਣ ਸਾਡੇ ਹੀਰੋਜ਼ ਦੀ ਆਪਾਂ ਗੱਲ ਕਰ ਰਹੀਏ ਤਾਂ ਦੁੱਲਾ ਭੱਟੀ ਸਾਡਾ ਹੀਰੋ ਸੀ, ਠੀਕ ਆ। ਹੁਣ ਕਿਸੇ ਨੂੰ ਨਹੀਂ ਪਤਾ ਦੁੱਲਾ ਭੱਟੀ ਕੌਣ ਸੀ, ਨਹੀਂ ਪਤਾ ਕਿਸੇ ਨੂੰ। ਮੈਂ ਕਹਿਤਾ ਨਾ ਗਾਣੇ 'ਚ, ਦੱਸਾਂ ਕੌਣ ਸੀ ਦੁੱਲਾ ਭੱਟੀ, ਠੀਕ ਆ। ਬੋਲੀ ਮਾਂ ਦੀ ਕਿੱਥੇ ਰੱਖੀ, ਠੀਕ ਆ। ਹੁਣ ਬੋਲੀ ਫਾਇਦੇ ਲਈ ਅਸੀਂ ਵਰਤ ਲਈ ਦੀ ਆ, ਫਿਲਮਾਂ ਬਣਦੀਆਂ ਪੰਜਾਬੀ ਸਾਡੇ ਪਾਕਿਸਤਾਨ 'ਚ, ਉੱਦਾਂ ਪੰਜਾਬੀ ਬੋਲਦੇ, ਉਰਦੂ ਬੋਲਦੇ ਆ, ਫਿਲਮਾਂ ਪੰਜਾਬੀ 'ਚ, ਗਾਣੇ ਵੀ ਬੜੇ ਗਾਉਂਦੇ ਪੰਜਾਬੀ 'ਚ। ਮੈਂ ਹੁਣ ਕਹਿਣਾ ਨਹੀਂ ਚਾਹੂੰਗਾ, ਬਟ ਇਬਰਾਰ ਹੱਕ ਬਹੁਤ ਵੱਡਾ ਸਿੰਗਰ ਸਾਡੇ ਪਾਕਿਸਤਾਨ ਦਾ, ਅੱਛਾ ਨਾਮ, ਉੱਚਾ ਨਾਮ, ਰਿਸਪੈਕਟ ਕਰਦਾ ਕਿ ਇੱਕ ਅੱਛਾ ਆਰਟਿਸਟ ਆ। ਲੇਕਿਨ ਮੇਰੇ ਅਕੋਰਡਿੰਗ ਉਹਨਾਂ ਨੂੰ ਪੰਜਾਬੀ ਦੇ ਹੱਕ 'ਚ ਹਮੇਸ਼ਾ ਬੋਲਣਾ ਚਾਹੀਦਾ ਸੀ, ਉਹ ਕਦੀ ਬੋਲੇ ਨਹੀਂ, ਕਦੀ ਵੀ ਨਹੀਂ ਬੋਲੇ। ਪੰਜਾਬੀ ਤੋਂ ਖਾਧਾ ਜ਼ਰੂਰ ਆ, ਪਰ ਉਹਦਾ ਬੋਲਿਆ ਨਹੀਂ। ਸਾਰੇ ਗਾਣੇ ਹੈਗੇ ਪੰਜਾਬੀ 'ਚ ਨਾ, ਤਾਂ ਬੋਲਣਾ ਤਾਂ ਚਾਹੀਦਾ ਸੀ। ਹੋਰ ਵੀ ਬੜੇ ਆਰਟਿਸਟ ਨੇ ਪੰਜਾਬ 'ਚ ਸਾਡੇ, ਪੰਜਾਬੀ ਬੋਲਦੇ ਨੇ, ਪੰਜਾਬੀ ਤੋਂ ਕਮਾਉਂਦੇ ਆ, ਪੰਜਾਬੀ ਤੋਂ ਖਾਂਦੇ ਆ, ਉਹਦੇ ਬਾਰੇ ਬੋਲਦੇ ਨਹੀਂ, ਠੀਕ ਹੈ ਜੀ। ਗੱਲ ਉਹੀ ਆ ਕਿ ਖਾਣਾ ਸਾਂਝਾ, ਠੀਕ ਆ, ਤੇ ਬੋਲਣਾ ਉਹੀ ਆਦੀ ਮਰਜ਼ੀ ਵਾਲਾ, ਜਿਹੜਾ ਜਿੱਥੇ ਕਿ ਮਾਈਂਡ ਵਾਸ਼ ਹੋ ਗਿਆ, ਸੈੱਟ ਹੋ ਗਿਆ, ਉਹ ਬੋਲਣਾ ਬਸ। ਉਰਦੂ ਬੋਲੀ ਜਾਣੀ ਆ, ਖਾਣਾ ਪੰਜਾਬੀ ਤੋਂ, ਰੋਟੀਆਂ ਉੱਥੋਂ ਸੇਕ ਲੀਆਂ ਤੇ ਬੋਲਣਾ ਕੁਛ ਹੋਰ।
ਸੋ ਇਹ ਚੀਜ਼ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਮਾੜਾ ਲੱਗਦਾ। ਨਹੀਂ ਆਪਣਾ ਤਾਂ ਇਨਸ਼ਾਅੱਲਾ ਮਕਸਦ ਹੀ ਹੈ ਕਿ ਆਵਾਮ ਨੂੰ ਨਾ ਇਸ ਚੀਜ਼ ਨੂੰ ਆਵਾਮ ਤੱਕ ਇਹ ਚੀਜ਼ਾਂ ਪਹੁੰਚਾਉਣੀਆਂ ਕਿ ਭਾਈ ਤੁਸੀਂ ਬਈ ਕੁਝ ਚੀਜ਼ਾਂ ਇੱਕ ਚੀਜ਼ ਹੋਰ ਵੀ ਆ, ਆ ਕਰਨਾ। ਇੱਕ ਚੀਜ਼ ਹੋਰ ਵੀ, ਸਾਡੇ ਲੋਕ ਨਾ ਇੱਕ ਚੀਜ਼ ਤੋਂ ਥੋੜ੍ਹਾ ਜਿਹਾ ਖਾਰ ਖਾਂਦੇ। ਆਪਾਂ ਉਹ ਚੀਜ਼ ਗੱਲ ਕਲੀਅਰ ਕਰਦੇ ਚੱਲੀਏ। ਸਾਡੀ ਬੋਲੀ ਯਾਰ ਪੰਜਾਬੀ ਤੇ ਚੜ੍ਹਦੇ ਪੰਜਾਬ ਵਾਲੀ ਬੋਲਦੇ ਆ, ਜੋ ਬੋਲਦੇ ਨਾ ਉੱਧਰ ਬੋਲਦੇ ਆ ਯਾਰ, ਸਾਡੇ ਵਾਲੀ ਤੇ ਐਵੇਂ ਹੀ ਆ। ਕਿਸੇ ਨੂੰ ਇਹ ਨਹੀਂ ਪਤਾ ਕਿ ਹਰ ਐਕਸੈਂਟ ਜਿਹੜਾ ਨਾ 10 ਕੌਮਾਂ ਤੇ ਜਾ ਕੇ ਬਦਲ ਜਾਂਦਾ। ਸਾਡੇ ਮੈਂ ਪਿੰਡ ਆ ਨਾ 30-40 ਕਿਲੋਮੀਟਰ ਤੇ ਭਾਜੀ ਪੰਜਾਬੀ ਦਾ ਐਕਸੈਂਟ ਬਦਲ ਜਾਂਦਾ, ਬਿਲਕੁਲ ਚੇਂਜ ਹੋ ਜਾਂਦਾ, ਬਿਲਕੁਲ ਚੇਂਜ ਹੋ ਜਾਂਦਾ ਨਾ ਜੀ। 30-40-50 ਕਿਲੋਮੀਟਰ ਤੇ ਪੰਜਾਬੀ ਐਕਸੈਂਟ ਬਦਲ ਜਾਂਦਾ ਭਾਜੀ। ਆਪਾਂ ਚੜ੍ਹਦੇ ਪੰਜਾਬ ਤੋਂ ਆਈਏ ਨਾ, ਦੁਆਬਾ ਹਾਂਜੀ ਠੀਕ ਆ, ਦੁਆਬੇ ਵਾਲੀ ਬੋਲੀ ਹੋਰ ਆ, ਐਕਸੈਂਟ ਹੋਰ ਆ, ਐਕਸੈਂਟ ਹੋਰ। ਕਹਿੰਦੇ ਆ ਦਾਦੇ ਮਘਾਉਣਾ ਤੁਹਾਡਾ ਇੱਧਰ, ਤੁਹਾਡਾ ਨਿਆਣਾ ਨਾ ਆ ਲਿਟੀ ਜਾਂਦਾ ਤੇ ਦਾਦੇ ਮਘਾਉਣੇ ਨੂੰ ਲੈ ਜਾਓ, ਠੀਕ ਹੈ। ਹੁਣ ਇਹ ਦੁਆਬੇ ਦਾ ਐਕਸੈਂਟ ਆ। ਮਾਲਵੇ ਵਾਲੇ ਕਹਿੰਦੇ ਆ ਅਸੀਂ ਬਈ ਤੁਹਾਡੇ ਕੰਨੀ ਆਏ ਸੀ ਤਾਂ ਤੁਸੀਂ ਦਰਾਂ ਮੂਹਰੇ ਨਹੀਂ ਸੀ ਖੜੇ, ਠੀਕ ਆ, ਬਾਰ ਲਾ ਲਈ, ਅਸੀਂ ਚੱਲੇ ਆ, ਠੀਕ ਆ, ਦਰਾਂ ਮੂਹਰੇ ਖੜੇ ਸੀ, ਬਾਰ ਲਾ ਲਈ। ਇਹ ਹੋ ਗਿਆ ਭਾਜੀ ਮਾਲਵੇ ਦਾ ਐਕਸੈਂਟ ਆ। ਮਾਝੇ ਵਾਲੇ ਕਹਿੰਦੇ ਇੱਥੇ ਕਰਨ ਡਿਆ, ਠੀਕ ਆ, ਐਨੂੰ ਜਾਣ ਡਿਆ ਸੀ, ਮੈਂ ਤਾਂ ਉੱਥੇ ਖੜਾ ਸੀ। ਥੋੜਾ ਰਫ ਐਕਸੈਂਟ ਆ, ਰਫ ਟੋਨ ਆ। ਸਭ ਤੋਂ ਵੱਡਾ ਐਕਸੈਂਟ ਮਾਝੇ ਦਾ। ਹੁਣ ਅਸੀਂ ਗਾਣਾ ਸਾਰਿਆਂ ਨੇ ਸੁਣਿਆ, ਮਾਝੇ ਵਾਲੇ ਠੀਕ ਆ, ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਵਾਲੇ ਤੇ। ਹੁਣ ਕਦੀ ਸਰਚ ਕਰੋ ਗੂਗਲ ਤੇ, ਮਾਝਾ ਸਾਡੇ ਚੀਚਾ ਵਤਨੀ ਤਾਂ ਹੀ ਆ। ਸਭ ਤੋਂ ਬਹੁਤੇ ਜ਼ਿਲ੍ਹੇ ਲੈਂਦੇ ਪੰਜਾਬ ਕੋ ਆ ਮਾਝੇ ਦੇ, 18 ਜ਼ਿਲ੍ਹੇ ਸਾਡੇ ਕੋਲ ਆ ਮਾਝੇ ਦੇ, ਠੀਕ ਹੈ ਜੀ। ਤੇ 3 ਜ਼ਿਲ੍ਹੇ ਉੱਧਰ ਆ, ਪਠਾਨਕੋਟ, ਅੰਮ੍ਰਿਤਸਰ ਤੇ ਤਰਨਤਾਰਨ। ਮਗਰ ਆਵਾਮ ਨੂੰ ਨਹੀਂ ਪਤਾ ਕਿਉਂਕਿ ਉਹ ਭਾਜੀ ਸਰਚ ਨਹੀਂ ਨਾ ਕਰਨਾ, ਉਹ ਤੇ ਉੱਧਰ ਦੀ ਸੀ। ਹੁਣ ਸਾਡੇ ਇੱਥੋਂ ਲੋਕਲ ਐਕਸੈਂਟ ਇੱਥੋਂ ਦਾ ਕਿਹੜਾ ਭਾਜੀ? ਇੱਥੋਂ ਦਾ ਲੋਕਲ ਐਕਸੈਂਟ ਜਟਕੀ ਆ, ਜਿਹਨੂੰ ਅਸੀਂ ਬਹੁਤ ਹੀ ਮਾੜੀ ਪੰਜਾਬੀ ਕਹਿੰਦੇ ਆ। ਜਟਕੀ ਇੱਥੇ ਕੀ ਕਰਦਾ ਵਦਾ, ਉਹ ਇੱਦੇ ਆ ਜਬਦੇ ਆ ਭੱਜ ਕੇ ਆ। ਇਹ ਇੱਥੋਂ ਦਾ ਐਕਸੈਂਟ ਆ ਲੋਕਲ, ਇੱਥੋਂ ਵਾਲੇ ਇਹ ਬੋਲਦੇ ਸੀ। ਬਾਰ ਦੀ ਬੋਲੀ, ਰਾਵੀ ਦੀ ਬੋਲੀ ਇਹ ਆ ਐਕਸੈਂਟ। ਤੇ ਇਹ ਕਹਿੰਦੇ ਉਹ ਜਾਂਗਲੀ ਬੋਲਦੇ ਆ। ਜਾਂਗਲੀ ਕਿਉਂ ਬੋਲਦੇ ਆ? ਜਾਂਗਲੀ ਇੱਕ ਤੁਹਮਤ ਬਣ ਗਈ ਆ, ਬਹੁਤ ਵੱਡੀ ਤੁਹਮਤ। ਜਾਂਗਲੀ ਬੋਲੀ ਬੋਲਣ ਦਾ ਆ। ਤੇ ਕਦੀ ਉਸ ਹਿਸਟਰੀ ਬਾਰੇ ਕੱਢਿਓ ਕਿ ਜਾਂਗਲੀ ਬੋਲੀ ਹੈ ਕੀ ਆ। ਜਾਂਗਲੀ ਬੋਲੀ ਬਾਰ ਦੀ ਬੋਲੀ ਭਾਜੀ। ਇੱਥੇ ਜੰਗਲ ਉਜਾੜ ਬੀਆਬਾਨ ਸੀ 1912 ਤੋਂ ਪਹਿਲਾਂ। ਗੋਰੇ ਨੇ ਇੱਥੇ ਨਹਿਰਾਂ ਬਾਦ ਕੀਤੀਆਂ 1912 ਤੋਂ ਪਹਿਲਾਂ। ਇੱਥੇ ਉਜਾੜ ਬੀਆਬਾਨ ਸੀ ਜੀ, ਠੀਕ ਆ। ਨਹਿਰ ਦੇ ਰਾਵੀ ਦੇ ਆਸੇ ਪਾਸੇ ਜੀ ਜੰਗਲ ਸੀ, ਤੇ ਉੱਥੇ ਜਿਹੜੇ ਪਿੰਡ ਵਸੇ ਸੀ ਉਹ ਜਾਂਗਲੀ ਬੋਲਦੇ। ਉਹ ਬੋਲੀ ਬੋਲਦੇ ਸੀ ਤਾਂ ਕਹਿੰਦੇ ਸੀ ਅੱਛਾ ਇਹ ਤੇ ਉਹ ਜਿਹੜੇ ਜੰਗਲੀ ਆ। ਸਾਡੇ ਨਾ ਪਿੰਡ ਜੰਗਲੇ ਘਰ ਹੈ ਨੇ, ਹਾਂਜੀ। ਉਹ ਬੰਦਾ ਨੂੰ ਬਹਿ ਕੇ ਸੁਣੇ ਨਾ, ਬੜੀ ਮਿੱਠੀ ਜ਼ੁਬਾਨ ਭਾਜੀ, ਬੜੀ ਮਿੱਠੀ ਆ। ਉਹ ਸੁਣੇ ਤਾਂ ਮਜ਼ਾ ਆਉਂਦਾ ਪੰਜਾਬੀ ਦਾ ਭਾਜੀ। ਮੈਂ ਇਹ ਕਹਿੰਦਾ ਵੀ ਬੋਲੀਆਂ ਸਾਰੀਆਂ ਮਿੱਠੀਆਂ ਵਾ, ਹਰ ਬੋਲੀ ਦੀ ਖੂਬਸੂਰਤੀ ਆ, ਹਰ ਇੱਕ ਐਕਸੈਂਟ ਦਾ ਐਕਸੈਂਟ ਦੇ ਵਿੱਚ ਖੂਬਸੂਰਤੀ ਆ। ਮਾਝੇ ਵਾਲੇ, ਦੁਆਬੇ, ਅਸੀਂ ਹੁਣ ਉੱਧਰੋਂ ਆਏ ਹਾਂ, ਠੀਕ ਆ ਜੀ। ਅਸੀਂ ਲੱਗਦੇ ਹਾਂ ਮਾਝੇ ਮਾਲਵੇ ਦੇ ਐਵੇਂ ਸੈਂਟਰ 'ਚ ਹੀ ਆ। ਐਂ ਕਹਿ ਲਓ ਵੀ ਦਰਿਆ ਸਤਲੁਜ ਦੇ ਕੰਢੇ ਤੇ ਬੈਠੇ, ਨਾਲ ਹੀ ਮਾਝਾ ਸਾਨੂੰ ਲੱਗਦਾ ਤੇ ਨਾਲ ਹੀ ਮਾਲਵਾ। ਮੇਰੇ ਨਾਨਕੇ ਮਾਝੇ ਵਾਲੇ ਆ, ਠੀਕ ਆ। ਤੇ ਅਸੀਂ ਫਿਰੋਜ਼ਪੁਰੀ ਆ, ਮੇਰੇ ਨਾਨਕੇ ਅੰਮ੍ਰਿਤਸਰੀ। ਤਾਂ ਬੇਬੇ ਮੇਰੀ ਬੋਲਦੀ ਆ ਇੱਥੇ ਕੀ ਕਰਨ ਡਿਆ। ਬਾਪੂ ਮੇਰਾ ਵੀ ਮੋਸਟਲੀ ਉਹੀ, ਕਿਉਂਕਿ ਸਾਡੇ ਆਸੇ ਪਾਸੇ ਮਾਝੇ ਵਾਲੇ ਬੈਠੇ ਆ ਜੀ। ਤਾਂ ਅਸੀਂ ਉਸ ਬੋਲੀ ਬੋਲਣ ਲੱਗ ਪਏ। ਲੇਕਿਨ ਬੋਲੀ ਸਾਨੂੰ ਕਹਿੰਦੇ ਤੁਹਾਡੀ ਬੋਲੀ ਉੱਧਰ ਵਾਲੀ ਆ, ਅਸੀਂ ਛੱਡੀ ਨਹੀਂ, ਅਸੀਂ ਭੁੱਲੇ ਨਹੀਂ, ਅਸੀਂ ਪਿਛੋਕੜ ਨਹੀਂ ਭੁੱਲਿਆ। ਸਾਡੇ ਨਿਆਣਿਆਂ ਨੂੰ ਵੀ ਚੇਤਾ ਅਸੀਂ ਕਿੱਥੋਂ ਉੱਠ ਕੇ ਆਏ ਹਾਂ। ਮੇਰੇ ਤੋਂ ਛੋਟੇ ਆ ਕੁਛ ਬੰਦੇ ਦੇਖਦੇ ਹੋਣਗੇ ਚੜ੍ਹਦੇ ਪੰਜਾਬ ਵਾਲੇ, ਉਹਨਾਂ ਦੇ ਵਲੋਗ ਦੇਖਦੇ ਆ, ਵਿਲਜਰ ਬॉयਜ਼। ਮੇਰੇ ਤੋਂ ਛੋਟੇ ਆ ਦੋਵੇਂ। ਤਾਂ ਉਹ ਹੁਣ ਵੇਖਦੇ ਆ, ਉਹਨਾਂ ਨੂੰ ਵੀ ਪਤਾ ਅਸੀਂ ਕਿੱਥੋਂ ਉੱਠ ਕੇ ਆਏ ਸੀ। 9 ਸਾਲਾਂ ਦਾ ਨਿਆਣਾ ਸਾਡੇ ਮੇਰੇ ਚਾਚੇ ਦਾ ਛੋਟਾ, ਉਹਨੂੰ ਵੀ ਪਤਾ ਸਾਡਾ ਪਿੰਡ ਪੁਰਾਣਾ ਕਿਹੜਾ। ਤੁਹਾਨੂੰ ਦੱਸਿਆ ਹੋਇਆ ਨਾ ਯਾਰ, ਦੂਰ ਮੈਨੂੰ ਨਹੀਂ ਪਤਾ ਕਿਹੜਾ ਪਿੰਡ ਆ ਭਾਜੀ। ਇਹ ਚੀਜ਼ਾਂ ਆਪਦੇ ਬਾਰੇ ਪਤਾ ਹੋਣਾ ਚਾਹੀਦਾ ਬੰਦੇ। ਸਾਨੂੰ ਇਹ ਤੇ ਪਤਾ ਵਾ ਇੰਗਲਿਸ਼ ਕਿਦੋਂ ਆਈ ਸੀ, ਸਾਨੂੰ ਇਹ ਤੇ ਪਤਾ ਉਰਦੂ ਕਦੋਂ ਆਈ ਸੀ, ਸਾਨੂੰ ਇਹ ਤੇ ਪਤਾ ਕਿ ਮਿਸਟਰ ਚਿਪਸ ਦੀ ਲਵ ਸਟੋਰੀ ਕੀ ਆ, 12ਵੀਂ 'ਚ ਪੜ੍ਹੀ ਸੀ, ਸਾਰਾ ਕੁਛ ਪੜ੍ਹਿਆ ਸੀ। ਸਾਨੂੰ ਇਹ ਨਹੀਂ ਪਤਾ ਸੀ ਕੌਣ ਸੀ। ਸੋ ਸਿਰਫ ਮੈਸੇਜ ਇੰਨਾ ਕੀ ਆ, ਮਿਹਰਬਾਨੀ ਕਰੋ ਆਪਦੀ ਬੋਲੀ ਤੇ ਫੋਕਸ ਕਰੋ। ਉਰਦੂ ਬੋਲੋ, ਨੋ ਇਸ਼ੂ, ਸਾਡੀ ਨੈਸ਼ਨਲ ਜ਼ੁਬਾਨ ਆ, ਅਸੀਂ ਰਿਸਪੈਕਟ ਕਰਦੇ ਹਾਂ। ਇੰਗਲਿਸ਼ ਬੋਲੋ, ਜ਼ਰੂਰੀ ਆ, ਇੰਟਰਨੈਸ਼ਨਲ ਜ਼ੁਬਾਨ, ਠੀਕ ਆ। ਸਾਨੂੰ ਬਾਹਰ ਜਾਣਾ ਪੈ ਜਾਵੇ, ਸਾਨੂੰ ਕਿਤੇ ਹੋਰ ਕੰਟਰੀਆਂ ਜਾਣਾ ਪੈ ਜਾਵੇ, ਸਾਨੂੰ ਇੰਗਲਿਸ਼ ਬਹੁਤ ਜ਼ਰੂਰੀ ਆ ਬੋਲਣੀ। ਨੌਲੇਜ ਸਰ ਜਿੰਨਾ ਵੀ ਹੋਵੇ ਥੋੜਾ ਸਾਰੀ ਗੱਲ। ਸਪੈਨਿਸ਼ ਸਿੱਖੋ, ਜੋ ਮਰਜ਼ੀ ਸਿੱਖੋ, ਜੈਪਨੀਜ਼ ਸਿੱਖੋ, ਚਾਈਨੀਜ਼ ਸਿੱਖੋ, ਸਾਰਾ ਸਿੱਖੋ, ਪਰ ਬੋਲੀ ਨਾ ਛੱਡੋ, ਆਪ ਨਾ ਛੱਡੋ। ਤੁਹਾਨੂੰ ਕੋਈ ਪੁੱਛੇ ਕੌਣ ਹੋ, ਦੱਸੋ ਅਸੀਂ ਪੰਜਾਬੀ ਹੁੰਦੇ।
ਅਸੀਂ ਪੰਜਾਬੀ ਹਾਂ, ਇਸ ਸਾਡੀ ਚੀਜ਼ 'ਚ ਪਛਾਣ ਇਹੀ ਆ। ਇਸ ਚੀਜ਼ 'ਚ ਤੁਸੀਂ ਨਾ ਆਪਣੇ ਆਪ ਨੂੰ ਨਾ ਫਖਰ ਮਹਿਸੂਸ ਕਰੋਗੇ ਅਸੀਂ ਪੰਜਾਬੀ ਅੱਛਾ ਹੁਣ ਹਾਂ। ਦੇਖੋ, ਬਲੋਚੀ ਖੜਾ ਹੋਵੇ, ਪਠਾਨ ਖੜਾ ਹੋਵੇ KPK ਵਾਲਾ, ਠੀਕ ਆ, ਸਿੰਧੀ ਖੜਾ ਹੋਵੇ, ਤੁਸੀਂ ਵਿੱਚ ਖੜੇ ਹੋ, ਤੁਸੀਂ ਇਹ ਕਹੋਗੇ ਹਮ ਤਾਂ ਉਰਦੂ ਹੈ, ਠੀਕ ਆ, ਤੁਹਾਨੂੰ ਸੰਗ ਨਾ ਆਊਗੀ, ਉਹ ਕਹੇ ਹਮ ਪਸ਼ਤੋ ਹੈ, ਠੀਕ ਆ, ਸਾਡੀ ਬੋਲੀ ਪਸ਼ਤੋ ਆ, ਠੀਕ ਆ, ਸਾਡੀ ਬੋਲੀ ਸਿੰਧੀ ਆ, ਠੀਕ ਆ, ਤੁਸੀਂ ਕੀ ਬੋਲੋਗੇ, ਸਾਡੀ ਬੋਲੀ ਉਰਦੂ ਆ, ਤੁਸੀਂ ਇਹ ਬੋਲੋਗੇ ਹਮਾਰੀ ਬੋਲੀ ਪੰਜਾਬੀ ਹੈ। ਕਿੰਨੀ ਸੰਗ ਵਾਲੀ ਗੱਲ ਆ ਕਿ ਅਸੀਂ, ਸਾਡੇ ਬਹੁਤ ਬੰਦੇ ਇੱਥੇ ਇਹ ਵੀ ਕਹਿੰਦੇ ਆ ਹਮ ਵੀ ਪੰਜਾਬੀ ਹੈ, ਤਾਂ ਪੰਜਾਬੀ 'ਚ ਕਹਿ ਨਾ ਮਰੇ, ਉਹਨੂੰ ਬੋਲ ਤਾਂ ਸਹੀ ਪੰਜਾਬੀ ਫਿਰ, ਪੰਜਾਬੀ 'ਚ ਦੱਸ ਕੇ ਅਸੀਂ ਪੰਜਾਬੀ ਹਾਂ। ਸੋ ਸਿਰਫ ਇਹ ਥੋੜ੍ਹੀ ਜਿਹੀ ਘਾਟ ਆ, ਕੁਛ ਨਾ ਕੁਛ ਕਹਿ ਸਕਦੇ ਹਾਂ ਕਿ ਸਾਨੂੰ ਅਹਿਸਾਸ ਕਮਤਰੀ ਦੇ ਸ਼ਿਕਾਰ ਹਾਂ ਅਸੀਂ। ਹੈਗੇ ਆਪਦੀ ਬੋਲੀ ਬਾਰੇ ਪੜ੍ਹੋ, ਸੁਣੋ ਕਿ ਤੁਹਾਡੀ ਬੋਲੀ ਬਹੁਤ ਅਮੀਰ ਆ, ਤੁਸੀਂ ਬਹੁਤ ਅਮੀਰ ਦੇਸ਼, ਅਗਰ ਪੰਜਾਬ ਨੂੰ ਦੇਸ਼ ਮੰਨਾ ਨਾ ਮੈਂ, ਤੇ ਪੰਜਾਬ ਬਹੁਤ ਅਮੀਰ ਦੇਸ਼ ਸੀ। ਗੋਰਾ ਇਹਨੂੰ ਸੋਨੇ ਦੀ ਚਿੜੀ ਕਹਿੰਦਾ ਸੀ, ਕਹਿੰਦਾ ਹੁੰਦਾ ਸੀ। ਠੀਕ ਆ, ਪੰਜਾਬ ਨੂੰ ਗੋਰਾ ਸੋਨੇ ਦੀ ਚਿੜੀ ਕਹਿੰਦਾ ਸੀ, ਠੀਕ ਆ। ਤਾਂ ਅਸੀਂ ਕਹਿੰਦੇ ਹਾਂ ਅਸੀਂ ਗਰੀਬ ਹੀ ਬਹੁਤ ਹਾਂ, ਸਾਡੀ ਬੋਲੀ ਬਹੁਤ ਮਾੜੀ ਆ। ਆਪਦਾ ਹਿਸਟਰੀ ਪੜ੍ਹੋ, ਤੁਸੀਂ ਤਾਂ ਅਮੀਰ ਆ, ਤੁਹਾਨੂੰ ਤੇ ਅਫਗਾਨ ਲੁੱਟਣ ਆਉਂਦੇ ਰਹੇ ਆ ਤਾਂ ਇਹ ਫਿਰ ਨਹੀਂ ਵਿਹਲਾ ਹੋਇਆ, ਠੀਕ ਆ, ਤੁਹਾਨੂੰ ਤੇ ਗੋਰੇ ਲੁੱਟਣ ਆ ਗਏ ਫਿਰ ਨਹੀਂ ਵਿਹਲਾ, 150 ਸਾਲ ਲੁੱਟ ਕੇ ਤੁਹਾਨੂੰ, 100 ਸਾਲ ਤੁਹਾਨੂੰ ਲੁੱਟ ਕੇ, ਤੇ ਇਹ ਤੇ ਫਿਰ ਨਹੀਂ ਵਿਹਲਾ ਹੋਇਆ। ਤੁਸੀਂ ਤੇ ਬਹੁਤ ਅਮੀਰ, ਤੁਹਾਡਾ ਹਿਸਟਰੀ ਤੁਹਾਡੀ ਬਹੁਤ ਅਮੀਰ ਆ, ਤੁਸੀਂ ਰਾਜ ਕੀਤਾ, ਤੁਹਾਡੇ ਤੋਂ ਆਸੇ ਪਾਸੇ ਵਾਲੀਆਂ ਕੰਟਰੀਆਂ ਡਰਦੀਆਂ ਰਹੀਆਂ। ਗੋਰੇ ਨੇ ਜਿਹੜੀ ਕੰਧ ਮਾਰੀ ਉਹ ਵੀ ਇਸੇ ਬੇਸ ਤੇ ਮਾਰੀ ਸੀ ਕਿ ਵੀ ਇਹ ਕੱਲ ਨੂੰ ਇਕੱਠੇ ਹੋ ਗਏ, ਇਹਨਾਂ ਨੇ ਤਾਂ ਸਾਨੂੰ ਦੱਬ ਲੈਣਾ ਆ ਕੇ, ਠੀਕ ਹੈ ਜੀ। ਉਹਨਾਂ ਨੇ ਤਾਂ ਮਾਰੀ। ਸਾਡੀ ਹਿਸਟਰੀ ਪੜ੍ਹੋ, ਆਪਦੇ ਆਪ ਨੂੰ ਪਛਾਣੋ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਹਿਸਟਰੀ ਕਿੰਨੀ ਰਿਚ ਆ। ਤੁਹਾਡੇ ਗਾਂ ਫਿਊਚਰ 'ਚ ਕੀ ਹੈਗੇ ਪਲਾਨ ਕਿ ਮੈਂ ਕਿੰਨੇ ਕੁ ਗਾਣੇ ਕਰਨੇ, ਮੈਂ ਬਾਹਰ ਚੜ੍ਹਦੇ ਪੰਜਾਬ ਤੱਕ ਜਾਣਾ ਜਾਂ ਇੱਥੇ ਤੱਕ ਰਹਿਣਾ, ਕਿ ਮੈਂ ਇੱਥੇ ਤੱਕ ਹੀ ਬਸ ਕਰਨੇ? ਅੱਛਾ, ਮੇਰੀ ਪਹਿਲੀ ਪ੍ਰਾਇੋਰਟੀ ਹੈ ਕਿ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਪ੍ਰਮੋਟ ਹੋਵੇ, ਮਿਊਜ਼ਿਕ ਚੱਲੇ, ਸਾਡੇ ਗਾਣੇ ਲਹਿੰਦੇ ਪੰਜਾਬ 'ਚ ਬਹੁਤੇ ਲੋਕ ਸੁਣਨ, ਕਿਉਂਕਿ ਸਾਡੇ ਕੋਲ ਆਡੀਅנס ਬਹੁਤੀ ਹੈ। ਸਾਡੇ ਕੋਲ 14 ਕਰੋੜ ਗਿੱਪੀ ਭਾਜੀ ਆਏ ਸੀ ਨਾ ਇੱਧਰ, ਆਏ ਸੀ, ਉਹ ਕਹਿੰਦੇ ਤੁਹਾਡੇ ਕੋਲ ਤੇ ਆਡੀਅנס ਹੀ ਬੜੀ ਆ, 14 ਕਰੋੜ ਪੰਜਾਬੀ ਤੁਹਾਡੇ ਕੋਲੇ, ਸਾਡੇ ਕੋਲ 2 ਕਰੋੜ, ਅਸੀਂ ਗਾਹ ਪਾਈ ਖੜੇ ਹਾਂ, ਤੇ ਸਾਨੂੰ ਸੰਗ ਨਹੀਂ ਆਉਂਦੀ ਕਿ ਯਾਰ ਸਾਡੇ ਕੋਲ ਇੰਨੇ ਬੰਦੇ ਪੰਜਾਬੀ ਆ, ਤੇ ਉੱਧਰ 2 ਕਰੋੜ ਆ, ਉਹਨਾਂ ਨੇ ਗਾਹ ਪਾਤਾ, ਨੱਥ ਪਾਈ ਹੋਈ ਉਹਨਾਂ ਨੇ ਪੂਰੀ ਇੰਡਸਟਰੀ ਨੂੰ, ਬਾਲੀਵੁੱਡ ਨੂੰ, ਇੱਧਰ ਉੱਧਰ, ਠੀਕ ਆ, ਤਾਂ ਸਾਡੇ ਕੋਲ ਕੁਛ ਵੀ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ। ਸੋ ਮੈਂ ਚਾਹੂੰਗਾ ਕਿ ਗਾਣੇ ਇੱਧਰ ਬਣਨ, ਇੱਥੋਂ ਦੇ ਆਡੀਅנס, ਇੱਥੋਂ ਦੇ ਲੋਕ ਮਾਈਂਡਸੈਟ ਵੱਡਾ ਕਰਨ, ਠੀਕ ਆ, ਕੰਪਲੈਕਸ 'ਚੋਂ ਨਿਕਲਣ, ਤਾਂ ਗਾਣੇ ਇੱਧਰ ਬਣਨ, ਮੂਵੀਆਂ ਬਣਨ, ਫਿਲਮਾਂ ਬਣਨ, ਠੀਕ ਆ, ਸਾਡੇ ਪਿੰਡਾਂ ਦੀਆਂ ਹਿਸਟਰੀਆਂ 'ਤੇ ਫਿਲਮਾਂ ਬਣਨ, ਸਾਡੇ ਦੁੱਲਾ ਭੱਟੀ 'ਤੇ ਫਿਲਮ ਬਣੇ, ਠੀਕ ਆ, ਗਾਮੇ ਭਲਵਾਨ 'ਤੇ ਬਣੇ। ਸਾਡੇ ਕੋਲ ਤੇ ਭਾਜੀ ਕੰਟੈਂਟ ਮੁੱਕਦਾ ਹੀ ਨਹੀਂ, ਤੂੰ ਸਾਰੀ ਜ਼ਿੰਦਗੀ ਤਿਆਗ ਨਹੀਂ ਮੁੱਕਦਾ। ਕਹਿੰਦੇ ਇੱਧਰ ਕੰਟੈਂਟ ਨਹੀਂ ਹੈ, ਕਿਉਂ ਨਹੀਂ, ਫੋਲੋ ਜਾ ਕੇ ਬੜਾ ਵਾ, ਬਸ ਐਂਡ ਤੇ ਉਹੀ ਗੱਲ ਹੋ ਗਈ, ਹੀਰੋ ਨਿਕਲਦਾ। ਅਸੀਂ ਨੈਟ ਤੇ ਇਦਾਂ ਦੀਆਂ ਚੀਜ਼ਾਂ ਨਹੀਂ ਰਿਸਰਚ ਕਰਨੀ, ਅਸੀਂ ਬਾਕੀ ਹਰ ਚੀਜ਼ ਵੇਖ ਲੈਣੀ ਆ। ਸੋ ਪਲਾਨਸ ਇਹੀ ਆ। ਬਾਕੀ ਚੜ੍ਹਦੇ ਪੰਜਾਬ ਦੇ ਵਿੱਚ ਗਾਣੇ ਮੈਂ ਆਲਰੇਡੀ ਕਰ ਰਿਹਾ, ਤਾਂ ਹੁਣ ਹਾਂ ਆਉਣੇ ਆ ਛੇਤੀ ਗਾਣੇ, ਵਾਹ ਬਣੇ ਪਏ ਆ, 10-12 ਗਾਣੇ ਵੀ ਬਣੇ ਪਏ, ਹੋਰ ਵੀ ਬਹੁਤੇ ਵੀ ਹੋ ਸਕਦੇ ਆ। ਤਾਂ ਜਦੋਂ ਤਾਈਂ ਤੁਹਾਡਾ ਪੋਡਕਾਸਟ ਆਉਣਾ, ਹੋ ਸਕਦਾ 2-3 ਹੋਰ ਬਣ ਜਾਣ। ਵਾਹ, ਤਾਂ ਉਧਰ ਗਾਣੇ ਬਣਦੇ ਪਏ ਆ ਤੇ ਆਉਣੇ ਵੀ ਆ ਹੁਣ। ਤੇ ਉਧਰ ਕਿਸੇ ਵੱਡੇ ਆਰਟਿਸਟ, ਗੁਰਸ਼ਬਦ ਭਾਜੀ, ਕਹਿੰਦੇ ਨਾ, ਗੁਰਸ਼ਬਦ ਭਾਜੀ ਰਿਦਮ ਵੌਇਸ ਦੇ ਮੈਂਬਰ ਨੇ, ਚੜ੍ਹਦੇ ਪੰਜਾਬ ਵਾਲਿਆਂ ਨੂੰ ਪਤਾ ਹੋਣਾ ਵਾ, ਚੱਲ ਮੇਰਾ ਪੁੱਤ ਦੇ ਵਿੱਚ ਕੁੰਡਲੇ ਵਾਲਾ ਮੁੰਡਾ, ਹਾਂ, ਅਸ਼ਕੇ ਗਾਣਾ ਉਹਦਾ ਬਹੁਤ ਫੇਮਸ ਆ, ਮਿੱਟੀ ਦਾ ਪੁਤਲਾ, ਉਹਨਾਂ ਦਾ ਭਾਜੀ ਦਾ, ਉਹ ਵੀ ਉਹਨਾਂ ਦਾ ਹੀ ਆ। ਅੱਛਾ, ਹਾਂ, ਉਹਨਾਂ ਨਾਲ ਆ ਰਿਹਾ ਗਾਣਾ। ਤੇ ਹੁਣ ਤੁਸੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਨਾ, ਤੁਸੀਂ ਕਿਸ ਨਜ਼ਰੀਏ ਨਾਲ ਵੇਖ ਰਹੇ ਹੋ ਅੱਜ ਕੱਲ੍ਹ? ਕਿਉਂਕਿ ਤੁਸੀਂ ਰਾਈਟਰ ਹੋ, ਕਿਉਂਕਿ ਰਾਈਟਰ ਦੀ ਸੋਚ ਹੋਰ ਤਰ੍ਹਾਂ ਦੀ ਹੁੰਦੀ ਹੈ, ਉਹ ਕਿਸੇ ਹੋਰ ਨਜ਼ਰੀਏ ਨਾਲ। ਭਾਜੀ ਮੈਂ ਸੋਚਦਾ ਆਰਟਿਸਟ ਰਲ ਜਾਣ, ਠੀਕ ਹੈ, ਨਫ਼ਰਤਾਂ ਮੁੱਕ ਜਾਣ, ਜਿਹੜੀਆਂ ਬਹੁਤ ਲੋਕਾਂ ਦੇ ਮਾਈਂਡ ਸੈੱਟ ਦੇ ਵਿੱਚ ਆ ਕੇ ਅਸੀਂ, ਉਹਨਾਂ ਨੇ ਐਂ ਕੀਤਾ 47 ਵੇਲੇ, ਅਸੀਂ ਐਂ ਕੀਤਾ ਸੀ। ਕੁਛ ਬੰਦਿਆਂ ਦੇ ਸੋਸ਼ਲ ਮੀਡੀਆ ਨੂੰ ਵੇਖ ਕੇ ਬਹੁਤ ਜ਼ਿਆਦਾ ਇਹ ਚੀਜ਼ਾਂ ਖਤਮ ਹੋ ਗਈਆਂ ਵਾ, ਕੁਛ ਦੇ ਮਾਈਂਡ 'ਚ ਹੈਗੀਆਂ ਵਾ, ਮੈਂ ਚਾਹੁੰਦਾ ਕਿ ਉਹ ਵੀ ਮੁੱਕ ਜਾਣ, ਠੀਕ ਆ। ਸੋ ਇਹ ਬਾਉਂਡਰੀਜ਼ ਨਾ ਰਵੇ, ਇਹ ਇੰਡੀਆ ਦਾ ਗਾਣਾ, ਇਹ ਪਾਕਿਸਤਾਨ ਦਾ ਗਾਣਾ, ਇਹ ਪਾਕਿਸਤਾਨ ਦੀ ਫਿਲਮ, ਇੰਡੀਆ ਦੀ ਫਿਲਮ, ਇਹ ਖਤਮ ਹੋਵੇ। ਤੇ ਸਾਡੇ ਸਿਨੇਮਿਆਂ ਦੇ ਵਿੱਚ ਉੱਧਰ ਵਾਲੀਆਂ ਫਿਲਮਾਂ ਲੱਗਣ ਤੇ ਸਾਡੀਆਂ ਉੱਧਰ ਲੱਗਣ। ਤੁਸੀਂ ਚਾਹੁੰਦੇ ਹੋ ਕਿ ਸਾਂਝਾ ਪੰਜਾਬ ਹੈ, ਕੋਈ ਇੱਦਾਂ ਦੇ ਦਿਲ 'ਚ ਕੁਛ ਹੈ ਖੁਆਇਸ਼? ਭਾਜੀ ਇਹ ਚੀਜ਼ਾਂ ਕਹਿ ਸਕਦੇ ਹਾਂ ਕਿ ਇੱਕ ਦਿਲ 'ਚ ਆਉਂਦੀ ਆ, ਸਾਡਾ ਵੀ ਜੀ ਕਰਦਾ ਕਿ ਯਾਰ ਇੱਥੋਂ ਸਕੂਟਰ ਨੂੰ ਕਿੱਕ ਮਾਰੀਏ, ਲਾਹੌਰੋਂ ਨਿਕਲ ਕੇ ਅੰਮ੍ਰਿਤਸਰ, ਮੈਂ ਪਰ ਫਿਰੋਜ਼ਪੁਰ ਹੋ ਕੇ ਪਿੰਡੋਂ ਤੇ ਹੋਇਆ ਵਾ, ਜੰਮੇ ਤੇ ਨਹੀਂ ਉੱਧਰ, ਖੇਡੇ ਤੇ ਨਹੀਂ ਉੱਧਰ,
ਪਰ ਜੀ ਬੜਾ ਕਰਦਾ ਉਹਦਾ ਪਿੰਡ ਵੇਖਣ ਨੂੰ। ਉੱਧਰ ਵਾਲਿਆਂ ਦਾ ਬੜਾ ਜੀ ਕਰਦਾ ਹੋਣਾ ਯਾਰ ਇੱਥੇ ਅੰਮ੍ਰਿਤਸਰ ਰੋਟੀ ਪਸੰਦ ਨਹੀਂ, ਲੋਰੋ ਖਾਏਗੀ ਯਾਰ ਜਾ ਕੇ। ਖੂਨ ਖੋਲਦਾ ਸੋਚ ਕੇ ਕਿ ਜਾਣਾ। ਭਾਜੀ ਅੱਲਾ ਕੀ ਕਸਮ ਇਹ ਸੋਚਦਾ ਇੱਥੋਂ ਵੀਜ਼ਾ ਨਾ ਲੱਗਣਾ ਨਾ, ਇਹ ਤਾਂ ਕੋਈ ਸਬੱਬ ਬਣੇ ਬਾਹਰ ਜਾਈਏ ਤੇ ਉੱਥੋਂ ਆਊਂਗਾ ਮੈਂ। ਠੀਕ ਆ, ਪਹਿਲੀ ਸੋਚ ਤੇ ਇਹ ਆ ਕਿ ਯਾਰ ਸਾਡੇ ਵੀਜ਼ੇ ਯਾਰ ਬਹੁਤ ਵੱਡੀ ਗੱਲ ਆ, ਸਾਂਝਾ ਪੰਜਾਬ ਨਹੀਂ ਹੁੰਦਾ, ਤਾਰ ਨਹੀਂ ਹਟਦੀ, ਕੁਛ ਨਹੀਂ ਹੁੰਦਾ, ਚਲੋ ਇਦਾਂ ਦਾ ਮੰਨ ਲਿਆ ਯਾਰ, ਚਲੋ ਹੋਊਗਾ ਕਦੇ, ਇਹ ਵੀ ਕਹਿ ਲੈਂਦੇ ਆ। ਇਨਸ਼ਾਅੱਲਾ। ਲੇਕਿਨ ਯਾਰ ਵੀਜ਼ੇ ਤੇ ਖੋਲਣ, ਇਹ ਗੇਟ ਤੇ ਖੁੱਲ ਜਾਣ, ਚੱਲ ਆਉਣ ਜਾਣ ਤੇ ਹੋ ਜਾਵੇ ਥੋੜਾ। ਠੀਕ ਹੈ ਚਲੋ ਹਰ ਚੀਜ਼ ਵੀ ਸਾਡੇ ਕੋਲ ਇੱਧਰੋਂ ਕੁਛ ਉਹ ਕਹਿੰਦੇ ਨੇ ਲਾਹੌਰੀ ਫਿਲਮ 'ਚ ਕੋਈ ਲਿਆਇਆ ਕਰਾਂਗੇ, ਕੋਈ ਛੱਡ ਆਇਆ ਕਰਾਂਗੇ, ਇੰਨੇ ਹੋ ਜਾਵੇ। ਠੀਕ ਹੈ, ਸਾਨੂੰ ਸ਼ਾਲਾਂ ਬੜੀਆਂ ਪਸੰਦ ਉੱਧਰ ਦੀਆਂ, ਉਹ ਕਦੇ ਆਉਣ ਜੀ ਕਰੇ ਯਾਰ ਫੋਨ ਮਰੀਆਂ ਆਉਂਦਾ ਹੋਇਆ ਲਈਆਂ ਵੀ ਯਾਰ। ਠੀਕ ਹੋ ਕਿ ਮੈਂ ਲਾਹੌਰ ਨਾਰਕਲੀ ਹੋਣਾ ਸੀ, ਮੈਂ ਕਿਹਾ ਚੱਲ ਠੀਕ ਆ ਜਾ, ਮੈਂ ਤੁਹਾਨੂੰ ਫਲਾਣੇ ਪਿੰਡੋਂ ਸ਼ਾਇ ਲੈ ਕੇ ਲੈ ਜੀ ਵੀ ਜਾਂਦਾ। ਇਹ ਚੀਜ਼ਾਂ ਹੋ ਜਾਣ, ਇਹ ਜੀ ਤੇ ਕਰਦਾ, ਖੂਨ ਤੇ ਖੋਲਦਾ ਭਾਜੀ, ਬੜਿਆਂ ਨੇ ਸਿਰ ਦਿੱਤਾ। ਠੀਕ ਆ, ਤੁਸੀਂ 500 ਬੜੇ ਹਿਸਟਰੀ ਕਿਤੇ ਨਾ ਕਿਤੇ ਵੀ ਖੁੱਲ੍ਹ ਜਾਂਦੀ ਬਾਈ। ਉਹ ਚਾਹੁੰਦੇ ਸੀ, ਸਾਡੇ ਬਜ਼ੁਰਗ ਚਾਹੁੰਦੇ ਸੀ, ਬੜੀ ਕੁਰਬਾਨੀ ਦਿੱਤੀ, ਅਸੀਂ ਇੱਧਰ ਆ ਗਏ, ਮੰਨ ਲਿਆ ਯਾਰ। ਪੰਜਾਬੀ ਲਹਿਰ ਨੂੰ ਜਾ ਕੇ ਫੋੜਿਓ 500 ਤੋਂ 600 ਇੰਟਰਵਿਊ ਪਿਆ ਉਸ। ਠੀਕ ਆ, ਤੁਸੀਂ ਉਹ 600 ਖਾਨਦਾਨ ਆ, ਉਹ 600 ਇੰਟਰਵਿਊ ਨਹੀਂ, 600 ਖਾਨਦਾਨ ਆ, ਤਾਂ 600 ਖਾਨਦਾਨ ਥੋੜਾ ਨਹੀਂ ਹੁੰਦਾ। ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਲਿਓ। ਉਹ ਕਹਿੰਦੇ ਨੇ ਸੀ ਸਾਨੂੰ ਤੇ ਅਚਾਨਕ ਪਤਾ ਲੱਗਾ ਅਸੀਂ ਉੱਜਣ ਲੱਗੇ ਹਾਂ, ਉਹ ਤੇ ਜਾੜੇ ਕਹਿੰਦੇ ਸੀ। ਠੀਕ ਆ, ਉਹ ਤੇ ਕਹਿੰਦੇ ਨਹੀਂ ਸਾਨੂੰ ਮੁਲਕ ਚਾਹੀਦਾ। ਸੋ ਚਲੋ ਯਾਰ ਉਹ ਸੁਣ ਕੇ ਨਾ ਖੂਨ ਖੋਲਦਾ ਬੰਦੇ ਨੂੰ, ਬੰਦਾ ਕਹਿੰਦਾ ਮੈਂ ਆ ਵੀ ਕਰ ਦਵਾਂ, ਮੈਂ ਵੀ ਕਰ ਦਵਾਂ। ਉਹ ਯਾਰ ਛੱਡ ਦਿਓ ਅੰਦਰੋਂ ਇੱਕ ਨਾ ਸਾਰਾ ਕੁਝ ਛੱਡ ਦਿਓ, ਤੁਸੀਂ ਕੁਛ ਨਾ ਕਰੋ, ਤੁਸੀਂ ਕੁਛ ਨਹੀਂ ਕਰ ਸਕਦੇ, ਤੁਹਾਡੇ ਹਕੂਮਤਾਂ ਨੇ ਹੱਥ ਬੰਨੇ ਆ, ਉੱਧਰਲੀ ਨੇ ਵੀ ਉਹਨਾਂ ਦੇ ਬੰਨੇ ਆ, ਸਾਡੀ ਨਫ਼ਰਤਾਂ ਖਤਮ ਕਰ ਦਿਓ। ਸੋਸ਼ਲ ਮੀਡੀਆ ਬਹੁਤ ਬੈਸਟ ਪਲੇਟਫਾਰਮ ਆ ਤੁਹਾਨੂੰ ਤੋੜਨ ਲਈ, ਤੁਹਾਨੂੰ ਨਫ਼ਰਤਾਂ ਖਤਮ ਕਰਨ ਲਈ, ਤੇ ਪਿਆਰ ਵਧਾਓ, ਲੋਕਾਂ ਬਾਰੇ ਪਤਾ ਕਰੋ ਕਿ ਸੱਚ ਝੂਠ ਕੀ ਆ, ਤੱਥ ਕੱਢੋ, ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਲਓ। ਇਹ 3-4 ਸਾਲਾਂ ਦੇ ਅੰਦਰ ਇਹ ਬਹੁਤ ਪਿਆਰ ਆਪਸ 'ਚ ਬਹੁਤ ਵਧਿਆ ਹੋਇਆ, ਸੋਸ਼ਲ ਮੀਡੀਆ ਨੇ ਵਧਿਆ। ਸਭ ਤੋਂ ਵੱਡਾ ਹੱਥ ਆ ਨਾਸਰ ਭਾਈ ਦਾ, ਨਾਸਰ ਢਿੱਲੋਂ ਦਾ ਸਾਡਾ। ਮੈਂ ਭਾਜੀ ਕਹਿੰਦਾ ਉਹ ਵੱਡਾ ਭਰਾ, ਮੇਰੇ ਕੁਛ ਬੰਦੇ ਮੇਰੇ ਬਹੁਤ ਕਰੀਬੀ ਆ, ਜਿਹਦੇ ਵਿੱਚੋਂ ਨਾਸਰ ਭਾਜੀ ਤੇ ਵਕਾਰ, ਮਤਲਬ ਐਜ਼ ਏ ਪੰਜਾਬੀ ਨੂੰ ਲੈ ਕੇ ਕਰੀਏ। ਹੁਣ ਮੇਰੀ ਅੰਜਮ ਸਰੋਏ ਨਾਲ ਬਹੁਤ ਵਧੀਆ ਵਾ। ਠੀਕ ਆ, ਜ਼ੇਬੀ ਨਾਲ ਮੇਰਾ ਬਹੁਤ ਵਧੀਆ। ਠੀਕ ਆ, ਸਾਡਾ ਭਰਾ ਇੱਕ ਹਸਨ ਭੱਟੀ ਉਹਨਾਂ ਵਾ, ਮਤਲਬ ਭਰਾਵਾਂ ਸਾਰਿਆਂ ਨਾਲ ਹੀ ਆ। ਠੀਕ ਆ, ਅਸੀਂ ਹੁਣ ਮਹਿਮੂਦ ਆ, ਮਿਊਜ਼ਿਕ ਦਾ ਪੰਜਾਬੀ ਦਾ ਕੰਮ ਕਰਦਾ ਹੀ ਉਹ ਆ ਮੋਸਟਲੀ ਜ਼ਿਆਦਾ ਅੱਛਾ। ਠੀਕ ਆ, ਸਟਾਰਟ ਹੀ ਉਹਨੇ ਕੀਤਾ ਸੀ, ਅਸੀਂ ਕਰਦੇ ਹਾਂ। ਇਹ ਉਹ ਵਾਹਦ ਹੀਰੇ ਕਹਿ ਸਕਦੇ ਅਸੀਂ ਸਾਡੇ ਪੰਜਾਬ ਕੋਲੇ ਆ, ਜਿਨ੍ਹਾਂ ਨੇ ਬਹੁਤ ਜ਼ਿਆਦਾ ਇਸ ਚੀਜ਼ਾਂ ਨੂੰ ਖਤਮ ਕਰਨ 'ਚ ਮਤਲਬ ਕਿਰਦਾਰ ਅਦਾ ਕੀਤਾ। ਅਤੇ ਵਿੱਚ ਹੁਣ ਆਉਣ ਵਾਲੇ ਚੰਦ ਸਾਲਾਂ 'ਚ ਤੁਸੀਂ ਇਨਸ਼ਾਅੱਲਾ ਮੈਨੂੰ ਵੇਖੋਗੇ। ਇਨਸ਼ਾਅੱਲਾ ਸਰ ਭਾਜੀ, ਮੈਂ ਚਾਹੁੰਦਾ, ਮੈਨੂੰ ਚਾਅ ਚੜ੍ਹਦਾ ਕਿ ਸਾਡੇ ਕੋਲੇ ਪੋਡਕਾਸਟਾਂ ਪੰਜਾਬੀ 'ਚ, ਸਾਡਾ ਨਿਊਜ਼ ਚੈਨਲ ਪੰਜਾਬੀ 'ਚ, ਯਾਰ ਅਖਬਾਰਾਂ ਪੰਜਾਬੀ 'ਚ ਆਉਣ। ਠੀਕ, ਕੁਛ ਇਹ ਚੀਜ਼ਾਂ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਵਧੀਆ ਲੱਗਿਆ ਜਦੋਂ ਤੁਸੀਂ ਕਿਹਾ ਪੰਜਾਬੀ 'ਚ ਪੋਡਕਾਸਟ ਆ। ਠੀਕ ਆ, ਮੈਂ ਕਿਹਾ ਯਾਰ ਇਹ ਬੰਦਾ ਠੀਕ ਆ, ਵੀ ਸ਼ੁਕਰ ਆ ਕਿਸੇ ਨੂੰ ਤਾਂ ਖਿਆਲ ਆਇਆ। ਠੀਕ ਆ, ਸਾਰਿਆਂ ਨੂੰ ਪਤਾ ਲੱਗ ਗਿਆ ਭਾਜੀ ਪੰਜਾਬੀ 'ਚ ਗਾਣੇ ਚੱਲਣੇ, ਪੰਜਾਬੀ ਫਿਲਮਾਂ ਚੱਲਣੇ, ਸਾਡੇ ਵਾਲੇ ਤੁਰ ਪਿਆ ਉੱਧਰ ਨੂੰ ਕਰ ਜਾ ਰਹੇ ਸਾਰੇ। ਠੀਕ ਆ, ਬਾਹਰ ਜਾ ਕੇ ਕਰ ਰਹੇ ਨਾ, ਚਲੋ ਇੱਧਰ ਨਹੀਂ ਖੁੱਲਦਾ ਉੱਧਰ। ਠੀਕ ਹੈ, ਸਾਰਿਆਂ ਨੂੰ ਪਤਾ ਲੱਗ ਗਿਆ, ਸਾਨੂੰ ਤਾਂ ਪਤਾ ਹੀ ਹੈ ਕਿ ਅਸੀਂ ਬੋਲਣੀ ਪੰਜਾਬੀ ਹੈ। ਠੀਕ ਹੈ, ਸਾਨੂੰ ਤਾਂ ਪਤਾ ਅਸੀਂ ਕੰਮ ਹੀ ਇੱਥੇ ਕਰਨਾ। ਸੋ ਇਹ ਬਹੁਤ ਵਧੀਆ ਸਟੈਪ ਤੁਸੀਂ ਲਿਆ ਕੇ ਹੁਣੇ ਹੀ ਸ਼ੁਰੂ ਕਰਤਾ। ਠੀਕ ਹੈ, ਕੱਲ੍ਹ ਨੂੰ ਲੋਕਾਂ ਨੇ ਕਹਿਣਾ ਸੀ ਇਹ ਤਾਂ ਸਾਡੇ ਵਾਲ ਵੇਖ ਕੇ ਲੱਗੇ ਆ, ਅਸੀਂ ਉਹਨਾਂ ਨਾਲ ਵੇਖ ਕੇ ਨਹੀਂ ਲੱਗੇ, ਇਹ ਸਾਡੇ ਵਾਲ ਵੇਖ ਕੇ ਲੱਗੇ ਆ। ਮੈਨੂੰ ਤਾਂ ਕਈਆਂ ਲੋਕਾਂ ਨੇ ਕਿਹਾ ਕਿ ਤੂੰ ਪੰਜਾਬੀ 'ਚ ਪੋਡਕਾਸਟ ਕਰ ਹੀ ਨਹੀਂ ਸਕਦਾ, ਤੇਰੇ ਕੋਲ ਬੋਲ ਨਹੀਂ ਹੋਣਾ। ਲੋਕ ਨਾ ਅਗਲੇ ਅਸੀਂ ਘਰੋਂ ਤੇ ਬੋਲੇ, ਅਸੀਂ ਫਾਰਸੀ ਬੋਲਦੇ ਰਹੇ ਲੋਕ ਨਾ ਅਗਲੇ ਬੰਦੇ ਨੂੰ ਐਪਰੀਸ਼ੀਏਟ ਨਹੀਂ ਕਰਦੇ, ਡੀਮੋਟੀਵੇਟ ਕਰਦੇ ਨੇ ਕਿ ਦਫਾ ਕਰੋ ਇਹਨੂੰ। ਮੈਂ ਕਹਿੰਦਾ ਪੋਜ਼ੀਟਿਵ ਐਨਰਜੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਤੁਸੀਂ ਇੰਨੇ ਪੋਜ਼ੀਟਿਵ ਹੋਵੋ ਕਿ ਤੁਹਾਡੇ ਆਸੇ ਪਾਸੇ ਵਾਲੇ ਜਿਹੜੇ ਲੋਕ ਆ ਨਾ, ਆਸੇ ਪਾਸੇ ਵਾਲੇ ਸਾਡੇ ਲੋਕ ਆ, ਉਹਨਾਂ ਦੇ ਵਿੱਚ ਐਨਰਜੀ ਫੈਲ ਜਾਵੇ। ਜੇ ਕੋਈ ਵਧੀਆ ਕਰਦਾ ਤਾਂ ਉਹਨੂੰ ਥਾਪੀ ਮਾਰ ਕੇ ਉਹਨੂੰ ਕਹੋ ਵੀ ਸ਼ੇਰਾ ਕੋਈ ਨਹੀਂ ਕਰ ਤੂੰ, ਮੈਂ ਤੇਰੇ ਨਾਲ। ਮੇਰਾ ਡੇਰਾ ਇਸ ਚੀਜ਼ ਦਾ, ਮੈਂ ਬਹੁਤ ਉਹਨਾਂ ਨੂੰ ਅੱਜ ਵੀ ਕਹਿਣਾ, ਮੈਂ ਕਸਮ ਲੈ ਲਓ ਵੀ ਮੈਂ ਕਹਿ ਸਕਦਾ ਕਿ ਮੈਂ ਉਹਨਾਂ ਦਾ ਦੇਣਦਾਰ ਹਾਂ ਇਸ ਚੀਜ਼ ਦਾ। ਉਹਨਾਂ ਨੇ ਮੈਨੂੰ ਸਾਰਿਆਂ ਨੇ ਹੁੰਦੇ ਵਿੱਚ ਚੱਲ 2-4 ਘਰ ਜਾਂ 2-4 ਬੰਦੇ ਜਿਹੜੇ ਕਹਿੰਦੇ ਲੱਤ ਖਿੱਚ ਲੈਂਦੇ ਆ, ਪਰ ਬਾਕੀ ਸਾਰਿਆਂ ਨੇ ਕਿਹਾ ਕੋਈ ਨਹੀਂ ਤੂੰ ਖਿੱਚ, ਅਸੀਂ ਨਾਲ। ਅੱਜ ਵੀ ਮੈਂ ਹੁਣ ਡੇਰੇ ਵੀ ਜਾਵਾਂ ਨਾ, ਮਤਲਬ ਮੈਨੂੰ ਹੀ ਕਹਿੰਦੇ ਡੇਰੇ ਵਾਲਾ, ਸਾਰੇ ਡੇਰੇ ਵਾਲੇ ਆ, ਉਹ ਡੇਰੇ ਵਾਲੇ ਆ ਜਾ, ਉਹ ਡੇਰੇ ਵਾਲੇ ਆਇਆ, ਉਹ ਡੇਰਾ ਮੈਂ ਪਿੰਡ ਜਾਵਾਂ ਤੇ ਮੈਂ ਪਿੰਡ ਵਰਗਾ ਹੀ ਹਾਂ। ਮੈਂ ਅੱਜ ਵੀ ਮੈਂ ਮੋਸਟਲੀ ਲਾਹੌਰ ਰਹਿੰਦਾ ਹੁਣ ਜ਼ਿਆਦਾ। ਭਾਜੀ ਨੌਕਰ ਨਾ ਹੋਵੇ, ਪੱਠੇ ਵੀ ਪਾਲੀ ਦੇ ਆ। ਠੀਕ ਹੈ, ਮੁਲਾਜ਼ਮ ਨਹੀਂ ਹੈਗਾ ਆਪਣਾ, ਸਿਰੀ ਨਹੀਂ ਹੈਗਾ, ਪੱਠੇ ਵੀ ਪਾਲਣ, ਪੈਲੀ ਵੀ ਵਾਹ ਲੈਣੀ ਆ। ਠੀਕ ਆ,
ਤਿਲ ਵੀ ਝਾੜ ਲੈਨੇ, ਅਗਲੇ ਦਿਨ ਮੈਂ ਝਾੜ ਕੇ ਆਇਆ। ਸਾਰਾ ਕੁਝ ਕਰ ਲੈਣਾ, ਠੀਕ ਆ। ਕੰਮ ਹੀ ਹੋ ਜਾਂਦਾ। ਪਿੰਡ ਵਾਲਿਆਂ ਨਾਲ ਮੈਂ ਪੂਰਾ ਪਿੰਡ ਵਰਗਾ, ਠੀਕ ਆ, ਸਾਰਾ ਨਿਜ਼ਾਮ ਉਹੀ। ਸੋ ਜੇ ਮੈਨੂੰ ਲੱਗਦਾ ਸਾਡੇ ਡੇਰਿਓ ਮੁੰਡੇ ਵੀ 2-4 ਆਏ ਵਲੋਗਿੰਗ ਕਰਨ ਵੀ ਅਸੀਂ ਕਰਨੀ ਆ, ਮੈਂ ਬੜੀ ਯਕੀਨ ਮੰਨੋ ਮੇਰਾ ਹੌਸਲਾ ਹੀ ਵੱਧ ਜਾਂਦਾ। ਮੈਂ ਕਹਿੰਦਾ ਸ਼ੁਕਰ ਵੀ ਕੋਈ ਇਸ 'ਤੇ ਕਰਨ ਲੱਗੇ ਆ। ਮੈਂ ਕਹਿੰਦਾ ਯਾਰ ਤੂੰ ਕਰ, ਮੈਂ ਨਾਸਰ ਭਾਈ ਨੂੰ ਕਹਿ ਕੇ ਤੇਰੀ ਸਟੋਰੀ ਲਵਾਉਂਗਾ ਯਾਰ, ਮੈਂ ਕਰੂੰਗਾ। ਮੈਂ ਵਕਾਰ ਨੂੰ ਕਹਿ ਦਿੰਦਾ, ਵਕਾਰ ਯਾਰ ਮਾੜੀ ਸਟੋਰੀ ਲਈ, ਸਾਡੇ ਪਿੰਡ ਦਾ ਮੁੰਡਾ ਹੈ। ਬਈ ਹਰ ਬੰਦੇ ਨੇ ਆਪਦੀ ਰੋਜ਼ੀ ਖਾਣੀ ਆ, ਸਾਰੀ ਗੱਲ ਹੈ। ਜਿਹਦੇ ਉੱਤੇ ਰਿਜ਼ਕ ਲਿਖਿਆ, ਜਿਹਦਾ ਰਿਜ਼ਕ ਲਿਖਿਆ ਓਨਾ ਹੀ ਉਹਨੇ ਖਾਣਾ। ਜੇ ਮੈਂ ਤੁਹਾਨੂੰ ਥਾਪੀ ਮਾਰ ਦੂੰਗਾ ਨਾ, ਮੇਰਾ ਕੁਛ ਲੱਥਣਾ ਨਹੀਂ, ਠੀਕ ਹੈ, ਤੇ ਤੁਹਾਡਾ ਕੁਛ ਵੱਧ ਨਹੀਂ ਜਾਣਾ। ਜਿੰਨਾ ਤੁਹਾਡੇ ਹੱਕ 'ਚ ਲਿਖਿਆ ਉਹ ਤੁਹਾਨੂੰ ਮੇਰੇ ਤੋਂ ਨਾ ਮਿਲੂਗਾ, ਰੱਬ ਨੇ ਤੁਹਾਨੂੰ ਕਿਸੇ ਹੋਰ ਪਾਸੋਂ ਦੇ ਦੇਣਾ, ਠੀਕ ਹੈ। ਸੋ ਮੇਰਾ ਫਰਜ਼ ਬਣਦਾ ਮੈਂ ਤੁਹਾਨੂੰ ਥਾਪੀ ਮਾਰਦਾ। ਜੇ ਮੇਰੇ ਮਤਲਬ ਤੁਹਾਡੇ ਲਾਇਕ ਆ ਕੁਛ, ਤੁਸੀਂ ਮੇਰੇ ਲਈ ਕੁਛ ਕਰ ਸਕਦੇ ਹੋ, ਤੁਸੀਂ ਮੈਨੂੰ ਥਾਪੀ ਮਾਰੋਗੇ ਯਾਰ, ਕਰ ਲਾ, ਕੋਈ ਨਹੀਂ। ਖੈਰ ਪੋਜ਼ੀਟਿਵਿਟੀ ਕਰੋ, ਮਤਲਬ ਪੋਜ਼ੀਟਿਵਿਟੀ ਆਪਣੇ ਆਪ 'ਚ ਲੈ ਕੇ ਆਓ, ਨੈਗੇਟਿਵ 'ਚ ਹੋਣਾ ਛੱਡ ਦਿਓ। ਬਈ ਰੱਬ ਨੇ ਤੁਹਾਨੂੰ ਦੇਣਾ ਹੀ ਦੇਣਾ, ਰੱਬ ਨੇ ਤੁਹਾਡੇ ਲਈ ਕਰਨਾ ਹੀ ਕਰਨਾ। ਅਸੀਂ ਕਹਿੰਦੇ ਹਾਂ ਰੱਬ ਸਾਨੂੰ 70 ਮਾਵਾਂ ਤੋਂ ਬਹੁਤਾ ਪਿਆਰ ਕਰਦਾ, ਕਹਿੰਦੇ ਆ ਨਾ, ਤੇ ਮੰਨਦੇ ਕਿਉਂ ਨਹੀਂ? ਅਸੀਂ ਮੰਨਦੇ ਨਹੀਂ ਕਿ ਉਹ ਬਹੁਤਾ ਕਰਦਾ। ਸਾਨੂੰ ਕੋਈ ਕਹਿੰਦਾ ਨਾ ਤੂੰ ਆ ਨਹੀਂ ਕਰ ਸਕਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਉਹ ਕਮਲਾ, ਉਹ ਪੌੜੀ ਤੇ ਆਪ ਹੀ ਬਣਾ ਦਿੰਦਾ। ਪਹਿਲੀ ਪੌੜੀ ਬਣਾਉਂਦਾ ਹੀ ਉਹ ਆ, ਨਹੀਂ ਪੱਟਦਾ ਹੀ ਉਹ ਆ ਕਿ ਤੂੰ ਇਹ ਕਿਉਂ ਨਹੀਂ ਕਰ ਸਕਦਾ। ਸਾਨੂੰ ਉਹਦੇ ਹੁੰਦਾ ਕਿਉਂ ਨਹੀਂ ਕਰ ਸਕਦਾ, ਮੈਂ ਕਰੂੰਗਾ। ਠੀਕ ਆ, ਲੱਤਾਂ ਖਿੱਚਣ ਵਾਲਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਲੱਤ ਖਿੱਚ ਕੇ ਉਹ ਸਾਨੂੰ ਐ ਨਹੀਂ ਖਿੱਚਦੇ ਪਏ, ਉਹ ਪੁੱਲ ਕਰਦੇ ਪਏ, ਤਾਂ ਚੜ੍ਹਦੇ ਪਏ ਵੀ ਚੜ੍ਹ ਜਾ। ਜਿਹੜੀ ਆਪਣੀ ਯੂਥ ਹੈ, ਜਿਹੜੀ ਅੱਜ ਕੱਲ੍ਹ ਉੱਠੀ ਹੋਈ ਹੈ, ਨੌਜਵਾਨ, ਉਹਨਾਂ ਵਾਸਤੇ ਕੀ ਮੈਸੇਜ ਹੈ? ਭਾਅ ਜੀ ਸਭ ਤੋਂ ਪਹਿਲੀ ਚੀਜ਼, ਮੈਂ ਅਗਰ ਐਜ਼ ਏ ਪੰਜਾਬੀ ਗੱਲ ਕਰਾਂ ਕਿ ਦੂਜੇ ਤਰੀਕੇ, ਐਜ਼ ਏ ਪੰਜਾਬੀ ਮਾਂ ਬੋਲੀ ਨੂੰ, ਆਪਣੀ ਪਿੰਡ ਦੀ ਜ਼ਿੰਦਗੀ ਨੂੰ ਲੈ ਕੇ, ਭਾਅ ਜੀ ਗੱਲ ਸਿਰਫ ਇੰਨੀ ਹੈ ਕਿ ਤੁਸੀਂ ਇਲਮ ਹਾਸਲ ਕਰੋ, ਪੜ੍ਹੋ, ਨੌਲੇਜ ਇਕੱਠਾ ਕਰੋ, ਬਹੁਤੇ ਤੋਂ ਬਹੁਤਾ ਸਾਰਾ ਕੁਛ ਕਰੋ, ਬਾਹਰ ਚੱਲ ਜਾਓ, ਬੋਲੀ ਨਾ ਛੱਡੋ, ਉਰਦੂ ਸਿੱਖੋ, ਸੁਥਰੀ ਸਿੱਖੋ, ਥਈਆ ਮਈਆ ਵਾਲੀ ਨਾ ਸਿੱਖੋ ਜਿਹੜੀ ਤੁਸੀਂ ਅੱਜ ਕੱਲ੍ਹ ਆਪਣੇ ਚੱਲਦੀ ਆ, ਧਾਰੇ ਮਾਰੇ ਵਾਲੀ ਨਾ ਸਿੱਖੋ, ਅੱਛੀ ਵਾਲੀ ਸਿੱਖੋ, ਜਿਹਨੂੰ ਉਰਦੂ ਅਦਬ ਕਹਿੰਦੇ ਆ, ਸਿੱਖੋ, ਨੋ ਇਸ਼ੂ। ਇੰਗਲਿਸ਼ ਸਿੱਖੋ, ਤਗੜੇ ਵਾਲੀ ਸਿੱਖੋ, ਠੀਕ ਆ, 3 4 13 ਚੋਂ ਵਾਲਾ ਹਿਸਾਬ ਨਾ ਕਰੋ, ਸਹੀ ਸਿੱਖੋ, ਪਰ ਬੋਲੀ ਨਾ ਛੱਡੋ। ਬੋਲੀ ਤੁਹਾਡਾ ਵਾਹਦ ਅਸਾਸਾ, ਠੀਕ ਆ, ਜਿਹੜਾ ਦੁਨੀਆ ਦੀ ਕਿਸੇ ਨੁਕਰੇ ਵੀ ਗਏ ਨਾ, ਤੇ ਤੁਹਾਡਾ ਇੱਕ ਤੁਹਾਡੀ ਪਹਿਚਾਣ ਆ, ਤੁਹਾਡੀ ਆਇਡੈਂਟੀਟੀ ਆ, ਤੁਹਾਡਾ DNA ਆ। ਕੁਛ ਬੰਦੇ ਕਹਿੰਦੇ ਆ ਕਿ ਬੋਲੀ ਸਿਰਫ ਬੋਲੀ ਆ, ਨਹੀਂ ਸਰ, ਬੋਲੀ ਨਾਲ ਤੁਹਾਡਾ ਕਲਚਰ ਜੁੜਦਾ, ਤੁਹਾਡਾ ਪਿਛੋਕੜ ਜੁੜਦਾ, ਤੁਹਾਡੀ ਮਿੱਟੀ, ਤੁਹਾਡਾ DNA, ਤੁਹਾਡੀ ਹਰ ਚੀਜ਼, ਤੁਹਾਡਾ ਵਿਰਸਾ ਬੋਲੀ ਨਾਲ ਹੀ ਜੁੜਦਾ। ਸੋ ਬੋਲੀ ਪੰਜਾਬੀ ਨੂੰ ਸਰਚ ਕਰੋ, ਤੁਹਾਡੀ ਪੁਰਾਣੀ ਕਿੰਨੀ ਆ, ਠੀਕ ਆ ਭਾਅ ਜੀ, ਲਗਭਗ 5500 ਸਾਲ ਤੋਂ ਬਹੁਤੀ ਪੁਰਾਣੀ ਹੈ, ਹਿਸਾਬ ਲਾ ਲਓ। ਤਾਂ ਕੁਛ ਬੰਦੇ ਕਹਿੰਦੇ ਪੰਜਾਬੀ ਸਰਦਾਰਾਂ ਦੀ ਆ, ਹੈ ਨਾ, ਸਿੱਖਾਂ ਦੀ ਬੋਲੀ ਆ, ਲੇਕਿਨ ਇਸ ਤਰ੍ਹਾਂ ਨਹੀਂ ਹੈਗਾ। ਬੋਲੀ ਇੱਕ ਮਜ਼ਹਬ ਦੀ ਨਹੀਂ ਹੁੰਦੀ, ਠੀਕ ਆ, ਬੋਲੀ ਇੱਕ ਖਿੱਤੇ ਦੀ ਹੁੰਦੀ ਆ, ਇੱਕ ਏਰੀਏ ਦੀ ਹੁੰਦੀ ਹੈ, ਇੱਕ ਜਗ੍ਹਾ ਦੀ ਹੁੰਦੀ ਆ। ਜੋ ਸਾਡੇ ਪੰਜਾਬ ਦੀ ਬੋਲੀ ਪੰਜਾਬੀ ਆ, ਸੋ ਸਾਨੂੰ ਇਸ ਚੀਜ਼ ਦਾ ਪ੍ਰਾਊਡ ਆ। ਤਾਂ ਮੈਂ ਚਾਹੂੰਗਾ ਕਿ ਸਾਡੀ ਯੂਥ, ਸਾਡੇ ਲੋਕ ਇਸ ਚੀਜ਼ 'ਤੇ ਪ੍ਰਾਊਡ ਕਰਨ, ਉਹਨੂੰ ਵਧਾ ਚੜ੍ਹਾ ਕੇ ਬੋਲਿਆ ਕਰਨ, ਤਾਂ ਬਹੁਤੇ ਤੋਂ ਬਹੁਤਾ ਵਧੀਆ ਮੈਸੇਜ ਜਾਊਗਾ ਸਾਰਿਆਂ ਨੂੰ। ਹਾਂਜੀ, ਅਤੇ ਜੇ ਤੁਹਾਨੂੰ ਪੋਡਕਾਸਟ ਸਾਡੀ ਵਧੀਆ ਲੱਗੀ ਹੋਵੇ, ਸਾਡੀਆਂ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਈਆਂ, ਅਤੇ ਇੰਟਰਸਟ ਪੂਰਾ ਤੁਸੀਂ ਡਿਵੈਲਪ ਕਰਨਾ, ਮੈਨੂੰ ਲੱਗਾ ਵੀ ਤੁਸੀਂ ਪੂਰਾ ਸਵਾਦ ਲਿਆ ਹੋਣਾ ਗੱਲਾਂ ਬਾਤਾਂ ਦਾ, ਤਾਂ ਇੱਦਾਂ ਦੀਆਂ ਗੱਲਾਂ ਬਾਤਾਂ ਹੋਰ ਸੁਣ ਲਈ, ਮੇਰੇ ਤੋਂ ਬਹੁਤੀਆਂ ਵਧੀਆ ਗੱਲਾਂ ਸੁਣ ਲਈ, ਜੇ ਮੇਰੇ ਤੋਂ ਵੀ ਬਹੁਤਾ ਵਧੀਆ ਬੰਦੇ ਬੋਲਣਗੇ ਆਉਣੇ ਆ ਪੋਡਕਾਸਟ ਲਈ, ਤਾਂ ਤੁਸੀਂ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਪੰਜਾਬੀ ਲਈ ਅਤੇ ਪੰਜਾਬੀਅਤ ਲਈ ਬਹੁਤ ਘੱਟ ਬੰਦੇ ਕੰਮ ਕਰਦੇ ਆ। ਸੋ ਜਿਹੜੇ ਕਰਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਾ, ਉਹਨਾਂ ਨੂੰ ਸਪੋਰਟ ਕਰਨਾ, ਉਹਨਾਂ ਨੂੰ ਥਾਪੀ ਮਾਰਨੀ ਸਾਡਾ ਬਣਦਾ। ਤਾਂ ਬਾਈ ਨੂੰ, ਇਸ ਚੈਨਲ ਨੂੰ ਲਾਜ਼ਮੀ ਥਾਪੀ ਮਾਰਿਓ, ਸਬਸਕ੍ਰਾਈਬ ਲਾਜ਼ਮੀ ਕਰ ਲਿਓ। ਬਹੁਤ ਥੈਂਕ ਯੂ ਜੀ, ਸ਼ੁਕਰੀਆ।